ਔਰ ਚਾਲੇ ਤਾਂ ਮੱਦਾ ਚੁੰਮ ਗਈ ਜਾਣੇ ਮੈਂ ਤੇਰੇ ਬਗੈਰ ਰਹਿ ਨਹੀਂ ਸਕਦਾ। ਤੁਸੀਂ ਤੇ ਇਹ ਗੱਲ ਕਰਦੇ ਹੋ ਸੈੱਟ ਤੇ ਆ ਕੇ ਏਦਾਂ ਬਹਿ ਗਏ। ਮੁਰਗੀ ਕਰਨ ਲੱਗਾ ਤਾਂ ਪੰਜੇ ਵਾਲੀ ਟਾਇਰ ਤੋਂ ਚੋਰੀ ਪਈ। चुप जाओ तारियो पा दिओ हनेर वे असां इस रात दी नहीं वेखनी सवेर वे। चुप जाओ तारियो पा दिओ हनेर वे असां इस रात दी नहीं वेखनी सवेर वे। चुप जाओ तारियो पा दिओ हनेर वे असां इस रात दी नहीं वेखनी सवेर वे। चुप जाओ तारियो। लो जी अस्सलाम वालेकुम नाज़रीन, टी टाइम में खुश आमदीद। यार ਮੈਨੂੰ ਇਹ ਗਾਣਾ ਸੁਣ ਕੇ ਮੇਰੇ ਮੈਂ ਇਮੋਸ਼ਨਲ ਜਿਹਾ ਹੋਇਆ। ਸਹੀ ਗੱਲ ਅਸੀਂ ਬਚਪਨ ਚ ਬੜਾ ਸੁਣਦੇ ਅੱਛਾ ਤੁਸੀਂ ਸ਼ੌਕ ਕੋਈ ਮੁੱਕ ਨਹੀਂ ਸੁਣਾਉਣਾ ਜਾਣਾ ਤੁਸੀਂ ਇਮੋਸ਼ਨਲ ਹੋ ਜਾਂਦੇ। ਸ਼ੌਕ ਮੁੱਕ ਤੁਹਾਡੀ ਜ਼ਿੰਦਗੀ ਠਾਹ ਵਾਲੀ ਹੈ ਤਾਂ ਤੁਸੀਂ ਕਿੰਨੀ ਦੇਰ ਰੋਂਦੇ ਰਹੇ ਮੈਨੂੰ ਨਹੀਂ। ਹਾਂ ਉੱਤੇ ਵੀ ਇਹ ਬੜਾ ਰੋਇਆ। ਹਾਂਜੀ ਇਹਦੇ ਨਾ ਇਹਨੂੰ ਜਿਸ ਤਰ੍ਹਾਂ ਮਤਲਬ ਬੰਦਾ ਕੱਢ ਲੈਂਦਾ ਨਾ, ਜਿਸ ਤਰ੍ਹਾਂ ਕੋਈ ਗਾਣਾ ਵਾ ਤੇ ਉਹਦੇ ਬੋਲ ਐਸੇ ਹੁੰਦੇ ਕਿ ਲੋਕ ਉਹਨੂੰ ਹੋਰ ਪਾਸੇ ਲੈ ਜਾਂਦੇ ਤੇ ਉਹ ਸਮਝਣ ਲੱਗ ਪੈਂਦੇ, ਰੋਣ ਲੱਗ ਪੈਂਦੇ। ਇਹਦਾ ਉਹ ਹਿਸਾਬ ਆ। ਹਾਂਜੀ ਇਹ ਬਾਅਦ ਚ ਪਤਾ ਲੱਗਾ ਇਹ ਅਸਾਂ ਤੇ ਜਾਣਾ ਬਿੱਲੋ ਦੇ ਘਰ ਤੇ ਇਹਨੇ ਬਲੇਡ ਮਾਰ ਲਏ ਸੀ ਆਪਣੇ। ਅੱਛਾ ਜੀ। ਹਾਂ ਉਹਨੇ ਤੁਸੀਂ ਤੁਹਾਨੂੰ ਇਹ ਅਸਾਂ ਤੇ ਜਾਣਾ ਬਿੱਲੋ ਦਾ ਘਰ, ਮਤਲਬ ਹੋਰ ਸਮਝਦਾ ਰਿਹਾ ਵੀ ਮੈਂ ਜਾਣਾ। ਤੇ ਯਕੀਨ ਕਰ ਰੋਜ਼ ਸਵੇਰ ਨਾ 5, 5:30, 6 ਵਜੇ ਲਾ ਦਿੰਦਾ ਸੀ। ਲੋਕੀ ਕਹਿੰਦੇ ਇਹ ਕੀ ਕਹਿੰਦਾ, ਇਹ ਤੁਹਾਨੂੰ ਨਹੀਂ ਸਮਝ ਆ ਰਹੀ, ਮੇਰੀ ਕਿਤੇ ਹੋਰ ਲੋ ਲੱਗੀ। ਉਹ ਯਾਰ ਅੱਛਾ ਉਹ ਕਿਤੇ ਕਿਤੇ ਜਾਣਾ ਬਿੱਲੋ ਦੇ ਘਰ। ਤੂੰ ਗਲਤ ਪਾਸੇ ਨਾਲ ਜਾਈ, ਮੈਂ ਤੈਨੂੰ ਕਹਿਣ ਡਿਆ ਫੈਮਿਲੀ ਸ਼ੋਅ ਆ ਇਹ। ਮੈਂ ਬਚਪਨ ਚ ਸੁਣਦਾ ਹੁੰਦਾ ਸੀ। ਕਹਿੰਦਾ ਮੇਰਾ ਮਾਮੂ ਜਿਹੜਾ ਸੀ ਉਹ ਪਟਾਕਾ ਚਲਾਉਂਦਾ ਮਰ ਗਿਆ ਤੇ ਉਹਦੀ ਵਜ੍ਹਾ ਤੋਂ ਸੁਣਦਾ ਸਾਡੀ ਜ਼ਿੰਦਗੀ ਠਾਹ ਬੱਲੀ। ਹਾਂ ਨਹੀਂ ਤੇ ਬਿੱਲੋ ਦੇ ਘਰ ਵਾਲਾ ਵੀ ਜਿਹੜੀ ਸ਼ਾਦੀ ਤੋਂ ਪਹਿਲੇ ਜਿੱਧਰ ਹਿਸਾਬ ਸੀ ਹਾਂਜੀ ਹਾਂਜੀ ਉਧਰ ਹੀ ਮਤਲਬ ਹਿਸਾਬ ਲਾਇਆ ਇਹਨੇ ਕਿ ਵੀ ਹਾਂ ਯਾਰ ਬਚਪਨ ਚ ਸੁਣਦੇ ਸੀ ਛੁੱਕ ਮੁੱਕ ਦਾਣਾ ਮਕਈ ਦਾ ਦਾਣਾ, ਇਹ ਅਸੀਂ ਬਚਪਨ ਦੇ ਵਿੱਚ ਸੁਣਦੇ ਜਿਹੜੇ। ਯਾਰ ਇਹਨਾਂ ਨੇ ਗਾਇਆ ਨਾ ਅਸੀਂ ਤੇ ਜਾਣਾ ਬਿੱਲੋ ਦੇ ਘਰ, ਉਹ ਵਿਚਾਰੀ ਗਾ ਹੀ ਨਹੀਂ ਸਕੀ, ਇਹਨਾਂ ਦਾ ਘਰ ਹੀ ਹੈ ਨਹੀਂ। ਅਸੀਂ ਜਾਣਾ ਉਹ ਗਾਉਂਦੀ ਰਹੀ ਅਸਾਂ ਤੇ ਜਾਣਾ ਹੈ ਬਿੱਲੇ ਦੇ ਫੁੱਟਪਾਥ, ਅਸਾਂ ਤੇ ਜਾਣਾ ਬਿੱਲੇ ਦੀ ਦੁਕਾਨ ਤੇ, ਅਸਾਂ ਤਾਂ ਜਾਣਾ ਬਿੱਲੇ ਦੀ ਝੌਂਪੜੀ। ਅਸਾਂ ਤੇ ਜਾਣਾ ਹੈ ਬਿੱਲੇ ਦੇ ਕੁੱਦੇ ਚਾਲ ਕੋ, ਅਸੀਂ ਜਾਣਾ ਬਿੱਲੇ ਦੀ ਪਨਾਹਗਾਹ ਚ, ਆਰਫ ਖਿਆਲ ਹੈ। ਅਸਾਂ ਤੇ ਜਾਣਾ ਹੈ ਆਰਫ ਦੇ ਬਾਹਰ, ਅਸੀਂ ਤੇ ਜਾਣਾ ਬਿੱਲੋ ਦੀ ਗੁਫਾ ਚ, ਕਾਲਾ ਸਾਹਿਬ ਅਸਾਂ ਤਾਂ ਜਾਣਾ ਬਿੱਲੋ ਦੀ ਛਾਉਣੀ ਚ। ਨਹੀਂ ਛਾਉਣੀ ਚ ਕਿੱਥੇ ਰਹਿੰਦਾ ਸੀ ਇਹ। ਉਹ ਛਾਉਣੀ ਟਾਈਪ ਇਸ ਨਾ। ਨਹੀਂ ਕਾਲਾ ਕਿਆ ਕਾਲਾ ਵੀ ਕਹਿ ਲਾ। ਉਹ ਪੁੱਠੀ ਸ਼ਰਟ ਪਾਈ ਤੂੰ। ਹੈ ਨਹੀਂ ਉਸਤਾਦ ਜੀ, ਇਹ ਫੈਸ਼ਨ ਹੈਗਾ, ਤੁਹਾਨੂੰ ਪਤਾ ਹੀ ਨਹੀਂ। ਅੱਛਾ ਜੀ ਹਾਂ ਕੈਂਬਰਿਜ ਦੀ ਸ਼ਰਟ ਹੈ ਤੁਸੀਂ ਉਹ ਕਿਹਦੀ? ਕੈਂਬਰਿਜ ਦੀ। ਚਲੋ ਗੱਲ ਪਤਾ ਕੀ ਹੋਣੀ ਸੀ ਉਸਤਾਦ ਜੀ, ਬਚਪਨ ਚ ਦਿਸਾੜ ਪੁਣਾ ਬਚਪਨ ਸਰ ਤੁਸੀਂ ਕਹਿ ਰਹੇ ਇਹਨਾਂ ਦਾ ਹੈ ਹੀ ਇਹਨੂੰ ਪਤਾ ਵਾ, ਇਹ ਹੁੰਦਾ ਸੀ ਮੇਰੇ ਨਾਲ ਸੀਗਾ, ਫੈਸਲ ਸਾਹਿਬ ਗੱਲ ਇਹ ਮੇਰੇ ਨਾਲ ਸੀਗਾ ਬਚਪਨ, ਮੈਨੂੰ ਪਤਾ ਵਾ ਕਿ ਇਹਨੂੰ ਪਤਾ ਵਾ। ਫੈਸਲ ਸਾਹਿਬ ਗੱਲ ਸੁਣਨੀ ਆ ਅਸੀਂ, ਗੱਲਾਂ ਤੁਹਾਡੀਆਂ ਗੱਲਾਂ ਵੀ ਸੁਣਨ ਬੈਠੇ, ਸਾਡੀ ਵੀ ਸੁਣਨੀ ਆ। ਭਾਈਜਾਨ ਇਹ ਜਿਹੜਾ ਖੁਸ਼ ਹੋਇਆ ਗਾਣਾ ਮੈਂ ਲਾਇਆ ਦੇ ਸਾਹਮਣੇ, ਯਾ ਮੇਰੀ ਮੰਜ਼ਿਲ ਬਤਾਇਆ ਜ਼ਿੰਦਗੀ ਕੋ ਛੀਨ ਲੈ, ਹਾਸਾ ਸਦੂਰਾ ਹੋ ਗਿਆ, ਖੁਸ਼ ਫਿਰੇ ਸਾਰੀ ਦਿਹਾੜੀ। ਸੈਡ ਗਾਣੇ ਦਾ ਕਹਿੰਦਾ ਯਾਰ ਮੇਰਾ ਮੂਡ ਫਰੈਸ਼ ਕਰਤਾ ਗਾਣੇ। ਨਾ ਜਾਣ ਕਰ ਸੁਣ ਕੇ ਮੱਛੀਆਂ ਵੰਡਤੀਆਂ। ਤੇ ਜੰਜ ਟੁਰ ਪਈ ਵਾਜੇ ਨਾਲ ਤੇ ਉਸਤਾਦ ਜੀ ਅੰਦਰ ਬੈਗ ਰੋਈ ਜਾਵੇ। ਸਾਜੀ ਜਦੋਂ ਨੇ ਗਾਣਾ ਸੁਣਿਆ ਉਹਨੇ ਉਹਦਾ ਤੇ ਤੈਨੂੰ ਦੱਸਿਆ ਨਹੀਂ, ਉਹੀ ਮਸਲਾ ਸੀ ਨਾ ਬਿੱਲੋ ਦੇ ਘਰ ਵਾਲਾ। ਇਹ ਵਾਜਿਆਂ ਦੀ ਕੰਟੀਨਿਊਟੀ ਹੈ ਉਹਦੀ। ਸਾਜੀ ਨੇ ਗਾਣਾ ਲਾਇਆ ਬਾਬਲ ਕਿ ਦੁਆਈ ਲੈਤੀ ਜਾ, ਤੇ ਨਾਲ ਵਾਜੇ ਉੱਤੇ ਮੂੰਹ ਵਾਲੇ ਨੇ ਜਿਹੜੇ ਖੁੱਲਦਾ ਕਰਕੇ ਇੰਜ ਕਰਕੇ ਹੁੰਦਾ ਤੇ ਇੰਜ ਹੋ ਜਾਂਦਾ, ਉਹ ਵਜਾ ਰਿਹਾ ਨਾਲ, ਤੇ ਪਿੱਛੇ ਬਾਬਲ ਕੀ ਦਵਾਈ ਲਾਇਆ। ਤਾਂ ਜੀ ਉਹ ਗਾਣਾ ਨਹੀਂ ਕੱਟਣਾ ਨਹੀਂ ਲੰਘਣਾ, ਹਾਂ ਉਹਦੇ ਤੇ ਵੇਟਰ ਹੋਈ ਜਾਵੇ। ਦਰਦ ਰੁਕਤਾ ਗਾਣਾ ਨਹੀਂ ਜਿਹੜਾ ਦਰਦ ਰੁਕਤਾ ਨਹੀਂ ਇੱਕ ਪਲ ਹੱਥਾਂ ਕੀ। ਦੇ ਹੱਥ ਸੱਟ ਸੁੱਟ ਕੇ ਸੁਣਦੇ। ਘਰ ਆ ਕੇ ਕਹਿੰਦਾ ਯਾਰ ਅੱਜ ਮੈਂ ਫਰੈਸ਼ ਮੂਡ ਦੇ ਵਿੱਚ ਆ, ਅੱਜ ਮੈਂ ਕੋਈ ਮੈਨੂੰ ਦੁੱਖ ਨਹੀਂ, ਤੇ ਉਹ ਗਾਣਾ ਲਾ ਦਿਓ ਦਰਦ ਰੁਕਤਾ ਨਹੀਂ ਇੱਕ ਪਲ। ਉਹ ਗਾਣਾ ਨਹੀਂ ਸੈਡ ਮੇਰੀ ਕਿਸਮਤ ਮੇ ਤੂੰ, ਉਹ ਸੁਣ ਕੇ ਬਾਜ਼ੀਆਂ ਮਾਰਨ ਦੇ। ਮੇਰੀ ਕਿਸਮਤ ਵੀ ਤੂੰ ਨਹੀਂ ਸ਼ਾਇਦ, ਕਿਉਂ ਤੇਰਾ ਇੰਤਜ਼ਾਰ ਕਰਦਾ ਤੇ ਉਹਦੇ ਡੈਕ ਦੇ ਸਾਹਮਣੇ ਆਣ ਜਾ ਰਿਹਾ। ਸਾਜੀ ਉਹ ਗਾਣਾ ਨਹੀਂ ਕੱਲੀ ਕੱਲੀ ਜਾਂ, ਉਹ ਸੁਣ ਕੇ ਖਾਸ ਦੱਸਦਾ ਕੁਰਸੀ ਤੋਂ ਡਿੱਗ ਉਹ ਮੇਰੇ ਮੌਲਾ ਫੈਸਲਿਆ। ਉਹ ਦਿਲ ਇਹਦਾ ਮੇਰੇ ਪੁੱਠਾ ਹਿਸਾਬ ਹੈ ਇਹਦੀ ਨਾ ਫਿਰਕੀ ਉਲਟ ਹੋ ਗਈ ਹੈ। ਹਾਂਜੀ ਨੈਗੇਟਿਵ ਪੋਜ਼ਿਟਿਵ, ਪੋਜ਼ਿਟਿਵ ਨੈਗੇਟਿਵ ਇੱਧਰ ਉੱਧਰ ਹੋ ਗਿਆ ਅੱਗੇ। ਕੋਈ ਨੈਗੇਟਿਵ ਕਿਆ ਹੁਆ ਤੇਰਾ ਵਾਦਾ ਗਾਣਾ ਸੁਣਨ ਦੇ ਤੇ ਹੱਸ ਹੱਸ ਕੇ ਬੁਲਬੁਲੇ ਛੱਡਣ ਦੇ। ਨੱਕ ਚੋ ਦਿਲ में मेरे दर्द डिस्को सुन के मुंह तो चिपड़ा पड़ ਬਹੁਤ ਕੁੱਟ ਰਹੇ।
ਇਹਦਾ ਨਾ ਸਾਰਾ ਹਿਸਾਬ ਪੁੱਠਾ ਹੋ ਗਿਆ ਸਾਜੀ। ਇਹ ਰਕਸ਼ੇ ਦੇ ਨੇ ਕਿਤੇ ਜਾਣਾ ਵੇ ਨਾ, ਰਕਸ਼ੇ ਵਾਲਾ ਕਹਿੰਦਾ ਵਾ ਕਿ ਯਾਰ ਇਹ ਕਹਿੰਦਾ ਕਿੰਨੇ ਪੈਸੇ, ਉਹ ਕਹਿੰਦਾ 200 ਰੁਪਇਆ। ਇਹ ਉਹਨੂੰ ਕਹਿੰਦਾ ਮੈਂ ਹੁਣ 250 ਦੇ ਕੇ ਆਇਆ। ਜਿੰਨੀ ਦਾ ਉਲਟ ਹੋ ਗਿਆ ਹਿਸਾਬ। ਉਲਟ ਹੋ ਗਿਆ। ਮੈਂ ਦਫ਼ਤਰ ਆਣਾ ਹੁੰਦਾ ਨਾ, ਮੈਂ ਮੂੰਹ ਉਧਰ ਕਰਕੇ ਆਇਆ ਬੈਕ ਕਰਨਾ ਵਾ। ਨਹੀਂ ਇਹ ਉਲਟ ਨਹੀਂ ਮੈਂ ਕਹਿ ਰਿਹਾ। ਸਾਜੀ ਕੀ ਕਰਦੇ ਪਏ? ਇਹ ਮੈਂ ਉਲਟ ਨਹੀਂ ਕਹਿ ਰਿਹਾ। ਤੂੰ ਦਫ਼ਤਰ ਉਦੋਂ ਨਾ ਜਦੋਂ ਤੇਰਾ ਜ਼ੇਨ ਹੁੰਦਾ ਨਾ ਕਿ ਯਾਰ ਅੱਜ ਛੁੱਟੀ ਕਰ ਲੈਂਦੇ, ਉਦੋਂ ਤੂੰ ਹੁੰਦਾ ਤੇ ਇਹ ਤੇਰਾ ਰੋਜ਼ ਹੀ ਜ਼ੇਨ ਹੁੰਦਾ। ਉਹ ਦੂਰੀ ਨਾਲ ਹੈ ਗਾਣਾ ਸੁਣ ਕੇ ਤੇ ਭਾਈ ਕਹਿੰਦਾ ਵੱਖੀਆਂ ਚੜ ਗਈਆਂ ਮੇਰੀਆਂ। ਬੜੀ ਗੱਲ ਕਰਦੇ ਯਾਰ, ਕੋਈ ਪਰੇਸ਼ਾਨੀ ਹੋਰ ਵੀ ਹੋ ਸਕਦੀ ਹੈ। ਉਧਰ ਦੇ ਡਿਸਕੋ ਸੁਣਿਆ ਤੇ ਭਾਈ ਰੋਈ ਆਵੇ। ਮੈਂ ਕਿਹਾ ਇਹ ਤੇ ਹੈਪੀ ਗਾਣਾ, ਕਹਿੰਦਾ ਰਕਸ਼ਾ ਲੰਘ ਗਿਆ ਪੈਰ ਤੋਂ। ਯਾਰ ਕਜ਼ਨ ਦਾ ਵਿਆਹ ਸੀ ਤੇ ਬਰਾਤ ਦੇ ਨਾਲ ਜਾਣ ਦਾ ਤੇ ਊਠਾਂ ਵਾਲੇ ਟੁੱਟ ਜਾਣਗੇ ਲਾਇਆ। ਪੁੱਠਾ ਹੋ ਗਿਆ ਹਿਸਾਬ ਇਹਦਾ। ਸਾਰਾ ਕੁਝ ਪੁੱਠਾ ਹੋ ਗਿਆ। ਵਿਆਹ ਤੇ ਗਿਆ ਲੜਨ ਜਾ ਕੇ ਤਾਂ ਲਿਆਓ ਜੀ ਸਲਾਮੀ ਦੇ ਦਿਓ। ਇਹ ਇਦਾਂ ਦਾ ਉਲਟ ਹੋ ਗਿਆ। ਪੁੱਠੇ ਪੁੱਠੇ ਕੰਮ ਕਰਦਾ ਹੈ। ਵਿਆਹ ਤੇ ਗਿਆ ਉਹਨਾਂ ਨੇ, ਨਾਸ਼ਤਾ ਲੈਣ ਸਵੇਰੇ ਗਿਆ ਵਾ ਤੇ ਘਰੋਂ ਚਨੇ ਪਕਾ ਕੇ ਲੈ ਕੇ ਉਹਨੂੰ ਕਹਿੰਦਾ ਆ ਪੰਜਾਵਾਂ ਦੇ ਚਨੇ ਰੱਖ ਲਾ। ਇਹਦਾ ਪੁੱਠਾ ਹੋ ਗਿਆ। ਛੱਲੀ ਲੈਣ ਲੱਗਾ ਵਾ ਤੇ ਉਹਨੇ ਛੱਲੀ ਸਹੀ ਦਿੱਤੀ ਹੈ ਤੇ ਉਹਨਾਂ ਲੜ ਪਿਆ। ਕਹਿੰਦਾ ਇਹਦੇ ਤੇ ਦਾਣੇ ਲੱਗੇ, ਤੂੰ ਤੁੱਕਾ ਦੇ, ਦਾਣੇ ਮੈਂ ਮੂੰਹ ਚੋਂ ਕੱਢ ਕੇ ਲਾਉਣੇ ਆ। ਪੁੱਠਾ ਹਿਸਾਬ ਨਾ। ਹਾਂ ਫੌਤਗੀ ਤੇ ਜਾ ਕੇ ਸਾਰਿਆਂ ਨੂੰ ਕਹਿਣਾ ਮੁਬਾਰਕ ਹੋ, ਮੁਬਾਰਕ। ਉਲਟ ਹੋ ਗਿਆ ਸਾਹਿਬ। ਫੌਤਗੀ ਤੇ ਜਾ ਕੇ ਲੱਗਾ, ਕਹਿੰਦਾ ਬਰਾਤ ਕਦੋਂ ਜਾਣੀ। ਉਹ ਇਹਨੇ ਘੁੰਮ ਗਿਆ ਏ। ਏਦਾਂ ਫਲਾ ਕੇ ਆ ਕੇ ਤੇ ਕਹਿਣ ਅੱਜ ਮਜ਼ਾ ਆ ਗਿਆ। ਆਹੋ ਏਦਾਂ ਦੀਆਂ ਹਰਕਤਾਂ ਕਰਨ। ਸਹੀ ਗੱਲ, ਮੈਂ ਇੰਜ ਹੀ ਕਰਨਾ ਵਾ। ਠੀਕ ਹੈ ਨਾ, ਮੈਂ ਜਾ ਕੇ ਸਕੂਲੇ ਜਾ ਕੇ ਮੈਂ ਮਾਸਟਰ ਨੂੰ ਕਿਹਾ ਹੋਮਵਰਕ ਚੈੱਕ ਕਰਾ। ਹਾਂ ਨਹੀਂ ਉਸਤਾਦ ਜੀ ਇਹ ਤੈਨੂੰ ਦੋ ਤਿੰਨ ਉਹਦੇ ਨਾਲ ਦੀ ਯਾਦ ਆਉਣੀਆਂ। ਮੈਂ ਤੈਨੂੰ ਹੋਰ ਅਗਲੀ ਗੱਲ ਕਰਦਾ। ਮੈਂ ਕੋਈ ਲਿੰਕ ਦੀ ਗੱਲ ਨਹੀਂ ਕਰ ਰਿਹਾ। ਤੈਨੂੰ ਏਦਾਂ ਦੀਆਂ ਦੋ ਤਿੰਨ ਯਾਦ ਆ ਜਾਣੀਆਂ ਹੁਣ। ਸਕੂਲੇ ਜਾ ਕੇ ਏਦਾਂ ਕਹਿੰਦਾ ਸਮਝ ਆ ਰਹੀ ਨਾ। ਆਹ ਇਹਦਾ ਇਹ ਉਲਟ ਹਿਸਾਬ ਹੋ ਗਿਆ। ਇੱਕਦਮ ਖੜਾ ਕਹਿੰਦਾ ਸ਼ੁਕਰ ਅਲਹਮਦੁਲਿਲਾ ਤੇ ਬਾਅਦ ਚ ਕਹਿੰਦਾ ਹੱਚ। ਦੱਸ ਬਾਅਦ ਚ ਕਹੀਦਾ ਵਾ। ਇਹਦੀ ਫਿਰਕੀ ਪੁੱਠੀ ਹੋ ਗਈ। ਹਾਂ ਹੁਣ ਕਿਉਂ ਸੰਨਿਆ? ਉਹਦੀ ਗੱਲ ਤੋਂ ਨਹੀਂ ਸੰਨਿਆ ਬੇਟੇ। ਆਹੋ ਇਹ ਗੱਲ ਜਦ ਪੁੱਠੀ ਹੋ ਗਈ ਮੇਰੀ। ਦੱਸ ਯਾਰ ਘਰ ਦੇ ਅੰਦਰ ਕਲੀਨ ਵਿਛਿਆ, ਸਾਰਾ ਕਲੀਨ ਬਾਹਰ ਕੱਢਤਾ। ਕਹਿੰਦਾ ਹੁਣ ਇਹ ਆ ਕਿ ਵੀ ਸੌਫਟ ਤਰੀਕੇ ਨਾਲ ਬੈਠਿਆ ਕਰਾਂਗੇ। ਲੈ ਦਿਮਾਗ ਹਾਂਜੀ ਪੁੱਠਾ ਹੋ ਗਿਆ ਸਿਸਟਮ ਇਹਦਾ। ਸਹੀ ਗੱਲ ਆ। ਉਹਨੂੰ ਲੈ ਆ ਘਰ ਸੈਂਟਰੀ ਵਾਲੇ ਨੂੰ, ਉਹਨੂੰ ਕਹਿੰਦਾ ਇੰਜ ਕਿਉਂ ਟੂਟੀ ਖੋਲਦੀ, ਇੰਜ ਖੁੱਲਣੀ ਚਾਹੀਦੀ। ਕਹਿੰਦਾ ਮੈਂ ਟੂਟੀ ਖੋਲਦਾ ਮੈਂ ਬੰਦ ਹੋ ਜਾਂਦੀ, ਮੈਂ ਬੰਦ ਕਰਦਾ ਖੁੱਲ ਜਾਂਦੀ। ਉਹਨੇ ਟੂਟੀ ਪੁੱਠੀ ਕੀਤੀ ਤੇ ਫਿਰ ਕਹਿੰਦਾ ਹੁਣ ਠੀਕ। ਸੁਬਾਹ 8 ਵਜੇ ਆਪਣੇ ਬੱਚਿਆਂ ਨੂੰ ਕੁੱਟ ਕੇ ਕਹਿੰਦਾ ਸੋਨੇ ਦਾ ਟਾਈਮ ਹੋ ਗਿਆ, ਚਲੋ ਵੀ ਚਲੋ ਸੋ। ਆਪਣੇ ਅੱਬੂ ਨੂੰ ਕਹੀ ਜਾਂਦੇ ਹੁਣ ਮੈਨੂੰ ਤੂੰ ਬਾਹਰ ਨਜ਼ਰ ਨਾ ਮੈਂ ਚੱਲਦਾ। ਉਲਟ ਹੋ ਗਿਆ ਸਭ। ਰਾਤ ਨੂੰ 9 ਵਜੇ ਕਹੀ ਜਾ ਰਿਹਾ ਸੇਲ ਨੂੰ, ਓਏ ਨਾਸ਼ਤਾ ਫੜ ਕੇ ਲਿਆ। ਇੰਨਾ ਉਲਟ ਹੋ ਗਿਆ ਵਾ, ਭਰਜਾਈ ਦੀ ਕਮੀਜ਼ ਚੋਂ ਪੈਸੇ ਕੱਢਦੇ ਆ। ਉਹ ਕੱਢਦੀ ਹੁੰਦੀ ਆ। ਹਾਏ ਹਾਏ ਔਰ ਚਾਲੇ ਦਾ ਮੱਤਾ ਚੁੰਮ ਗਈ ਜਾਣੇ ਮੈਂ ਤੇਰੇ ਬਗੈਰ ਰਹਿ ਨਹੀਂ ਸਕਦਾ। ਮੇਰਾ ਭਰਾ ਵਾ ਵੱਡਾ। ਪੁੱਠਾ ਹੋ ਗਿਆ। ਉਲਟ ਹੋ ਗਿਆ। ਉਹ ਸਹੀ ਗੱਲ। ਯਾਰ ਕੁੱਤਾ ਵੇਖ ਕੇ ਤੈਨੂੰ ਕਹਿਣ ਨੂੰ ਪਰਾ ਕਰ ਲੈ ਮੈਂ ਦੰਦੀ ਵੱਢ ਦੇਣੀ। ਇੰਜ ਕਰਕੇ ਜਰਾਬ ਸਿਰ ਤੇ ਚੜ ਕੇ ਕਹਿੰਦੇ ਇਹ ਤਾਂ ਜਦੋਂ ਸਹੀ ਸੀ ਉਦੋਂ ਵੀ ਇਦਾਂ ਹੀ ਕਰਦਾ ਸੀ। ਜਰਾਬ ਸਿਰ ਕੇ ਚੜ ਕੇ ਕੀ ਸੁਪਰਮੈਨ ਕਹੋ। ਰਾਸਨ ਸਾਹਿਬ ਗੁੱਸਾ ਨਹੀਂ ਕਰਨਾ, ਗੱਲ ਸੁਣ ਕੇ। ਗੁੱਸਾ ਨਹੀਂ ਯਾਰ, ਇਹ ਕਿਹੜੀ ਗੱਲ ਯਾਰ ਜੁੱਤੀ ਲੈ ਕੇ ਨਾ ਪੁੱਠੀ ਪਾ ਲਈ। ਨਹੀਂ ਠਹਿਰ ਜਾ ਬੇਟੇ ਠਹਿਰ ਜਾ। ਜੁੱਤੀ ਲੈ ਕੇ ਹਸਪਤਾਲ ਚਲਾ ਗਿਆ ਸਰਜਨ ਡਾਕਟਰ ਕੋ। ਉਹਨੂੰ ਕਹਿੰਦਾ ਦੇਖੋ ਜੀ, ਪੁੱਠੀ ਜੁੱਤੀ ਰੱਖ ਕੇ ਨਾ ਉਹਦੇ ਸਾਹਮਣੇ ਇੱਧਰ ਉੱਧਰ। ਕਹਿੰਦਾ ਦੇਖੋ ਆ ਪੈਰ ਮੇਰੇ ਵਿੰਗੇ। ਉਹਨੇ ਕਿਹਾ ਹੁਣ ਕੀ ਕਰਨਾ? ਕਹਿੰਦਾ ਆਪਰੇਸ਼ਨ ਕਰਨਾ, ਇਹਨੂੰ ਇੱਧਰ ਕਰੋ, ਇਹਨੂੰ ਇੱਧਰ ਕਰੋ। ਸਾਡੀ ਤੁਸੀਂ ਤੇ ਇਹ ਗੱਲ ਉਹਨੇ ਜੁੱਤੀ ਸਿੱਧੀ ਕਰਤੀ ਤਾਂ ਅੱਗੋਂ ਕਹਿ ਰਿਹਾ ਇਹ ਤੇ ਹੁਣ ਤੁਸੀਂ ਟੇਵੇਂ ਲਾ ਰਹੇ ਹੋ, ਇਹ ਤਾਂ ਜੁਗਾੜ ਆ, ਇਹ ਨਹੀਂ ਸਹੀ ਕੰਮ ਕਰੋ। ਤੁਸੀਂ ਤੇ ਇਹ ਗੱਲ ਕਰਦੇ ਵਾ ਸੈੱਟ ਤੇ ਆ ਕੇ ਇਦਾਂ ਬਹਿ ਗਏ। ਤੇ ਅੱਜ ਪੁੱਠਾ ਹੋ ਗਿਆ ਯਾਰ ਕਸਮੇ। ਅਜੀਬ ਸੂਰਤ ਹਾਲ ਹੋ ਗਈ। ਨਿਜ਼ਾਮ ਇਹਨਾਂ ਦਾ ਉਸਤਾਦ ਜੀ ਪੁੱਠਾ ਹੋਇਆ ਪਿਆ। ਕਿਹੜਾ ਨਾਮ? ਇਹ ਸੋਚਣ ਸਮਝਣ ਦਾ। ਅੱਲਾ ਦਾ ਸ਼ੁਕਰ ਆ, ਜਿੱਦਾਂ ਦਾ ਵੀ ਮੈਂ ਠੀਕ ਆ। ਇਹ ਗੱਲ ਲਾਜ਼ਮੀ ਹਰ ਪਾਗਲ ਕਹੇਗਾ। ਸੋਹਣੀ ਚਾਹ ਪਕਾ ਕੇ ਵਾਸ਼ਿੰਗ ਮਸ਼ੀਨ ਚਲਾ ਕੇ ਉੱਤੇ ਚਾਹ ਪਾ ਕੇ ਕੱਪੜੇ ਧੋਣ ਲਿਆ। ਭਾਜਨ ਨਵੀਂ ਜੁੱਤੀ ਲੈ ਗਿਆ ਮੋਚੀ ਕੋ। ਉਹਨੂੰ ਜਾ ਕਹਿੰਦਾ ਇਧਰੋਂ ਵੀ ਤੋੜ ਦੇ, ਇਧਰੋਂ ਵੀ ਤੋੜ ਦੇ, ਅੱਗੋਂ ਬੱਦਰ ਵੀ ਤੋੜ ਦੇ, ਤਲਾ ਕੇ ਘਰ ਲੈ ਆ। ਪੁੱਠਾ ਹੋ ਗਿਆ ਸਾਰਾ। ਆਹੋ ਸਹੀ ਗੱਲ ਹੈ। ਤੇ ਘਰ ਆ ਕੇ ਪਾਈ ਤੇ ਥੋੜੀ ਜਿਹੀ ਕਿਤੋਂ ਜੁੜੀ ਸੀ, ਤੈਨੂੰ ਕਹਿੰਦਾ ਜਾ ਉਹਦੇ ਕੋਲ ਨੂੰ ਮੈਂ ਪੈਸੇ ਦੇ ਕੇ ਆਇਆ, ਉਹਨੇ ਜੁੱਤੀ ਸਹੀ ਨਹੀਂ ਤੋੜੀ। ਘਰ ਬੁੱਢੀ ਨੂੰ ਕਹਿਣ ਲੱਗਾ ਮੇਰੇ ਕੰਨ 'ਚ ਸੁਰਮਾ ਪਾ ਦੇ। ਪੁੱਠਾ ਹੋ ਸਾਜੀ ਸ਼ਰਟ ਪਾ ਕੇ ਨਾ ਸਵੇਰੇ ਸਵੇਰੇ ਸਾਰੇ ਬਟਨ ਖੋਲ ਕੇ ਇੰਜ ਕਰਕੇ ਕਹਿੰਦਾ ਲਓ ਜੀ ਮੈਂ ਕੰਮ ਤੇ ਚੱਲ।
ਉਲਟ ਯਾਨੀ ਜਿਹੜਾ ਕੰਮ ਇੰਜ ਕਰਨਾ ਇੰਜ ਕਰ ਰਿਹਾ ਦੱਸ ਯਾਰ ਇਹ ਜ਼ਿੰਦਗੀ ਕਸਮ ਹੈ ਨਾਈ ਕੋ ਜਾ ਕੇ ਕਹਿੰਦਾ ਮੇਰੇ ਵਾਲ ਏਡੇ ਕਰ ਦੇ ਉਠਾ ਲਈ ਹੈ ਪਾਗਲ ਉਲਟ ਹੋ ਗਿਆ ਹਿਸਾਬ ਇਹਦਾ ਉਸਤਾਦ ਜੀ 10 ਦਿਨ ਭੁੱਖਾ ਰਹਿ ਕੇ ਨਾ ਤੇ ਕਿਸੇ ਨੇ ਪੁੱਛਿਆ ਕੀ ਗੱਲ ਆ ਕਹਿੰਦਾ ਉਸਤਾਦ ਜੀ ਆ ਜਿੰਨਾ ਮੈਂ 10 ਦਿਨਾਂ 'ਚ ਖਾ ਲਿਆ ਨਾ ਮੇਰਾ ਵੇਟ ਵੱਧ ਜਾਣਾ ਹੁਣ ਇਹਦੇ ਜ਼ਿਹਨ 'ਚ ਹਰ ਚੀਜ਼ ਪੁੱਠੀ ਹੋ ਗਈ ਆ ਸਹੀ ਹੈ ਕਿ ਖਾਣ ਨਾਲ ਵੇਟ ਘਟਣਾ ਵਾ ਭੁੱਖੇ ਰਹਿਣ ਨਾਲ ਵਧਣਾ ਵਾ ਇਹਦੇ ਇਦਾਂ ਦਾ ਹਿਸਾਬ ਹੋ ਗਿਆ ਜੇਬੀ ਚ ਜਰਾਬਾਂ ਪਾਈਆਂ ਤੇ ਭਾਈ ਪੈਸੇ ਬੂਟਾਂ 'ਚ ਪਾਏ ਸਾਰੇ। ਆਹੋ ਸਕੂਲੋਂ ਕੁੱਟ ਕੇ ਨਿਆਣਿਆਂ ਨੂੰ ਗੇਮਾਂ 'ਚ ਵੜ ਦਿੰਦੇ, ਕਹਿੰਦੇ ਚਲੋ ਗੇਮਾਂ ਖੇਡੋ। ਹੋ ਗਿਆ ਧੋਬੀ ਦੇ ਅੱਗੇ ਸੂਟ ਸੁੱਟ ਕੇ ਕਹਿੰਦੇ ਨੂੰ ਵੱਟ ਪਾ। ਧੋਬੀ ਨੂੰ ਕਹਿੰਦੇ ਲਿਆ ਤੇਰੇ ਕੱਪੜੇ ਧੋ ਦਾਂ। ਸਕੂਲ ਜਾ ਕੇ ਆਪਣੇ ਮੁੰਡੇ ਨੂੰ ਤੋਂ ਪੜ ਲਿਆ ਕਹਿੰਦਾ ਇੱਥੇ ਟਾਈਮ ਜ਼ਾਇਆ ਕਰ ਰਹੇ ਆ ਗੇਮਾਂ ਤੇ ਜਾ ਕੇ ਕਿੰਨੇ ਪੜ੍ਹਾਈ ਕਰਨੀ ਚੱਲ ਨਾ ਨੂੰ ਕਿ ਆਪਣੀ ਹੱਡੀਆਂ ਨੂੰ ਤੇਲ ਲਾ ਦਿਆ। ਉਹ ਸਿਰ ਨੂੰ ਇਹ ਅੱਡੀਆਂ ਨੂੰ ਤੇਲ ਲਾਣਾ ਠੀਕ ਆ। ਉਹਦੇ ਸਿਰ ਸਿਰ ਨੂੰ ਲਾਈ ਲਾਈ ਜਾਣਾ ਜਾਣਾ। ਨਾ, ਵੱਡੀਆਂ ਨੂੰ ਲਾਈ ਜਾਣੇ ਆ ਮੈਂ। ਉਲਟ ਹਿਸਾਬ ਨਾਲ ਮੇਰਾ ਕੰਮ ਉਲਟ ਵਾ। ਉਹਨੂੰ ਹਲੇ ਸਮਝ ਨਹੀਂ ਆ ਰਹੀ ਉਹਨੂੰ ਕਹਿਣਾ ਚਾਹੀਦਾ ਸੀ ਕਿ ਸੁੱਕੇ ਵਾਲ ਲੈ ਕੇ ਫਿਰ ਰਿਹਾ ਤੇ ਲੋਕਾਂ ਆਪੇ ਹੀ ਕਹੀ ਜਾ ਰਹੇ ਯਾਰ ਤੇਲ ਜਿਹੜਾ ਨਾ ਕਿੰਨਾ ਥਿੰਦਾ ਸਾਰਾ ਮੱਥੇ ਤੇ ਆ ਗਿਆ ਇਹ ਟੈਪ ਯਾਰ ਬੈੱਡ ਤੇ ਫੱਟਾ ਲਾ ਕੇ ਮੋਟਰਸਾਈਕਲ ਚਲਾਤੀ ਕਹਿੰਦਾ ਮੈਂ ਸੌਣਾ। ਆਹੋ ਕੱਲ ਇਹਨੂੰ ਮਾਈਕ ਲਾਇਆ ਥੱਲੇ ਉਹ ਮਾਈਕ ਦੀ ਤਾਰ ਖਿੱਚ ਕੇ ਆਫ ਕਰਕੇ ਤੇ ਉਹਨੂੰ ਕਹੀ ਜਾ ਰਿਹਾ ਆਵਾਜ਼ ਕਿਉਂ ਨਹੀਂ ਆ ਰਹੀ ਦੱਸ ਯਾਰ ਤੋਬਾ। ਉਹ ਜਿਹੜਾ ਮਾਈਕ ਇੱਥੇ ਲਾਈਦਾ ਉਹਨੂੰ ਥੱਲੇ ਰੱਖਿਆ ਤੇ ਜਿਹੜਾ ਥੱਲੇ ਆ ਨਹੀਂ ਪਿਆ ਹੁੰਦਾ ਵੱਡਾ ਇਹਨੂੰ ਇੱਥੇ ਲਾਇਆ ਸਿਗਰਟ ਲਾਈਏ ਸਾਦੀ ਤੇ ਤੀਲੀ ਬਲ ਦੀ ਜੇਬ 'ਚ ਪਾਲੀ ਬਾਅਦ 'ਚ ਸੁੱਟਤੀ। ਆਹੋ ਪੁੱਠਾ ਹੋ ਗਿਆ ਸਾਜੀ ਨੂੰ ਇੱਕ ਬੰਦੇ ਨੇ ਗੱਲ ਕੀਤੀ ਉਹਦਾ ਹਲਕੀ ਆਵਾਜ਼ ਚ ਤੈਨੂੰ ਇੰਜ ਕਰਕੇ ਕਹਿੰਦਾ ਦੁਬਾਰਾ ਕਹੀਂ ਉਹ ਇੱਥੋਂ ਕਰੀਦਾ ਵਾ ਯਕੀਨ ਕਰ ਅਗਰ ਮੇਰੇ ਨੱਕ 'ਚ ਦੱਸ ਆਹੋ ਯਾਰ ਸੋਫਾ ਚੁੱਕ ਕੇ ਲੈ ਗਿਆ ਅੰਦਰੋਂ ਵਾਸ਼ਰੂਮ 'ਚ ਰੱਖਤਾ ਤੇ ਵਾਸ਼ਰੂਮ ਵਾਲਾ ਲੋਟਾ ਲਿਜਾ ਕੇ ਉਹ ਜਿੱਥੇ ਮਹਿਮਾਨ ਵਾਲਾ ਟੇਬਲ ਉਹਦੇ ਉੱਤੇ ਰੱਖਤਾ ਤੇ ਨਾਲ ਬੁੱਢੀ ਨੂੰ ਕਹੀ ਜਾ ਰਿਹਾ ਇੱਕ ਤੇ ਤੁਹਾਨੂੰ ਤਰਤੀਬ ਨਹੀਂ ਅੱਜ ਤੱਕ ਸਮਝ ਆਈ ਵੀ ਕਿੱਦਾਂ ਜਿੱਦਾਂ ਰੱਖਣਾ ਉਹ ਵੀ ਵਿਚਾਰੇ ਦੁਖੀ ਹੋਏ ਪਏ ਤੋਂ ਹਰ ਚੀਜ਼ ਉਲਟ ਪੁਲਟ ਕੀਤੀ ਜੁੱਤੀਆਂ ਫ੍ਰਿਜ 'ਚ ਰੱਖੀਆਂ ਵਾ ਤੇ ਪਿਛਲੇ ਕਮਰੇ 'ਚ ਪੇਟੀ ਦੇ ਲਾਗੇ ਸੇਬ ਰੱਖੇ ਦੱਸ ਵਾਸ਼ਰੂਮ 'ਚ ਦਾਦੇ ਦੀ ਤਸਵੀਰ ਲਾਤੀ ਪੁੱਠਾ ਹੋ ਗਿਆ। ਓਵਨ 'ਚ ਚੂਚੇ ਮਾਰੇ ਤੇ ਖੁੱਡੇ 'ਚ ਭਾਈ ਬਿਰਿਆਨੀ ਗਰਮ ਕਰ ਜੀ ਹੁਣ ਤੈਨੂੰ ਸਮਝ ਆਈ ਜਦੋਂ ਟੌਪਿਕ ਮੁੱਕਣ ਵਾਲਾ ਹੋ ਗਿਆ ਉਹ ਤੀਲੀ ਨਹੀਂ ਹੁੰਦੀ ਜਿਹੜੀ ਕੰਨਾਂ 'ਚ ਮਾਰ ਕੀ ਕਹਿੰਦੇ ਉਹਨੂੰ ਕਾਟਨ ਉਹਨੂੰ ਲੱਗਾ ਐਂ ਕਰ ਦੰਦਾਂ ਵਾਲਾ ਬ੍ਰਸ਼ ਫੜ ਕੇ ਕੱਚਾ ਇਹਦੇ ਨਿਆਣਿਆਂ ਲੱਗੇ ਸੱਪ ਫਿਰਦੇ ਆ ਤੇ ਉਹਨਾਂ ਨੂੰ ਕਹਿੰਦੇ ਉਹ ਇੱਧਰ ਆ ਜਾਓ ਉਹਦੇ ਮੂੰਹ 'ਚੋਂ ਝੱਗ ਕਢਾਣੀ ਜੇ ਸੱਪ ਨੇ ਉਹਨਾਂ ਨੇ ਕਢਾ ਦੇਣੀ। ਬੈੱਡ ਤੇ ਪੇਟੀਆਂ ਰੱਖੀਆਂ ਗੈਲਰੀ ਤੇ ਪਰੋਣੇ ਲੰਮੇ ਪਾਏ ਸਹੀ ਗੱਲ ਆ ਲੈ ਬਲੇ ਬਾਤ ਨੂੰ ਸਮਝ ਆ ਗਈ ਹੁਣ ਸਮਝ ਆਈ ਹਾਂਜੀ ਹਾਂ ਉਹ ਤਾਂ ਹੀ ਪੁੱਟਾ ਵਾ ਕਰ ਹਾਂ ਉਲਟ ਕਰਦਾ ਵਾ ਕੰਮ। ਏਡਾ ਵੀ ਨਹੀਂ ਯਾਰ ਹੁੰਦਾ ਕੋਈ ਵੀ ਬੰਦਾ ਯਾਰ। ਸਿਕਿਉਰਿਟੀ ਗਾਰਡ ਅੰਦਰ ਸੁੱਤਾ ਬਾਹਰ ਬੰਦੂਕ ਫੜ ਕੇ ਬੈਠਾ ਘਰ ਦੇ ਅੰਦਰ ਵੜ ਕੇ ਨਾ ਅੰਦਰ ਵੜ ਰਿਹਾ ਨਾਲ ਤੇ ਬੁੱਢੀ ਨੂੰ ਕਹਿੰਦਾ ਮੈਂ ਆਇਆ ਜ਼ਰਾ 10 ਮਿੰਟ ਲੈ ਯਾਰ ਕੈਸੀ ਗੱਲ ਹੈ ਯਾਰ ਗੱਡੀ ਦਾ ਹਾਰਨ ਵੱਜਾ ਬਾਹਰ ਫ੍ਰਿਜ ਦਾ ਬੂਹਾ ਖੋਲ ਗਈ ਕੌਣ ਆ ਤੇ ਧੱਕੇ ਨਾ ਬੁੱਢੀ ਬਾਹਰ ਕੱਢ ਰਹੀ ਕਿ ਜਾਓ ਬਾਹਰੋਂ ਫਿਰ ਕੇ ਆਓ ਤੇ ਕਹਿੰਦਾ ਭਾਈ ਰੱਖ ਘਰ ਹੀ ਭਾਈ ਰੱਖ ਮੈਨੂੰ ਕੰਮ ਤੇ ਨਾ ਜਾਣਦਾ ਹੀ ਮੈਨੂੰ ਇੰਜ ਕਰਕੇ ਘਰ ਵੜਿਆ ਹੀ ਤੇ ਕਹਿੰਦਾ ਖੁਦਾ ਹਾਫਿਜ਼ ਤੇ ਘਰੋਂ ਨਿਕਲ ਕੇ ਕਹਿੰਦਾ ਅਸਲਾਮ ਅਲੈਕੁਮ ਲਾਈਟ ਬੰਦ ਕਰਕੇ ਕਹਿੰਦਾ ਇੱਥੇ ਵੇ ਮੇਰਾ ਸ਼ਨਾਖਤੀ ਕਾਰਡ ਨਹੀਂ ਕਿਤੇ ਓਏ ਆਹੋ ਯਾਰ ਬਾਹਰ ਕੋਈ ਆਇਆ ਚਲਦੀ ਲਾਈਟ ਦੀ ਠੇਡੇ ਖਾਈ ਜਾ ਰਿਹਾ ਬਾਹਰ ਕੋਈ ਆਇਆ ਘਰ ਦੇ ਕਹਿੰਦੇ ਵੇਖਿਓ ਤੇ ਟੇਸ਼ਨ ਬਦਲਤਾ ਠੀਕ ਅੱਛਾ ਲੁੱਡੋ ਖੇਲਣ ਦੇ ਆ ਤੇ ਦਾਣੇ ਜਿਹੜੇ ਦਾਣੇ ਪਏ ਨਹੀਂ ਹੁੰਦੇ ਉਹਨਾਂ ਨੂੰ ਡੱਬੀ ਚੋਂ ਇੰਜ ਡੱਬੀ ਚ ਪਾ ਕੇ ਨਾ ਤੇ ਫੇਰ ਅੰਦਰ ਵੇਖ ਕੇ ਕਹਿ ਰਿਹਾ 4 ਯਾਨੀ ਦਾਣੇ ਉਧਰ ਆ ਕੇ ਡੱਬੀ ਚੋਂ ਇੰਜ ਚੁੱਕ ਰਿਹਾ ਤੇ ਕਹਿੰਦੇ 4 ਚੁੱਕ ਕੇ ਡੱਬੀ ਦੇ ਅੰਦਰ ਵੇਖ ਕੇ ਕਹਿੰਦਾ 4 ਆ ਗਏ ਦੱਸ ਤੇ ਪਿੱਛੇ ਨੂੰ ਚੱਲ ਰਿਹਾ ਗੀਟੀਆਂ ਦੱਸ ਜਿਹੜੀ ਗੋਡੀ ਪੁੱਗੀ ਕਹਿੰਦਾ ਲੋ ਮਰ ਗਈ। ਆਹੋ ਬਿੱਲੀ ਕੁੱਟੀ ਜਾਣੇ ਨੂੰ ਕਹਿੰਦਾ ਉੱਡਦੀ ਕਿਉਂ ਨਹੀਂ ਅੱਜ ਜਦੋਂ ਤੈਨੂੰ ਅੱਲਾ ਨੇ ਸਲਾਹੀ ਜੋ ਦਿੱਤੀ ਤੋੜਦੀ ਕਿਉਂ ਨਹੀਂ ਮੁਰਗੀ ਕਰਨ ਲੱਗਾ ਤਾਂ ਪੰਜੇ ਵਾਲੀ ਸਾਈਡ ਤੋਂ ਚੋਰੀ ਪਈ ਉਹ ਵਿਚਾਰੀ ਵਿਸਾਖੀਆਂ ਲੈ ਕੇ ਵਿਸਾਖੀਆਂ ਮੁਰਗੀ ਪਰਾਂ ਚ ਵਿਸਾਖੀਆਂ ਲੈ ਕੇ ਫਿਰ ਫੈਸਲ ਤੇਰਾ ਬੇੜਾ ਗਰਕ ਹੋ ਗਿਆ ਓਏ ਹੋਏ ਫੂਲ ਕਰਨ ਦੇ ਤੇ ਭਾਈ ਲੈਟ ਵਾਲੀ ਸਾਈਡ ਤੇ ਬਾਹਰ ਨੂੰ ਕੀਤੀ ਤੇ ਪੁੱਟਾਓ ਲੈਟ ਨਾਲ ਕੰਨ ਸੜ ਗਿਆ ਹਨਾ। ਡਿਸਪਲੇ ਨੇ ਕਿਹਾ ਬਾਹਰ ਕੀਤਾ ਯਾਰ ਇਹ ਕਹਿਣਾ ਚਾਹ ਪੀ ਕੇ ਉੱਤੋਂ ਸਿਰ ਦਰਦ ਤੋਂ ਗੋਲੀ ਖਾਣ ਦੇ ਪਹਿਲੇ ਅੱਛਾ ਪਹਿਲੇ ਖਾ ਗਿਆ ਤਾਂ ਹਾਂ ਇਹ ਵੀ ਪੁੱਠਾ ਹੋ ਗਿਆ ਸਾਹਬ
ਇੰਜ ਕਰਕੇ ਟੂਲ ਪਲਾਜ਼ੇ ਤੋਂ ਅੱਗੇ ਲੰਘਿਆ ਤੇ ਫੋਨ ਕਰਕੇ ਕਹਿੰਦੇ ਮੈਂ ਉੱਤਰ ਗਿਆ ਮੋਟਰਵੇ ਤੋਂ, ਉਹ ਚੜਿਆ ਵਾ। ਅੱਛਾ ਵੈਸੇ ਫੈਸਲ ਸਾਹਿਬ ਇਹ ਕੀ ਮਸਲਾ ਕੀ ਹੋਇਆ ਅੱਜ ਕੁਛ ਵੀ ਤੁਸੀਂ ਬਗੈਰ ਕਿਸੇ ਵਜ੍ਹਾ ਤੋਂ ਤੁਸੀਂ ਟਾਈ ਲਾ ਕੇ ਬਹਿ ਗਏ, ਯਾਰ ਮੈਂ ਟਾਈ ਲਾ ਗਿਆ ਜੀਨਸ ਦੇ ਨਾਲ ਤੁਸੀਂ ਡਰੈਸ ਨਹੀਂ ਸ਼ਰਟ ਸਹੀ ਪਾਈ। ਲੱਗ ਰਿਹਾ, ਸੋਹਣਾ ਲੱਗ ਰਿਹਾ। ਅੱਛਾ ਵੈਸੇ ਜਦੋਂ ਸਟਾਈਲ ਵਾਲੀ ਸ਼ਰਟ ਪਾਈ ਹੋਵੇ ਨਾ ਉਦੋਂ ਟਾਈ ਨਹੀਂ ਉੱਤੇ ਲੱਗਦੀ, ਹਾਂਜੀ ਕਿਉਂਕਿ ਤੁਸੀਂ ਸਾਰਾ ਉਹਦਾ ਸਟਾਈਲ ਤੇ ਫੈਸਲ ਸਾਹਿਬ ਲੁਕੋ ਲਿਆ। ਢਿੱਡ ਵੀ ਲਕੋ ਲਿਆ ਨਾ ਟਾਈ ਨਾਲ। ਨਹੀਂ ਉਹ ਮੈਂ ਉਹੀ ਗੱਲ ਕਰ ਰਿਹਾ ਨਾ ਕਿ ਦੇਖੋ ਨਾ ਕਿ ਮੈਂ ਤੁਹਾਨੂੰ ਪੁੱਛਿਆ ਤੁਸੀਂ ਪੁੱਠੀ ਪਾਈ, ਤੁਸੀਂ ਫਰਮਾਇਆ ਕਿ ਨਹੀਂ ਮੈਂ ਸਿੱਧੀ ਪਾਈ। ਸਾਜੀ ਉਹ ਫੈਸ਼ਨ ਹੈ ਉਸਤਾਦ ਜੀ, ਫੈਸ਼ਨ ਤੁਹਾਨੂੰ ਨਾ, ਇਹ ਤੇ ਨਹੀਂ ਤੁਸੀਂ ਪਤਾ ਫੈਸ਼ਨ ਲੁਕੋ ਕੇ ਲਿਆ ਟਾਈ ਲਾ ਕੇ। ਮੇਰੀ ਮਰਜ਼ੀ, ਮੇਰਾ ਫੈਸ਼ਨ ਮੇਰੀ ਮਰਜ਼ੀ। ਓਕੇ ਠੀਕ ਹੈ, ਚਲੋ ਠੀਕ ਹੈ। ਠੀਕ ਹੈ, ਠੀਕ ਹੈ। ਰਾਜ ਇੱਕ ਬੰਦਾ ਮੋਟਰਸਾਈਕਲ ਤੇ ਜਾਣ ਡਿਆ, ਉਹਨੂੰ ਕਹਿੰਦਾ ਘਰ ਆ, ਤੇ ਸਾਲੇ ਨੂੰ ਘਰ ਬੈਠੇ ਨੂੰ ਕਹਿੰਦਾ ਤੂੰ ਕਿੱਧਰ ਆਇਆ, ਉਹਨੂੰ ਉਠਾਤਾ। ਨਹੀਂ ਸਹੀ। ਇੱਕ ਮਹਿਮਾਨ ਆ ਕੇ ਬੈਠਾ ਤੇ ਉਹਨੂੰ ਕਹਿੰਦੇ ਮੰਗਾਓ ਫਿਰ ਬੋਤਲ ਇੱਕ ਮਹਿਮਾਨ ਆਇਆ, ਉਹਨੂੰ ਫੜ ਕੇ ਬਾਹਰ ਕੱਢ ਕੇ ਕਹਿੰਦਾ ਕਦੀ ਘਰ ਵੀ ਆ ਜਾ ਕਰੋ। ਲੈ ਆਪਣੇ ਸਹੁਰਿਆਂ ਨੂੰ ਕਹਿਣ ਡਿਆ ਮੈਂ ਤੁਹਾਨੂੰ ਜਿਗਰ ਦਾ ਟੁਕੜਾ ਦਿੱਤਾ। ਆਪਣੇ ਸਹੁਰੇ ਦੇ ਲਾਗੇ ਬੈਠਾ ਕਹਿੰਦਾ ਮੈਂ ਤੈਨੂੰ ਧੀ ਪਾਲ ਕੇ ਦਿੱਤੀ, ਉਹਦਾ ਖਿਆਲ ਰੱਖਣਾ। ਸਾਰੇ ਤੋਂ ਪਰੇਸ਼ਾਨ ਹੋਏ। ਇੱਕ ਲੜਕੀ ਹੁਣ ਉਹ ਵੀ ਅੱਗੋਂ ਸਮਝ ਗਿਆ ਐਸਾ ਉਹਦੇ ਨਾਲ ਗੱਲ ਹੀ ਪੁੱਠੀ ਕਰਦੇ ਆ। ਸਹੀ ਗੱਲ। ਮਤਲਬ ਉਹ ਕਹਿੰਦੇ ਨੇ ਬੇਟਾ ਗੱਲ ਸੁਣੀ ਤੇ ਨਹੀਂ ਸੁਣਦਾ, ਉਹ ਕਹਿੰਦੇ ਸਹੁਰਾ ਇਹਦਾ ਕਹਿੰਦਾ ਅੱਬੂ ਜੀ, ਤੇ ਕਹਿੰਦਾ ਹਾਂਜੀ। ਯਾਨੀ ਉਹਨਾਂ ਨੂੰ ਵੀ ਹੁਣ ਸਮਝ ਆਉਣੀ ਸ਼ੁਰੂ ਹੋ ਗਈ ਕਿ ਇਹਨੇ ਕਿੱਦਾਂ, ਮਤਲਬ ਇਹਨੂੰ ਚਾਹ ਦੇਣੀ ਹੋਵੇ ਨਾ ਘਰ ਦੀ ਨੇ, ਭਾਬੀ ਸਾਡੀ ਨੇ, ਤੇ ਇਹਨੂੰ ਕਹਿੰਦੀ ਫੈਸਲ ਚਾਹ ਰੋੜ ਦੋ, ਤੇ ਆ ਕੇ ਪੀਣ ਲੱਗ ਪਈ। ਉਹਨਾਂ ਨੂੰ ਸਮਝ ਆ ਗਈ, ਉਹ ਵੀ ਪੁੱਠੇ ਹੋ ਗਏ ਸਾਰੇ। ਹਾਂ ਉਹ ਕਹਿੰਦੇ ਏਦਾਂ ਕਰੋ, ਘਰ ਦੇ ਪਿਛਲੇ ਕਮਰੇ 'ਚ ਵੜ ਕੇ ਸਬਜ਼ੀ ਫੜ ਲਿਆਓ, ਤੇ ਫਿਰ ਬਾਹਰ ਚੱਲ ਜਾਂਦਾ। ਬੁੱਢੀ ਦੇ ਸਿਰ ਤੇ ਪਿਆਰ ਦਾ ਹੀ ਹੈ। ਹਾਂ ਉਹਨੂੰ ਕਹਿੰਦਾ ਤਮੀਜ਼ ਨਾਲ ਬੋਲਿਆ ਕਰ। ਯਾਰ ਏਦਾਂ ਥੋੜੀ ਹੁੰਦਾ। ਇਹ ਵੀ ਆਪਣੀ ਬੁੱਢੀ ਨੂੰ ਕਹੀ ਜਾਵੇ, ਪੁੱਠਾ ਇਹਦਾ ਵੀ ਜ਼ਿਹਨ ਪੁੱਠਾ ਹੋ ਗਿਆ। ਆਪਣੀ ਬੁੱਢੀ ਨੂੰ ਕਹੀ ਜੇ ਕਦੋਂ ਫਿਰ ਬਰਾਤ ਲੈ ਕੇ ਆਏਂਗੀ। ਹਾਂ ਆਏਗੀ। ਮੌਤ ਪੈ ਗਈ ਹੁਣ ਸਾਰਿਆਂ ਨੂੰ, ਪੈ ਗਈ। ਸਹੀ ਗੱਲ ਆ। ਹੈਂ? ਨਹੀਂ ਇਹ ਤਾਂ ਉਹੀ ਗੱਲ ਆ ਨਾ, ਅਸੀਂ ਤੇਰੇ ਤੇ ਕਰ ਰਹੇ, ਤੂੰ ਕਰੇਂਗਾ ਬਣਨੀ ਨਹੀਂ। ਕਿਉਂ ਨਹੀਂ ਬਣਨੀ? ਤੂੰ ਕੋਈ ਹੋਰ ਟਰੈਕ ਆ ਕਿਉਂ ਨਹੀਂ ਬਣਨੀ? ਯਾਰ, ਅਸੀਂ ਤੇਰੇ ਤੇ ਕਰ ਰਹੇ ਨਾ ਤਿੰਨੇ ਜਾਣੇ, ਉਹਦੇ ਦੂਸਰ ਕਿਹਨੂੰ ਕਰੇਗਾ? ਤੂੰ ਆਪਣਾ ਕੋਈ ਨਵਾਂ ਟਰੈਕ ਰੱਖ ਲੈ ਨਾ, ਇਹਦੇ ਵਿੱਚੋਂ ਹੀ ਤੂੰ ਕਰੇਂਗਾ, ਤਾਂ ਫਿਰ ਅਸੀਂ ਕਿਹਨੂੰ ਕਰਨਾ? ਅਸੀਂ ਚਾਰੇ ਹੋ ਗਏ, ਅਸੀਂ ਕਰਨੀਆਂ ਕਿਹਨੂੰ? ਹਾਂ ਸਹੀ ਗੱਲ। ਜਿਮ ਕਰਨ ਗਿਆ ਭਾਈ, ਪੈਰਾਂ ਨਾਲ ਡਮਰ ਬਣ ਕੇ ਲੰਮੇ ਪੈ ਗਏ ਤਲਕ। ਯਾਰ ਪੈਰਾਂ 'ਚ ਫੁੱਲ ਸੁੱਟ ਕੇ ਤੇ ਜੁੱਤੀ ਫੜ ਕੇ ਸੁੰਗੜ ਡਿਆ। ਯਾਰ ਕਿਸੇ ਨੇ ਇਹਨੇ ਮੁੱਛਾਂ ਰੱਖੀਆਂ ਸੀ, ਧਮਕੀ ਕਿਦਾਂ ਦੇ ਰਿਹਾ ਇੱਕ ਬੰਦੇ ਨੂੰ, ਪੂਰੇ ਭਾਰ ਨਾਲ ਅੱਖ ਐਂ ਕਰਕੇ ਨਾ, ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਹਲੇ। ਦੱਸ ਪਾਨ ਖਾਂਦੇ ਤਾਂ ਉਤਲੀ ਜੇਬੀ 'ਚ ਨਾਲ ਥੁੱਕੀ ਜਾਂਦੇ ਆ। ਇੰਜ ਆਪਣੇ ਕੰਨਪੱਟੀ ਤੇ ਪਿਸਤੌਲ ਰੱਖ ਕੇ ਉਹਨੂੰ ਕਹੀ ਜਾਂਦੇ ਆ ਸਿੱਧਾ ਹੋ ਜਾ ਓਏ। ਅੱਛਾ, ਇੱਕ ਮੋਟਰਸਾਈਕਲ ਤੇ ਦੋਸਤ ਲੰਘਿਆ, ਇਹਨੇ ਅਗਲੇ ਚੌਂਕ 'ਚ ਜਾਣਾ ਸੀ, ਤੇ ਉਹਨੂੰ ਕਹਿੰਦਾ ਯਾਰ ਮੈਨੂੰ ਨਾ ਉਹ ਅੱਗੋਂ ਕਰਕੇ ਬਾਲੀ। ਕਹਿੰਦਾ ਯਾਰ ਅਗਲੀ ਗਲੀ ਦੇ ਨੁੱਕਰ ਤੱਕ ਨਾ ਮੈਨੂੰ ਬਾਲੀ ਲੈ, ਇੱਥੋਂ ਮੈਨੂੰ ਉਤਰ ਲੈਣ ਦੇ, ਉੱਥੇ ਕਰਕੇ ਮੈਨੂੰ ਬਾਲੀ। ਪੁੱਠਾ ਹੋ ਗਿਆ। ਪਾਨ ਵਾਲੀ ਦੁਕਾਨ ਤੇ ਉਹਨੂੰ ਕਹਿਣ ਦੇ ਇੱਕ ਪਲੇਟ ਚਨੇ ਦੀ ਲਾ। ਹਾਂ ਏਡਾ ਵੀ ਨਹੀਂ ਪੁੱਠਾ ਹੋਇਆ। ਇੱਕ ਬਾਬੇ ਜੀ ਨੇ ਮੋਟਰਸਾਈਕਲ ਤੇ ਲਿਫਟ ਲਈ ਹੱਥ ਦਿੱਤਾ ਤੇ ਉਹਨੂੰ ਕਹਿੰਦਾ ਚੰਗਾ ਭਲੀ ਤੇਰੀਆਂ ਲੱਤਾਂ ਖਰਾਬ ਆ ਤੋਰ। ਨਹੀਂ ਪਾਨ ਵਾਲੀ ਦੁਕਾਨ ਤੇ ਜਾ ਕੇ ਨਾ ਉਹਨੂੰ ਕਹਿੰਦਾ ਪਾਨ ਲਾ ਦੇ, ਤੇ ਉਹਨੂੰ ਇਹਦਾ ਪਤਾ ਸੀ। ਉਹਨੇ ਸ਼ੀਸ਼ੇ ਦੇ ਪਹਿਲੇ ਸਾਰੀਆਂ ਚੀਜ਼ਾਂ ਰੱਖੀਆਂ, ਉੱਤੇ ਪੱਤਾ ਰੱਖ ਕੇ ਇੰਜ ਚੁੱਕ ਕੇ ਉਹਨੇ ਗੱਲ ਫੜੋ। ਬਸ ਕਰਿਆ ਕਰੋ ਉਸਤਾਦ ਜੀ, ਤੁਸੀਂ ਵੀ ਇਹਨਾਂ ਦੇ ਨਾਲ ਰਲ ਜਾਂਦੇ ਹੋ, ਨਾ ਕਰਿਆ ਕਰੋ ਐਂ। ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਹੈਗਾ। ਕ੍ਰਿਕਟ ਖੇਲਣ ਲੱਗੇ ਤੇ ਕੀਪਰਾਂ ਨੂੰ ਬੈਟ ਕਰਕੇ ਖਲੋਤੇ। ਮਰੂਦ ਲੈਂਦੇ ਆ ਸਾਜ ਜੀ, ਤੇ ਚੁਣ ਕੇ ਗਲੇ ਛਾਪਰ ਚ ਪਾਈ ਜਾ ਰਿਹਾ, ਤੇ ਸਹੀ ਜਿਹੜੇ ਨੂੰ ਕਹੀ ਜਾ ਰਿਹਾ ਯਾਰ ਵੀ ਵਿੱਚ ਹੀ ਰੱਖੇ ਤੁਸੀਂ। ਆਪਣੀ ਸੱਸ ਨੂੰ ਪੁੱਛਣੇ ਕਿੰਨੀ ਵਜੇ ਪੜਦੀ ਹੈ। ਕਿੰਨੂ ਲੈਣ ਗਿਆ, ਕਹਿੰਦਾ ਕਿੰਨੇ ਦੇ ਦਰਜਨ? ਉਹਨੇ ਕਿਹਾ ਜੀ 100 ਰੁਪਏ ਦੇ, ਤੇ ਦਰਜਨ ਪਾ ਕੇ ਨਾ ਕਿੰਨੂ, ਤੇ ਕਹਿੰਦਾ ਲਿਆਓ 100 ਦੇ ਦਿਓ। ਉਹਨੇ ਕਿਹਾ ਤੂੰ ਦੇਣੇ ਆ, ਤੇ ਅੱਗੋਂ ਨੂੰ ਕਹਿ ਰਿਹਾ ਕਿੰਨੂ ਕਿੰਨੇ ਲਏ? ਕਹਿੰਦਾ ਤੁਸੀਂ, ਤੇ ਕਹਿੰਦਾ ਫਿਰ ਪੈਸੇ ਤੂੰ ਦੇ ਲੈ। ਯਾਨੀ ਇਹਦੇ ਹਿਸਾਬ ਨਾਲ ਠੀਕ ਆ। ਹਾਂਜੀ ਹਾਂ, ਟ੍ਰੇਨ ਵਾਲਾ ਫਾਟਕ ਜਿਹੜਾ ਟ੍ਰੇਨ ਵਾਲ ਨੂੰ ਬੰਦ ਕਰਤਾ, ਸੜਕ ਖੁੱਲੀ ਛੱਡੀ। ਨਾਸ਼ਤਾ ਕਰਨ ਲਿਆ, ਚਨੇ ਪੂਰੀ ਪਲੇਟ ਭਰੀ, ਜਾ ਕੇ ਉਹਨੂੰ ਕਹਿੰਦਾ ਗਰੇਵੀ ਕੱਢ ਲਈ ਥੋੜੀ ਲੈ, ਆ ਭਾਜੀ ਇਹ ਚੋਂ ਥੋੜੀ ਜਿਹੀ ਗਰੇਵੀ ਕੱਢ ਲੈਣਾ। ਬਸ ਯਾਰ ਆਪਣੀ ਬੈਟਿੰਗ 'ਚ ਲੋਕ ਵਾਦਾ ਲਾਣ ਦੇ, ਪੈਰ ਰੱਖ। ਬਹੁਤ ਪਰੇਸ਼ਾਨ ਹੈ। ਕ੍ਰਿਕਟ 'ਚ ਮੈਂ ਗੋਲ ਵੀ ਕਰਨਾ ਹੁੰਦਾ। ਨਹੀਂ ਉਹ ਨਹੀਂ ਹੋਗਾ। ਕਿਉਂ ਨਹੀਂ ਨਹੀਂ ਪੁੱਠਾ ਹੀ ਹੈ ਕ੍ਰਿਕਟ 'ਚ ਗੋਲ ਕੌਣ ਕਰਦਾ? ਕ੍ਰਿਕਟ 'ਚ ਗੋਲ ਤੇ ਹੋਰ ਚੀਜ਼ ਆ ਨਾ। ਸਹੀ ਗੱਲ। ਕ੍ਰਿਕਟ 'ਚ ਇਹ ਆ ਕਿ ਵੀ ਜਿੱਥੇ ਅੰਪਾਇਰ ਨੇ, ਜਿੱਥੇ ਬੈਟਸਮੈਨ ਨਹੀਂ ਖੜਾ, ਉੱਥੋਂ ਅੰਪਾਇਰ ਲਾ ਰਿਹਾ ਗੇਂਦ ਕਰਾਉਣ। ਸਹੀ ਗੱਲ।
ਇਹ ਹੁੰਦਾ ਬੈਟਸਮੈਨ ਨੂੰ ਜਾ ਕੇ ਕਹਿੰਦਾ ਤੂੰ ਇਧਰ ਕੋ ਖਲੋਤਾ ਉਧਰ ਜਾ ਬੈਟ ਦੇ ਕੋਲ। ਇਹ ਹੁੰਦਾ ਪੁੱਠਾ ਦਿਮਾਗ ਪੁੱਠਾ ਹੋ ਗਿਆ। ਤੈਨੂੰ ਹਲੇ ਸਮਝ ਨਹੀਂ ਆ ਰਹੀ ਤੈਨੂੰ ਗੱਲਾਂ ਕੀ ਹੋ ਰਹੀਆਂ ਨੇ। ਨਹੀਂ ਇੰਨੀ ਤੇ ਆਣ ਰਹੀ ਹੈ ਨਾ। ਨਹੀਂ ਤਾਂ ਨਹੀਂ ਆ ਰਹੀ ਤੈਨੂੰ। ਸਾਈਕਲ ਨੂੰ ਮੈਂ ਕਿੱਕ ਲਵਾ ਲਈ। ਨਹੀਂ ਇਹ ਤੇ ਹੋਰ ਇਹ ਹੋਰ ਟਰੈਕ ਆ। ਤੈਨੂੰ ਟਰੈਕ ਦੀ ਸਮਝ ਨਹੀਂ ਆ ਰਹੀ ਸੋਹਣਿਆ, ਤਦੀ ਤੂੰ ਇੰਜੋਏ ਨਹੀਂ ਕਰ ਰਿਹਾ ਨਾ ਤੂੰ ਬਿਸਤੀ ਮਹਿਸੂਸ ਕਰ ਰਿਹਾ ਕਿਉਂਕਿ ਤੈਨੂੰ ਸਮਝ ਨਹੀਂ ਆ ਰਹੀ। ਮੈਨੂੰ ਗੁੱਸਾ ਜਿਹੜਾ ਡਿਆ ਬੁੱਢੇ ਨੂੰ ਕਹਿੰਦਾ ਨਹੀਂ ਸਾਈਕਲ ਦੀ ਗੱਲ ਇਹ ਹੈ ਕਿ ਸਾਈਕਲ ਤੇ ਨਾ ਸਲੋ ਜਾ ਰਿਹਾ, ਠੀਕ ਹੈ। ਤੇ ਇੱਕ ਬੰਦੇ ਨੇ ਪੁੱਛਿਆ ਕਿੱਧਰ, ਕਹਿੰਦਾ ਪਰ ਜਾ ਮੈਂ ਅੱਜ ਬਹੁਤ ਜਲਦੀ ਕਿਤੇ ਕੰਮ ਜਾ ਰਿਹਾ। ਇਹ ਹੁੰਦਾ ਪੁੱਠੀ ਸੋਚ। ਸਾਈਕਲ ਨੂੰ ਕਿੱਕ ਲਾ ਲਈ ਇਹ ਤੇ ਹੋਰ ਗੱਲ ਆ, ਕੁਰਸੀ ਦੇ ਥੱਲੇ ਪੰਜਾ ਲਾ ਲਿਆ, ਇਹ ਹੋਰ ਚੀਜ਼ਾਂ ਨੇ। ਤੈਨੂੰ ਫਾਰਮੈਟ ਦੀ ਸਮਝ ਨਹੀਂ ਆ ਰਹੀ। ਤੂੰ ਹਲੇ ਐਡਾ ਅੱਛਾ ਆਰਟਿਸਟ ਨਹੀਂਗਾ ਵੈਸੇ, ਤੇਰੀ ਅੱਲਾ ਨੇ ਸੁਣ ਲਈ ਤੁਹਾਡਾ ਬਰੀਕ ਨਹੀਂਗਾ ਮੈਨੂੰ ਤੇ ਵੈਸੇ ਤੇਰੀ ਪੁੱਛਦੇ ਅੱਲਾ ਨੇ। ਤੇ ਪਤਾ ਕਈ ਕਹਿੰਦੇ ਜਦੋਂ ਅੱਲਾ ਦਾ ਕਰਮ ਹੁੰਦਾ ਨਾ ਉਦੋਂ ਯਵਲੀਆਂ ਵੀ ਚੱਲ ਜਾਂਦੀਆਂ। ਬਸ ਤੂੰ ਉਹ ਜ਼ੇਨ 'ਚ ਰੱਖ, ਤੂੰ ਆਪਣੇ ਆਪ ਨੂੰ ਅੱਛਾ ਆਰਟਿਸਟ ਨਾ ਸਮਝ। ਤੈਨੂੰ ਸਾਡੇ ਫਾਰਮੈਟ ਦੀ ਨਹੀਂ ਸਮਝ ਆ ਰਹੀ। ਇੱਕ ਗੱਲ ਨਹੀਂ ਤੇਰੇ ਕੋਈ ਏਦਾਂ ਦੀ। ਉਸਤਾਦ ਜੀ ਇਹ ਕੰਨੇ ਨੂੰ ਕਹਿੰਦਾ ਯਾਰ ਮੈਨੂੰ ਸੜਕ ਤੇ ਪਾਰ ਕਰਾ, ਉਹ ਤੂੰ ਉਹਨੂੰ ਕਰਾਣੀ ਸੀ। ਹਾਂ ਇਹ ਗੱਲ ਆ। ਹਾਂ ਦੰਦਾਂ ਦੇ ਉੱਤੇ ਫੁੱਲ ਮਿੱਟੀ ਮੈਲ ਮਲ ਕੇ ਨਾ ਤੇ ਕਹਿ ਰਿਹਾ ਕੈਸਾ ਦੱਸ। ਬੁੱਢੀ ਨੂੰ ਕਹਿੰਦਾ ਮੇਰੇ ਨੇਲ ਕਟਰ ਲਿਆ ਕੇ ਮੇਰੇ 9 ਵਧਾ ਦੇ, ਮੇਰੇ 9 ਵਧਾ ਦੇ। ਆਹੋ ਸਹੀ ਗੱਲ ਆ। ਕੈਂਚੀ ਚੱਪਲ ਪਾ ਕੇ ਮੈਚ ਖੇਡਣ ਚਲਾ ਗਿਆ। ਅੱਛਾ ਇੱਕ ਫਿਰ ਉਹੀ ਗੱਲ ਓਏ ਉਹੀ ਗੱਲ ਹੈ, ਉਹ ਕੈਂਚੀ ਚੱਪਲ ਪਾ ਕੇ ਕਿਤੇ ਮੈਚ ਪੁੱਠੀ ਗੱਲ ਵੇ ਇਹਨੂੰ ਨਹੀਂ ਯਾਰ, ਕੈਂਚੀ ਚੱਪਲ ਪਾ ਕੇ ਕਹਿੰਦਾ ਮੇਰੇ ਤਸਮੇ ਬੰਦ ਕਰ ਦੇ। ਆ ਗੱਲ ਆ, ਇਹ ਫਾਰਮੈਟ ਜਾ ਆ ਫੈਸਲ ਨਾ ਕਰ ਤੂੰ ਕਿਉਂ ਜੇ ਨਹੀਂ ਰਲਿਆ ਜਾ ਰਿਹਾ ਨਾ ਰਲ। ਕੈਂਚੀ ਚੱਪਲ ਪਾ ਕੇ ਕਹਿ ਰਿਹਾ ਕਿ ਮੇਰੇ ਤਸਮੇ ਬੰਦ ਕਰ ਦੇ ਬੇਗਮ। ਮੈਂ ਅੱਲਾ ਦੀ ਕਸਮ ਇਹ ਕਹਿਣ ਲੱਗਾ ਸੀ, ਮੈਂ ਕਿਹਾ ਅਗਰ ਮੈਂ ਗਿਆ ਇਹਨਾਂ ਨੇ ਕਹਿਣਾ ਇੰਜ ਹੁੰਦਾ ਹੀ ਨਹੀਂ। ਮੈਂ ਕਸਮ ਖਾਣ ਨੂੰ ਤੇ ਯਾਰ ਮੈਂ ਪਹਿਲੇ ਇਹੀ ਕਹਿਣ ਲੱਗਾ। ਕਾਹਦਾ ਆਰਡਰ ਤੈਨੂੰ ਹਲੇ ਤੱਕ ਸਮਝ ਨਹੀਂ। ਘਰ ਗਿਆ ਤੇ ਘਰ ਜਾ ਕੇ ਖਾ ਪਾ ਤੇ ਕਹਿੰਦਾ ਰੋਟੀ ਚੁੱਕ ਲੋਕੋ ਮਰ ਗਿਆ ਭੁੱਖ ਨਾ ਮੈਂ ਲੈ। ਵੇਟਰ ਨੂੰ ਆਵਾਜ਼ ਮਾਰ ਕੇ ਕਹਿੰਦਾ ਆ ਫਾੜਾ ਗਲਾਸ ਗੰਦੇ ਕਰਕੇ ਲਿਆ। ਯਾਰ ਹਾਂ ਸਮਝ ਆਈ ਕੁਛ? ਨਹੀਂ ਬੰਨੀ ਆਈ ਤੈਨੂੰ ਆਉਣੀ ਵੀ ਨਹੀਂ ਬੇਟਾ। ਮੈਂ ਅਗਰ ਅੱਛਾ ਐਕਟਰ ਤੇ ਨਹੀਂ ਅੱਛਾ ਐਕਟਰ ਤੂੰ ਹੈਗਾ ਵਾ ਕੋਈ ਵੀ ਲੇਕਿਨ ਨਹੀਂ। ਇੱਕ ਕਾਮੇਡੀ ਦੀ ਫੈਸਲ ਸਾਹਿਬ ਕਾਮੇਡੀ ਦੀ ਇੱਕ ਜਿਹੜੀ ਗੇਮ ਹੁੰਦੀ ਨਾ ਹੋਰ ਹੁੰਦੀ। ਅੱਛਾ ਐਕਟਰ ਤੈਨੂੰ ਕਿਹਨੇ ਕਿਹਾ ਤੂੰ ਨਹੀਂ ਹੈਗਾ? ਯਾਰ ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਇਨਸਾਫ ਕਰਾ ਲੈਣੇ ਆ। ਚਲੋ ਕਰਾਓ ਜੀ। ਨਿਊ ਟੈਲੈਂਟ ਪੇ ਬਕਵਾਸ ਬੰਦ ਕਰ ਸਾਜੀ ਨਹੀਂ ਇਹ ਗੱਲ ਹੋਣੀ ਚਾਹੀਦੀ ਹੈ। ਨਹੀਂ ਯਾਰ ਸਾਜੀ ਇੱਕ ਮਿੰਟ ਸਾਡਾ ਇਹ ਵੇਖੋ ਇੱਕ ਬੜੀ ਵੱਡੀ ਗੱਲ ਹੋਈ ਇੱਕ ਚੈਨਲ ਦੇ ਉੱਤੇ ਤੇ ਉਹ ਗੱਲ ਜਿਹੜੀ ਮੈਨੂੰ ਤੇ ਬੜਾ ਦੁੱਖ ਵੀ ਹੋਇਆ ਤੇ ਅਜੀਬ ਜਿਹਾ ਲੱਗਿਆ ਕਿ ਇਹ ਲੋਕ ਕੌਣ ਨੇ। ਅੱਛਾ ਚੱਲ ਰਹਿਣ ਦੇ ਨਾ। ਇਹ ਜਰਾ ਚੈੱਕ ਤੇ ਕਰੋ। बेहतरीन न्यू टैलेंट गोगा पसरूरी या सज्जाद जानी। ਵਾਹ 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 ਬਿਹਤਰੀਨ ਨਿਊ ਟੈਲੈਂਟ। ਉਸਤਾਦ ਜੀ ਇੱਕ ਵੈਸੇ ਗੱਲ ਹੈ ਸਾਡੇ ਪਾਕਿਸਤਾਨ ਰਹਿਣ ਦੇ ਛੱਡ ਦੇ। ਇੱਕ ਮਿੰਟ ਗੱਲ ਕਰਨ ਤੇ ਦਿਓ ਨਾ ਸਾਜੀ। ਸਾਡੇ ਪਾਕਿਸਤਾਨ ਚ ਚੈੱਕ ਐਂਡ ਬੈਲੈਂਸ ਹੈ ਹੀ ਨਹੀਂ। ਏਡੇ ਵੱਡੇ ਚੈਨਲ ਤੇ ਬੈਠੇ ਹੋ ਤੁਸੀਂ, ਕੋਈ ਪਰਤਲ ਨਹੀਂ ਕੀਤੀ, ਕੋਈ ਬੁੰਦਕਾਰੀ ਨਹੀਂ ਕੀਤੀ ਕਿ ਇਹਦਾ ਕੀ ਲੈਵਲ ਆ। ਇੱਕ ਬੰਦਾ ਹੁਣ ਕਵੇ ਸੁਹੇਲ ਅਹਿਮਦ ਜਾਂ ਦਾਨਿਸ਼, ਸੁਹੇਲ ਅਹਿਮਦ ਜਾਂ ਫਰੀਦ, ਤੇ ਸਰ ਉਹ ਬੜੇ ਇੱਕਦਮ ਸ਼ੌਕਿੰਗ ਲੱਗਣਾ। ਜਿਸ ਬੰਦੇ ਦੇ ਬਾਰੇ ਚੋਂ ਗੱਲ ਕਰ ਰਹੇ ਨੇ ਕਿ ਸਜਾਦ ਜਾਨੀ ਦੇ ਕੰਪੈਰੀਟਿਵਲੀ ਗੋਗਾ ਪਸਰੂਰੀ ਅੱਛਾ ਜਾਂ ਸਜਾਦ ਜਾਨੀ ਅੱਛਾ, ਨਿਊ ਟੈਲੈਂਟ ਸਜਾਦ ਜਾਨੀ ਨੇ ਗੋਗਾ ਪਸਰੂਰੀ ਇੰਟਰੋਡਿਊਸ ਕਰਵਾਇਆ। ਸਿੱਧੇ ਲਫ਼ਜ਼ਾਂ ਦੇ ਵਿੱਚ ਇਹ ਸੱਚ ਵਾ, ਸਾਰੀ ਦੁਨੀਆ ਨੂੰ ਪਤਾ। ਅਭਿਨੰਦਨ ਦੇ ਸ਼ੋਅ ਤੋਂ ਗੋਗਾ ਪਸਰੂਰੀ ਦੁਨੀਆ ਤੇ ਇੱਕ ਆਰਟਿਸਟ ਬਣ ਕੇ ਨਜ਼ਰ ਆਇਆ। ਹੁਣ ਉਹਨੂੰ ਹੀ ਤੁਸੀਂ ਕੰਪੇਅਰ ਕਰਕੇ ਬਿਠਾ ਦਿਓ ਕਿ ਜਨਾਬ ਸਜਾਦ ਜਾਨੀ। ਨਹੀਂ ਇਹ ਜੋਦਾ ਵੀ ਕੀ ਕਸੂਰ ਆ? ਹੋ ਸਕਦਾ ਉਹਨੂੰ ਵੀ ਪਤਾ ਉਹਨੂੰ ਪਤਾ ਹੀ ਨਹੀਂ ਹੋਣਾ। ਨਹੀਂ ਕਿਉਂ ਨਹੀਂ ਪਤਾ ਯਾਰ? ਨਹੀਂ ਮੇਰੀ ਗੱਲ ਸੁਣ, ਗੱਲ ਇਹ ਹੁੰਦੀ ਹੈ ਚੈਨਲ ਕੋਈ ਵੀ ਹੁੰਦਾ ਨਾ, ਜਿਹੜਾ ਚੈਨਲ ਤੇ ਅਗਰ ਆਪਾਂ ਬੈਠੇ ਆ, ਆਪਾਂ ਇੱਕ ਚੈਨਲ ਤੇ ਸ਼ੋਅ ਕਰ ਰਹੇ ਆ, ਅਸੀਂ ਕੋਈ ਗੱਲ ਕਰਤੀ ਹੈ ਕਿਸੇ ਦੇ ਖਿਲਾਫ, ਕਿਸੇ ਕੋਈ ਐਸੀ ਜਿਹੜੀ ਉਹਦਾ ਜਿਹੜਾ ਕਲੇਮ ਹੁੰਦਾ ਨਾ, ਉਹ ਆਰਟਿਸਟ ਨੂੰ ਤੇ ਪਰਸਨਲ ਹੋ ਸਕਦਾ ਵਾ ਥ੍ਰੈਡ ਜਾਂ ਕੋਈ ਚੀਜ਼, ਲੇਕਿਨ ਜਿਹੜਾ ਕਾਨੂੰਨੀ ਸਾਰਾ ਸਿਸਟਮ ਉਹ ਚੈਨਲ ਤੇ ਹੁੰਦਾ। ਸਰ ਲੇਕਿਨ ਉਹ ਚੈਨਲ ਤੇ ਹੁੰਦਾ ਉਹ। ਲੇਕਿਨ ਅੱਜ ਕੱਲ ਇਹ ਚੱਲ ਪਿਆ ਕਿ ਅੱਜ ਸਟਾਰ ਦੇ ਜੀ ਇਸ ਪ੍ਰੋਗਰਾਮ 'ਚ ਜੋ ਵੀ ਕਹਿਣ ਜੀ ਉਹ ਜੀ ਆਪ ਜ਼ਿੰਮੇਦਾਰ ਆ ਜੀ। ਚੈਨਲ ਵਾਲਿਆਂ ਨੇ ਇਸ ਤੋਂ ਬਚਣ ਵਾਸਤੇ ਇਹ ਕਰ ਦਿੱਤਾ। ਸਰ ਇੱਕ ਮੇਰਾ ਕੁਐਸਚਨ ਇਹ ਵਾ ਕਿ ਸਾਡੇ ਪਾਕਿਸਤਾਨ 'ਚ ਜਿਹੜੇ ਸੀਨੀਅਰ ਔਰ ਜੂਨੀਅਰ ਜਾਂ ਇੱਕ ਖੂਬਸੂਰਤ ਕੰਮ ਜਾਂ ਬੁਰੇ ਕੰਮ ਤੇ ਸਾਰੇ ਅੱਛੇ ਕਰਦੇ, ਲੇਕਿਨ ਇੱਕ ਖੂਬਸੂਰਤ ਤੋਂ ਮੁਰਾਦ ਕਿ ਇੰਤਹਾ ਲੈਵਲ ਦਾ ਤੁਹਾਡਾ ਕੈਰੀਅਰ ਸਟਾਰਟ ਹੁੰਦਾ ਵਾ ਬੱਟ ਭੱਟੀ ਤੋਂ ਲੱਗ ਕੇ ਅੱਜ ਤੱਕ 2002-3 ਚ 2002-3 ਦੇ ਵਿੱਚ। ਤੇ ਜਿਹੜੇ ਭਾਈ ਉਸ ਤੋਂ ਪਹਿਲੇ ਵੀ ਆਹੋ FM ਤੇ FM ਜਿਹੜੇ ਮੋਹਸਨ ਖਾਨ ਭਾਈ ਨੇ, ਉਹ ਜਿਹੜੇ ਸ਼ੋਅ ਕਰ ਰਹੇ ਨੇ, ਮੋਹਸਨ ਅਬਾਸ, ਉਹਨਾਂ ਦਾ ਟੋਟਲੀ ਲਾਈਫ ਮੇਰਾ ਖਿਆਲ ਉਹਨਾਂ ਦਾ ਟੈਨਿਓਰ 30 ਸਾਲ ਹੋਏਗਾ, 30 ਸਾਲ ਦੀ ਉਮਰ ਹੋਏਗੀ ਉਹਨਾਂ ਦੀ। ਤੇ ਤੁਸੀਂ ਕੰਮ 2002 ਦੇ ਵਿੱਚ ਸ਼ੁਰੂ ਕੀਤਾ, ਯਾਨੀ ਬਟਨ ਭੱਟੀ ਜਿਹੜਾ ਸੀ ਤੁਹਾਡਾ ਉਹ ਸ਼ਾਹਕਾਰ ਸੀ, ਤੇ ਹੁਣ ਤੱਕ ਉਹਨਾਂ ਨੂੰ 22 ਸਾਲ ਹੋ ਗਏ ਨੇ ਉਹਨਾਂ ਦੀ ਜ਼ਿੰਦਗੀ ਦੇ। ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਯਾਰ ਇਸ ਬੰਦੇ ਨੇ 22 ਸਾਲ ਪਹਿਲਾਂ ਐਡਾ ਵੱਡਾ ਕੰਮ ਕੀਤਾ। ਨਿਊ ਟੈਲੈਂਟ ਆ ਕਿ ਪੁਰਾਣਾ ਟੈਲੈਂਟ? ਨਿਊ ਟੈਲੈਂਟ ਆ ਜਾਂ ਪੁਰਾਣਾ ਟੈਲੈਂਟ ਆ। ਤੇ ਫਿਰ ਉਸ ਤੋਂ ਬਾਅਦ ਤੁਸੀਂ ਚਾਚਾ ਬੂਟਾ
ਰੋਡ ਸ਼ੋਅ, ਫਿਰ ਕਿੰਨਾ ਕੁਛ ਡਬਿੰਗ ਤੇ ਇਸ ਤੋਂ ਬਾਅਦ ਗੋਗਾ ਪਸਰੂਰੀ ਅੱਛਾ ਆਰਟਿਸਟ, ਸਾਨੂੰ ਕੋਈ ਉਹਦੇ ਨਾਲ ਇਤਰਾਜ਼ ਨਹੀਂ, ਲੇਕਿਨ ਉਹਦਾ ਕੈਰੀਅਰ ਵੇਖੋ ਕਿ ਉਹਨੇ ਸਟਾਰਟ ਕੀਤਾ ਇੱਥੋਂ ਸਾਡੇ ਹੀ ਪਲੇਟਫਾਰਮ ਤੋਂ। ਸਜਾਦ ਜਾਨੀ ਨੇ ਖੁਦ ਲੈ ਕੇ ਆਏ, ਸਾਹਮਣੇ ਲੈ ਕੇ ਆਏ, ਤੇ ਉਹਨੂੰ ਇਹਦੇ ਮੱਦੇ ਮੁਕਾਬਲ ਖਿਲਾਰ ਕੇ ਪੁੱਛਦੇ ਨੇ ਕਿ ਜੀ ਇਹਨਾਂ ਚੋਂ ਬਿਹਤਰੀਨ ਕਿਹੜਾ। ਇਨਸਾਫੀ ਹੈ ਬਈ। ਇਹ ਕੋਈ ਸਿਸਟਮ ਨਹੀਂ ਅੱਜ ਕੱਲ, ਕੋਈ ਹਿਸਾਬ ਨਹੀਂ ਸਰ ਅਸੀਂ ਦੁੱਖ ਸਾਨੂੰ ਇਸ ਚੀਜ਼ ਦਾ ਹੋਣਾ ਚਾਹੀਦਾ, ਜਿਹੜੀ ਸੱਚ ਗੱਲ ਉਹਨੂੰ ਮੰਨੀਏ ਤਾਂ ਸਹੀ ਨਾ, ਕੋਈ ਰੌਲਾ ਨਹੀਂ, ਕਿ ਅਸੀਂ ਜੇ ਕਰਨ ਦੇ ਨਾ ਕਿਸੇ ਨੂੰ ਵੱਡਾ ਛੋਟਾ ਕਰਨ ਦਾ ਇਹੋ ਹੀ ਹੁੰਦਾ ਨਾ, ਤੇ ਫਿਰ ਉਹਦੇ ਨਾਲ ਮੱਦੇ ਮੁਕਾਬਲ ਉਹ ਬਰਾਬਰੀ ਕਾ ਵੀ ਹੋਤਾ ਤਾਂ ਸਭ ਰਾਜ ਆਤਾ। ਉਹ ਜਿਹੜਾ ਸ਼ੇਰ ਅੱਗੇ ਸਾਨੂੰ ਬਰਾਬਰੀ ਦਾ ਵੀ ਕੋਈ ਬੰਦਾ ਲਿਆ ਕੇ ਕਿਵੇਂ ਤੁਸੀਂ ਤੁਹਾਡਾ ਬਣਦਾ ਸੀ ਕਿ ਨਸੀਮ ਵਿੱਕੀ ਜਾਂ ਸਜਾਦ ਜਾਨੀ, ਲੇਕਿਨ ਨਸੀਮ ਵਿੱਕੀ ਉਹ ਤਾਂ ਅਸੀਂ ਕਹਾਂਗੇ ਕਿ ਨਸੀਮ ਵਿੱਕੀ ਸਾਹਿਬ ਅੱਛੇ ਲੈਵਲ ਤੇ ਨਜ਼ਰ ਆ ਰਿਹਾ ਤੁਹਾਡੀ ਆਲਾ ਦਰਫੀ ਵੀ ਥੋੜਾ ਨਹੀਂ ਯਾਰ, ਗੱਲ ਇਹ ਹੈ ਕਿ ਦੇਖੋ ਭਾਵੇਂ ਸਾਰਾ ਕੁਝ ਮੈਂ ਕਰ ਰਿਹਾ, ਲੇਕਿਨ ਮੈਂ ਕਿੰਨੀ ਵਾਰੀ ਇਹ ਗੱਲ ਕਹੀ ਹੈ, ਸਰਦਾਰ ਸਾਹਿਬ ਮੈਨੂੰ ਮਿਲੇ ਨੇ, ਵਿੱਕੀ ਸਾਹਿਬ ਮਿਲੇ ਨੇ, ਮੈਨੂੰ ਅਕਰਮ ਦਾਸ ਸਾਹਿਬ, ਫਿਰ ਆ ਜਿਹੜੇ ਸਖਾਵਤ ਭਾਈ, ਮੈਂ ਇਹਨਾਂ ਨੂੰ ਕੈਸਰ ਭਾਈ, ਮੈਂ ਇਹਨਾਂ ਨੂੰ ਮੂੰਹ ਤੇ ਕਹਿੰਦਾ ਕਿ ਯਾਰ ਮੈਂ ਮਤਲਬ ਤੁਹਾਨੂੰ ਅਸੀਂ ਵੇਖਦੇ ਰਹੇ, ਭਾਵੇਂ ਸਾਡੇ ਅੰਦਰ ਇੱਕ ਹੋਰ ਚੀਜ਼ ਸੀ, ਸਾਡੇ ਅੰਦਰ ਜੁਗਤ, ਲੇਕਿਨ ਅਸੀਂ ਜਿਹੜਾ ਫਾਰਮੈਟ ਹੈ ਸਟਾਈਲ, ਅਸੀਂ ਤੁਹਾਨੂੰ ਵੇਖ ਕੇ ਇੰਜੋਏ ਕਰਦੇ ਰਹੇ ਤੁਹਾਡੇ ਡਰਾਮੇ, ਤੁਸੀਂ ਸੀਨੀਅਰ ਹੋ, ਔਰ ਉਹਨਾਂ ਨੇ ਜਦੋਂ ਅੱਧੀ ਜ਼ਬਾਨ ਨਾਲ ਜਿੱਥੇ ਮੈਨੂੰ ਆਵਾਜ਼ ਮਾਰੀ ਆਪਾਂ ਜਾਂਦੇ ਨੇ ਜੀ ਬਿਲਕੁਲ ਇਸੇ ਤੇ ਫਿਰ ਤੇ ਉਹ ਇਹ ਗੱਲ ਨਹੀਂ ਇਹ ਇਦਾਂ ਦੀਆਂ ਹਾਲੇ ਇਦਾਂ ਦਾ ਜਦੋਂ ਹੁੰਦਾ ਨਾ ਹਿਸਾਬ ਕਿਤਾਬ, ਉਦੋਂ ਇਹ ਚੱਲਦੇ ਹੀ ਰਹਿੰਦੇ, ਇਹਨਾਂ ਦਾ ਕੀ ਹਿਸਾਬ ਕਿਤਾਬ ਕਰਨਾ, ਛੱਡ ਦਿਓ ਗੱਲ ਤੁਸੀਂ ਯਾਰ ਉਹਨੇ ਉਥੇ ਕਿਹਾ ਹੈ ਕਿ ਸ਼ੋਅ ਦੇ ਵਿੱਚ ਫੈਸਲਨਾਮੇ ਕਿ ਅਜੇ ਦੇਊਗਾ, ਠੀਕ ਹੈ। ਹਾਂਜੀ ਉਹਨਾਂ ਨੇ ਕਿਹਾ ਕਿ ਨਾ ਦੋਵੇਂ ਹੀ ਨੇ ਅਜੇ ਦੇਵਗਨ ਉਹਨਾਂ ਨੇ ਕਿਹਾ ਆਕਬ ਜਵੇਦ, ਫਰੀਦ ਦਾ ਜਵਾਬ ਦਰੁਸਤ ਸਤਾਜ ਕੇ ਤਾਂ ਦੋ ਵੇ। ਆਹੋ ਠੀਕ ਹੈ ਜੀ। ਮੈਂ ਤਕਲੀਫ ਗੱਲ ਕਰ ਰਿਹਾ ਕਿ ਮੋਹਸਨ ਅਬਾਸ ਸਾਹਿਬ ਜਿਹੜੇ ਏਡੇ ਵੱਡੀ ਸੀਟ ਤੇ ਬੈਠੇ, ਇੱਕ ਨੈਸ਼ਨਲ ਟੀਵੀ ਤੇ ਬੈਠੇ, ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਇੱਕ ਬੰਦੇ ਦੀ ਸਟਰਗਲ ਮਿਹਨਤ ਆ। ਉਹ ਭਾਈਜਾਨ ਉਹ ਚੈੱਕ ਐਂਡ ਬੈਲੈਂਸ ਨਹੀਂ ਹੈਗਾ, ਐਂਕਰ ਹੋਰ ਹੁੰਦਾ ਵਾ, ਐਂਕਰ ਹੋਰ ਚੀਜ਼ ਹੁੰਦੀ ਹੈ, ਐਂਕਰ ਹੋਰ ਟੈਲੈਂਟ ਆ। ਐਕਟਰ ਸਕ੍ਰਿਪਟ ਦੇਖ ਕੇ ਪੜ੍ਹ ਲੈਣਾ, ਥੋੜਾ ਰੋ ਕੇ ਡਾਇਲੌਗ ਬੋਲ ਲੈਣੇ, ਠੀਕ ਹੈ ਨਾ, ਥੋੜਾ ਇਮੋਸ਼ਨਲ, ਉਹ ਹੋਰ ਚੀਜ਼ ਆ। ਐਂਕਰ ਨੂੰ ਤੇ ਵੀ ਪਾਬੰਦੀ ਹੁੰਦੀ ਕਿ ਤੂੰ ਬਹੁਤ ਜ਼ਿਆਦਾ ਲਾਊਡ ਹੱਸਣਾ ਨਹੀਂ ਕਿਸੇ ਗੱਲ ਤੋਂ। ਇੱਥੇ ਤੇ ਐਂਕਰ ਨੱਚੀ ਟੱਪੀ ਫਿਰਦੇ ਆ, ਐਂਕਰ ਤੇ ਭਾਵੇਂ ਨਾ ਤੈਨੂੰ ਇੰਜ ਲੱਗੇਗਾ ਐਂਕਰ ਘਾਟਾ ਤੇ ਮਤਲਬ ਕੋਈ ਪਸੂਟੀਆਂ ਮਾਰ ਰਹੇ ਨੇ, ਆਹ ਥੜਾ ਲਾ ਹਾ ਲਾ ਇੱਧਰ ਨੂੰ ਐ ਨੂੰ ਕੈਮਰਾ ਤੇ, ਉਹ ਇਹ ਕਿਹੜਾ ਐਂਕਰ ਹੁੰਦਾ ਵਾ। ਲੇਕਿਨ ਹੁਣ ਇਹ ਕੰਮ ਸ਼ੁਰੂ ਹੋ ਗਿਆ, ਹੁਣ ਇੱਧਰ ਨੂੰ ਸ਼ੁਰੂ ਹੋ ਜਾਏਗਾ। ਐਂਕਰ ਆਫਤਾਬ ਇਕਬਾਲ ਸਾਹਿਬ ਐਂਕਰ ਨੇ, ਕਦੀ ਦੇਖਿਆ ਉਹਨਾਂ ਨੂੰ ਉੱਠ ਕੇ ਵੀ ਖਲੋਤੇ ਹੋਣ, ਕਦੀ ਦੇਖਿਆ ਉਹਨਾਂ ਨੂੰ ਕੋਈ ਡਿੱਗ ਪਏ ਹੋਣ ਹੱਸ-ਹੱਸਦੇ। ਕਿਹੜੀ ਨੈਸ਼ ਗੱਲ ਆਫਤਾਬ ਸਾਹਿਬ ਦੇ ਪ੍ਰੋਗਰਾਮ 'ਚ ਕੀਤੀ ਹੈ ਗੁਣੀ ਲੋਕਾਂ ਨੇ, ਅਮਾਨ ਸਾਹਿਬ ਨੇ। ਐਂਕਰ ਦੀ ਇੱਕ ਸ਼ਖਸੀਅਤ ਹੀ ਹੋਰ ਹੁੰਦੀ, ਉਹ ਐਕਟਰ ਨਹੀਂ ਹੁੰਦਾ। ਔਰ ਹਰ ਕੋਈ ਇੱਥੇ ਹੁਣ ਜਿਹਦਾ ਦਿਲ ਕਰਦਾ ਉਹ ਕਹਿੰਦਾ ਮੈਂ ਸ਼ੋਅ ਕਰਦਾ, ਐਂਕਰ ਮੈਂ ਆ, ਉਹ ਲੱਗ ਹੀ ਨਹੀਂ ਰਿਹਾ ਹੁੰਦਾ ਐਂਕਰ। ਐਂਕਰ ਦਾ ਬਹਿਣਾ ਹੋਰ ਹੁੰਦਾ ਸੀਟ ਤੇ, ਗੈਸਟ ਦਾ ਬਹਿਣਾ ਹੋਰ ਹੁੰਦਾ। ਐਂਕਰ ਦੀਆਂ ਲੱਤਾਂ, ਐਂਕਰ ਲੱਤ ਰੱਖ ਕੇ ਨਹੀਂ ਬਹਿ ਸਕਦਾ, ਗੈਸਟ ਲੱਤ ਰੱਖ ਕੇ ਬਹਿ ਸਕਦਾ। ਇਹ ਐਂਕਰ ਦੀ ਤੇ ਗੈਸਟ ਦੀ ਆਪਸ 'ਚ ਫਰਕ ਆ ਭਾਈਜਾਨ। ਐਂਕਰ ਹੋਰ ਚੀਜ਼ ਹੁੰਦੀ ਹੈ, ਕੁਛ ਅਲਫਾਜ਼ ਐਂਕਰ ਨਹੀਂ ਕਹਿ ਸਕਦਾ, ਕੁਛ ਅਲਫਾਜ਼ ਗੈਸਟ ਨਹੀਂ ਕਹਿ ਸਕਦਾ। ਐਂਕਰ ਕਦੀ ਨਹੀਂ ਦੇਖੇਗਾ ਇੰਜ ਲੱਤ ਰੱਖ ਕੇ ਇੰਜ ਕਰਕੇ ਪਿੱਛੇ ਬੈਠਾ ਇੰਟਰਵਿਊ ਲੈ ਰਿਹਾ ਹੋਵੇ, ਕਦੀ ਦਿਖਾਈ ਮੈਨੂੰ। ਫਾਰਮੈਟ ਹੀ ਨਹੀਂ ਗਾ ਐਂਕਰ ਦਾ। ਐਂਕਰ ਆਪਣੀ ਕੁਰਸੀ ਤੋਂ ਉੱਠ ਕੇ ਨੱਚਦਾ ਭੱਜਦਾ ਫਿਰੇ, ਫਾਰਮੈਟ ਹੀ ਨਹੀਂ ਗਾ ਐਂਕਰ ਦਾ। ਤੇ ਜਦੋਂ ਹੁਣ ਇੱਕ ਆਰਟਿਸਟ ਨੇ ਕਹਿਣਾ ਵੀ ਮੈਂ ਹੀ ਐਂਕਰ ਹਾਂ, ਮੈਂ ਵੀ ਐਂਕਰ ਵੀ ਮੈਂ ਬਣ ਜਾਵਾਂਗਾ, ਉਹ ਖੋਤਾ ਘੋੜਾ ਇੱਕੋ ਟਾਈਪ ਹੋ ਗਿਆ। ਐਂਕਰ ਤੇ ਦੁਨੀਆ ਹੀ ਹੋਰ ਹੁੰਦੀ ਹੈ, ਉਹ ਤੇ 50 100 ਹਜ਼ਾਰਾਂ ਆਰਟਿਸਟਾਂ ਦੇ ਵਿੱਚੋਂ ਇੱਕ ਹੁੰਦਾ ਜਿਹੜਾ ਐਂਕਰ ਬਣਦਾ। ਮੋਇਨ ਅਖਤਰ ਸਾਹਿਬ ਨੂੰ ਬਣਾ ਐਂਕਰ, ਅਨਵਰ ਮਸੂਦ ਸਾਹਿਬ ਐਂਕਰ ਨੇ, ਠੀਕ ਆ ਜੀ। ਵਾਸਫ ਭਾਈ, ਵਾਸਫ ਚੌਧਰੀ ਦੇਖਿਆ ਕਦੀ ਉੱਠ ਕੇ ਨੱਸਦੇ ਭੱਜਦੇ ਫਿਰ? ਐਂਕਰ ਦੇ ਸਿਰ ਤੇ ਪੂਰਾ ਪ੍ਰੋਗਰਾਮ ਹੁੰਦਾ, ਉਹਨੇ ਗੱਲ ਕਢਾਉਣੀ ਹੁੰਦੀ ਹੈ, ਉਹਦੇ ਹੱਥ 'ਚ ਹੁੰਦਾ ਹੈ ਕਿ ਮੈਂ ਪ੍ਰੋਗਰਾਮ ਕਿੱਦਾਂ, ਮੇਰਾ ਪ੍ਰੋਗਰਾਮ ਇੰਜ ਜਾ ਰਿਹਾ, ਉਹਨੂੰ ਮੈਂ ਇੰਜ ਕਿੱਦਾਂ ਲੈ ਕੇ ਜਾਣਾ। ਇੱਥੇ ਹੋਸਟ ਨਹੀਂ, ਇੱਥੇ ਅਗਲੇ ਦੀ ਮਿਹਰਬਾਨੀ ਹੈ। ਸ਼ੋਅ ਹੁੰਦਾ ਹੈ ਫਰੀਦ ਸਾਹਿਬ ਜਿਹਦੇ 'ਚ ਜਿੱਡਾ ਮਰਜ਼ੀ ਵੱਡਾ ਆਰਟਿਸਟ ਆਵੇ, ਸ਼ੋਅ ਪਹਿਲਾਂ ਹੀ ਵੱਡਾ ਹੋਵੇ। ਆਰਟਿਸਟ ਦੇ ਲੈਵਲ ਦੇ ਨਾਲ ਸ਼ੋਅ, ਇੱਥੇ ਆਰਟਿਸਟ ਦੇ ਲੈਵਲ ਦੇ ਨਾਲ ਸ਼ੋਅ ਤੇ ਥੱਲੇ ਹੋ ਰਹੇ ਨੇ। ਗੈਸਟ ਅੱਛਾ ਆ ਗਿਆ ਤਾਂ ਸ਼ੋਅ ਅੱਛਾ ਹੋ ਗਿਆ, ਗੈਸਟ ਮਾੜਾ ਆ ਗਿਆ ਤਾਂ ਸ਼ੋਅ ਮਾੜਾ ਹੋ ਗਿਆ। ਤੇ ਐਂਕਰ ਦਾ ਕੀ ਕੰਮ ਆ? ਐਂਕਰ ਹੋਵੇ ਤੇ ਤੂੰ ਅਨਨੋਨ ਬੰਦਾ ਬਿਠਾ ਦੇ, ਤੇ ਭਾਵੇਂ ਸ਼ਾਨ ਸਾਹਿਬ ਨੂੰ ਬਿਠਾ ਦੇ। ਸ਼ੋਅ ਹੁੰਦਾ ਵਾ ਜਿਹਦੇ 'ਚ ਜਿੱਡਾ ਮਰਜ਼ੀ ਵੱਡਾ ਸ਼ੋਅ ਐਡੇ ਲੈਵਲ ਤੇ ਖੜਾ ਵਾ ਕਿ ਜਿੱਡਾ ਮਰਜ਼ੀ ਵੱਡਾ ਆਰਟਿਸਟ ਆਵੇ, ਸ਼ੋਅ ਤੋਂ ਥੱਲੇ ਹੀ ਲੱਗੇ, ਸ਼ੋਅ ਤੋਂ ਨੀਵਾਂ ਲੱਗੇ, ਸ਼ੋਅ ਵੱਡਾ ਹੋਵੇ।
ਸਾਡੀ ਪ੍ਰੋਬਲਮ ਇਹ ਹੈ ਕਿ ਬੰਦੇ ਚੰਗੇ ਚਲੇ ਗਏ ਤੇ ਸ਼ੋਅ ਚੰਗਾ ਹੋ ਗਿਆ, ਬੰਦੇ ਮਾੜੇ ਚਲੇ ਗਏ ਤੇ ਸ਼ੋਅ ਥੱਲੇ ਹੋ ਗਿਆ। ਇਹ ਕਿਹੜਾ ਸ਼ੋਅ ਹੁੰਦਾ? ਇਹ ਕੋਈ ਸ਼ੋਅ ਨਹੀਂ ਹੁੰਦਾ। ਲੇਕਿਨ ਸਮਝਾਵੇ ਕੌਣ? ਕਿੱਥੇ ਜਾਓਗੇ ਤੁਸੀਂ? ਇੱਕ ਦੌਰ ਦੇ ਵਿੱਚ ਜਿਹੜੇ ਡਾਇਰੈਕਟਰ ਪ੍ਰੋਗਰਾਮ ਹੁੰਦੇ ਨੇ ਨਾ ਚੈਨਲਾਂ ਤੇ, ਉਹ ਟੈਲੈਂਟ ਕੱਢਦੇ ਸੀ। ਡਾਇਰੈਕਟਰ ਬਹੁਤ ਸਾਰੇ ਨੇ ਜੀ, ਫਲਾਂ ਜਗ੍ਹਾ ਤੇ ਇੱਕ ਬੰਦਾ ਗਿਆ, ਆ ਜਿਹੜੇ ਏਡੇ ਵੱਡੇ ਜੀ ਦਲੀਪ ਸਾਹਿਬ ਨੇ, ਕਿੱਦਾਂ ਆਏ, ਇਹ ਫਲਾਣਾ ਆਰਟਿਸਟ ਕਿੱਦਾਂ ਆ ਜਨਾਬ ਜੀ। ਇੱਕ ਡਾਇਰੈਕਟਰ ਗਿਆ ਪਾਨ ਵਾਲੀ ਦੁਕਾਨ ਤੇ, ਇੱਕ ਬੰਦਾ ਕਹਿੰਦਾ ਜੀ ਮੈਂ ਪਾਨ ਖਾ ਰਿਹਾ ਸੀ, ਪਤਾ ਨਹੀਂ ਕਿਹੜੇ ਆਰਟਿਸਟ, ਮੈਂ ਥੋੜ੍ਹੇ ਦਿਨ ਪਹਿਲੇ ਉਹਦਾ ਹਿਸਟਰੀ ਸੁਣ ਰਿਹਾ ਕਿ ਮੈਂ ਪਾਨ ਖਾ ਰਿਹਾ ਸੀ ਤਾਂ ਉੱਥੇ ਫਲਾਣਾ ਡਾਇਰੈਕਟਰ ਹੈ, ਉਹਨੇ ਮੈਨੂੰ ਸਿਰਫ ਝਾਤੀ ਮਾਰੀ ਹੈ, ਉਹਨੇ ਕਿਹਾ ਫਿਲਮ 'ਚ ਕੰਮ ਕਰੇਗਾ। ਉਹ ਹੁੰਦੇ ਨੇ ਡਾਇਰੈਕਟਰ। ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਸਾਡੇ ਅੰਦਰ ਕੀ ਆ। ਉਹ ਰੁੱਖਪੁਣਾ ਦੇਖਦੇ ਨੇ, ਅੱਖ ਦੇਖਦੇ, ਨਕਸ਼ਿਆਂ ਦੇਖ ਕੇ, ਗੱਲਬਾਤ ਦੇਖ ਕੇ 2 ਮਿੰਟ 'ਚ ਅਗਲੇ ਕਹਿੰਦੇ बेटा बात सुनो, फिल्म में काम करोगे? तो फिर उन्होंने दुनिया ते ना होंदा। उस ही डायरैक्टर नूं बाद च बंदा कोई मैं तो नहीं जानता, मैं तो एक फिल्म च काम कीता सी, ये तुसीं मशहूर कीता, एक फिल्म च मैनूं चांस मिलिया सी। किद्दां चांस मिलिया सी ये नहीं मैं दसना। कौन सी जिन्हें पान वाली दुकान तो कहा सी कि काम करेगा, ये नहीं मैं दसना। उहदे नाल ही बुगज समझ आ रही गल दी। ते सर एंकर बहुत, मैं घंटा बोल देना एंकर दे विच की हुंदा। एंकर किहनूं कहंदे आ? एंकर दी तोड़ ही नहीं हुंदी गैस्टां वाली, एंकर दी बहनी उठनी होर हुंदी है। कुर्सी ते एंकर कदी भी 80% कुर्सी छड्ड के ते 20% ते माड़ी जी एक चिपर रख के नहीं बहेगा। एंकर दा की काम आ कि पूरा सोफा छड्ड के ते नुक्कर ते इंज करके बवे? ओह इह किहड़ा एंकर हुंदा? एंकर दा भार हुंदा, एंकर दा फ्रेम हुंदा, पता लगदा यार मालक आ प्रोग्राम का। और एंकर होंदा जिन्हें डिगन नहीं देना प्रोग्राम, भावें गैस्ट उहदा माड़ा बैठा, उन्होंने पता मैं की करना। इत्थे उहनूं जिहड़ा जे गैस्ट चंगा आ गया, प्रोग्राम की रेटिंग आ गई है, उस तो बाद उस गैस्ट नूं कहना फिर आ जा, फिर आ जा। यानी मुहताजगी गैस्टां दी आ। शो च किहड़ी पावर आ तुहाडी च? शो किहड़ा पावरफुल आ? शो दे विच की आ? नुमान जा साहब एंकर बैठे होण, अगे जिहड़ा मर्जी बैठा होवे शो वड्डा लगेगा। अगे भावें आ बैठा होवे, भावें मैं बैठा हो, शान साहब भी बैठे होण, नुमान जाज वड्डा लगेगा बैठा। समझ आ रही गल दी? ते गल इत्थे जिहड़ा मर्जी कही जो, जिद्दां मर्जी कही जो, जिद्दां मूँह चुकदा। अच्छा वो डायरैक्टर वो हुंदे सी। हुण डायरैक्टर किहड़े ने जिन्हां ने मैस कम्युनिकेशन कीता, बस तनख्वाह 6-6 लाख आ, ते मैं चला गया ना तो उन्होंने नहीं पता इहदे कोल की काम लैणा। क्या करोगे आप? सही है। आप क्या कर सकते हो? मैं कहना जी मेरे पास ये कोई आइडिया दो। डायरेक्टर प्रोग्राम मैं आइडिया देना वा 2-3, अच्छा ये ठीक है, ये कर लेते हैं। तो भाई तू कहता ले रहे 6, तू मैनू कहे मैं नहीं तेरे को आ काम लेना। सैलरी तो इस चीज दी। समझ आ रही? हुण टैलेंट नहीं है, पढ़ाई रह गई है, इंग्लिश रह गई है, बोधे अच्छे रह गए ने, स्टाइल अच्छे रह गए ने, एनकां ला के शर्टां पा के वो रह गया, विच कुछ नहीं, मत्था ही प्लस्तर। हाँ जी बस विच कुछ भी नहीं रहा। ते बड़ी बारी मैंने इस तरह होया जी, फलां जो प्रोड्यूसर है प्रोग्राम के डायरेक्टर है वो मिलना चाहते, बड़िया चैनलों पर जो मेरा स्ट्रगल का दौर, वो मैंने कहते मैं उन्होंने कहना सी मेरे को लवो काम नहीं, तुम क्या कर सकते हो? भी मैं ही दसना आ कर सकदा, अच्छा करके लाओ, हाँ ये ठीक है जी चला दो, तो क्रेडिट सारा उन्हें ले लेना। डायरेक्टर ने काम कराया जी सजाद जानी को, नसीम विक्की को, फलाने को, उनको आप उन्होंने पता ही नहीं। फरीद साहब मैं 15-16 साल का सी ਜਦੋਂ ਦਾ ਮੈਂ ਗੋਰਾ ਵੇਖਣਾ ਸ਼ੁਰੂ ਕੀਤਾ। ਗੋਰਿਆਂ ਦੇ ਟਾਕ ਸ਼ੋ, ਇੰਡੀਅਨ ਟਾਕ ਸ਼ੋ, ਐਕਟਰਾਂ ਨੂੰ ਡਾਇਰੈਕਟਰ ਕੀ ਹੁੰਦਾ, ਮਿਊਜ਼ਿਕ ਡਾਇਰੈਕਟਰ ਕੀ ਹੁੰਦਾ, ਤੇ ਮੈਂ ਸਿੱਖਿਆ ਕਿ ਕੀ ਕੰਮ ਹੁੰਦਾ। ਮੈਂ ਆਪਣੇ ਆਪ ਨੂੰ ਹਾਲੇ ਇਸ ਕਾਬਲ ਹੀ ਨਹੀਂ ਸਮਝਦਾ। ਅਸੀਂ ਇੱਥੇ ਬੈਠੇ ਬਟ ਠੀਕ। ਤੇ ਦੂਸਰੀ ਗੱਲ ਇਹ ਕਿ ਸਰ ਇਹ ਜਿਹੜੇ ਲੋਕ ਨੇ ਨਾ ਫਰੀਦ ਸਾਹਿਬ, ਮੈਂ ਕਈ ਵਾਰੀ ਇਹ ਗੱਲ ਕਹਿਤੀ, ਇਹ ਮੇਰੇ ਲਈ ਕਾਫੀ ਨੇ, ਮੇਰੇ ਜਿਹੜੇ ਅੱਲਾ ਨੇ ਮੈਨੂੰ ਇਹ ਦੇ ਦਿੱਤੇ ਨੇ ਨਾ, ਇਹ ਕਾਫੀ ਨੇ। ਇਹਨਾਂ 'ਚ ਇੱਕ ਬੰਦਾ ਐਸਾ ਜਿਹੜਾ ਲੱਖ ਬੰਦੇ ਦੇ ਬਰਾਬਰ ਹੈ। ਮੈਨੂੰ ਭੀੜ ਨਹੀਂ ਚਾਹੀਦੀ, ਮੈਨੂੰ ਨਹੀਂ ਚਾਹੀਦਾ ਮਿਲੀਅਨਸ ਵਿਊਜ਼ ਵੱਜੀ ਜਾਣ, ਤੇ ਰਾਬਤਾ ਵੀ ਕੋਈ ਚੀਜ਼ ਹੁੰਦੀ, ਤਲਕ ਹੁੰਦਾ। ਇਹ ਸਾਡੀ ਸਾਹਾਂ ਨਾਲ ਸਾਹ ਲੈਂਦੇ ਆ। ਘੰਟਾ ਪ੍ਰੋਗਰਾਮ ਹੋ ਜੇ ਲੇਟ, ਤੁਹਾਨੂੰ ਇੰਝ ਹੁੰਦਾ ਜਿਵੇਂ ਮਾਂ ਦਾ ਪੁੱਤਰ ਨਹੀਂ ਨਾ ਘਰ ਆਉਂਦਾ ਤੇ ਉਹ ਕਹਿੰਦੀ ਪਤਾ ਕਰ ਅੱਜ 10 ਵਜੇ ਆਉਂਦਾ ਸੀ, ਨਹੀਂ ਆਇਆ। ਇਹ ਇੰਝ ਸਾਡੇ ਨਾਲ ਟਰੀਟ ਕਰਦੇ। ਸਮਝ ਆ ਰਹੀ? ਤੇ ਮੈਂ ਇਹਨਾਂ ਨੂੰ ਅਹਿਮੀਅਤ ਦਿੱਤੀ ਬਜਾਏ ਦੇ। ਮੈਨੂੰ ਰੋਜ਼ ਫੋਨ ਆਉਂਦੇ ਨੇ ਚੈਨਲਾਂ ਤੋਂ, ਦੱਸ ਕਿਹੜਾ ਸੈੱਟ ਲੱਗ ਦਈਏ, ਦੱਸ ਇੱਦਾਂ ਕਰੀਏ, ਆਪਣੀ ਟੀਮ ਲੈ ਗਿਆ। ਮੈਂ ਨਹੀਂ ਕਰਨਾ ਜੀ। ਤੇ ਲਿਆਦਾ ਗੱਲ ਇਹ ਹੈ ਕਿ ਉਹ ਇਸ ਗੱਲ ਨੂੰ ਛੱਡ ਦਿਓ ਕਿ ਵੀ ਇਹ ਉਹਨਾਂ ਨੇ ਆਹ ਕਹਿਤਾ ਤੇ ਆਹ ਕਹਿਤਾ ਤੇ ਆਹ ਕਹਿਤਾ। ਠੀਕ ਹੈ ਨਾ? ਆਗਮ ਮਾਜੇ ਸਾਹਿਬ ਨੇ ਅੱਗੋਂ ਕਿਹਾ ਨਾ ਸਜਾਦ ਜਾਨੀ, ਤੇ ਉਹਨਾਂ ਨੇ ਅੱਗੋਂ ਕਿਹਾ ਕਿ ਇਹ ਤੁਸੀਂ ਉਹਦੇ ਬੋਗਸ 'ਚ ਤਾਂ ਨਹੀਂ ਕਹਿ ਰਹੇ?
ਉਹਨੇ ਕਿਹਾ ਤੁਸੀਂ ਉਹਦੇ ਬੋਗਸ 'ਚ ਤਾਂ ਨਹੀਂ ਇਹ ਗੱਲ ਕਹਿ ਰਹੇ ਸਜਾਦ ਜਾਨੀ, ਯਾਨੀ ਉਹਦੇ ਦਿਲ 'ਚ ਇਹ ਸੀ ਕਿ ਵੱਡਾ ਉਹ ਆ, ਲੇਕਿਨ ਤੁਸੀਂ ਜਾਣ ਕੇ ਤਾਂ ਨਹੀਂ ਸਜਾਦ ਜਾਨੀ ਦਾ ਕਹਿ ਰਹੇ ਕਿ ਤੁਹਾਨੂੰ ਲੱਗਦਾ ਹੋਵੇ ਕਿ ਉਹ ਵੱਡਾ ਵਾ। ਇਹ ਗੱਲ ਬਰੀਕੀਆਂ ਚੈੱਕ ਕਰ। ਉਹਨਾਂ ਨੇ ਕਿਹਾ ਨਹੀਂ 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 ਨਹੀਂ। ਸਮਝ ਆ ਰਹੀ ਗੱਲ ਦੀ? ਐਂਕਰ ਦੀ ਗੱਲ ਕਰਨ ਉਸਤਾਦ ਜੀ, ਹੁਣ ਕਪਲ ਸ਼ਰਮਾ ਦਾ ਜਿਹੜਾ ਸ਼ੋਅ ਹੈਗਾ, ਕਪਲ ਸ਼ਰਮਾ ਸਾਹਿਬ ਦਾ, ਮੈਨੂੰ ਯਕੀਨ ਕਰੋ, ਮੈਨੂੰ ਕਿਹਾ ਗਿਆ ਕਿ ਫੈਸਲ ਸਾਹਿਬ ਤੁਸੀਂ ਕਰੋ, ਲੇਕਿਨ ਮੇਰਾ ਵੀਜ਼ਾ ਨਹੀਂ ਲੱਗਾ ਇੰਡੀਆ ਦਾ, ਮੈਂ ਨਹੀਂ ਯਾਨੀ ਕਿ ਜਾ ਸਕਦਾ, ਕੋਈ 100 ਪ੍ਰੋਬਲਮ ਹੁੰਦੇ ਵਾ, ਠੀਕ ਹੈ। ਉਲਟੀਆਂ ਦਾ ਵੀ ਮਸਲਾ, ਇਹਦਾ ਉਲਟ ਹਿਸਾਬ ਵਾਲਾ ਹਿਸਾਬ ਲਾ। ਉਹ ਉਸਤਾਦ ਜੀ ਫੇਰ ਉਹੀ ਸ਼ੁਰੂ ਕਰਨ ਲੱਗੇ। ਇਹਦਾ ਵੀਜ਼ਾ ਲੱਗ ਗਿਆ, ਕਹਿੰਦਾ ਉਹ ਸ਼ਿਟ ਯਾਰ ਹੁਣ ਮੈਂ ਕਿੱਦਾਂ ਜਾਵਾਂਗਾ। ਫਿਰ ਮੋਦੀ ਉਸਤਾਦ ਜੀ ਅੱਛਾ ਮੈਂ ਨਾਮ ਲੈਣਾ ਸੀ ਜੁਨੇਦ ਸਲੀਮ ਸਾਹਿਬ ਦਾ। ਹਾਂ ਜੁਨੇਦ ਸਲੀਮ ਸਾਹਿਬ ਬੈਠੇ ਲੱਗਦੇ ਨੇ ਐਂਕਰ। ਫਿਰ ਆਪਣੇ ਜਿਹੜੇ ਹਰੋਨ ਸਾਹਿਬ, ਹਰੂਨ ਸਾਹਿਬ, ਨੂਰੁਲ ਹਸਨ ਸਾਹਿਬ, ਨੂਰੁਲ ਹਸਨ ਸਾਹਿਬ, ਉਹ ਬੜੇ ਅੱਛੇ ਐਕਟਰ, ਬਹੁਤ ਅੱਛੇ, ਬਹੁਤ ਪਿਆਰ ਵਾਲੇ ਜੀ ਨੇ। ਹਾਏ ਹਾਏ। ਔਰ ਯਾਨੀ ਕਿ ਮੈਨੂੰ ਇਹ ਲੱਗ ਰਿਹਾ ਇਹਨਾਂ ਨੂੰ ਦੇਖ ਕੇ, ਮੈਨੂੰ ਉਹਨਾਂ ਤੇ ਪਿਆਰ ਆਉਂਦਾ, ਔਰ ਮੈਨੂੰ ਇੰਝ ਲੱਗਦਾ ਕਿ ਯਾਰ ਇਹ ਬਹੁਤ ਸਾਫ਼ ਦਿਲ ਇਨਸਾਨ ਹਾਏ ਹੈ, ਹਾਏ, ਬਹੁਤ ਪਿਆਰਾ, ਕਿਸੇ ਦਾ ਹੱਕ ਨਹੀਂ ਰੱਖਦੇ, ਕਿਸੇ ਟੈਲੈਂਟ ਵਾਲੇ ਦਾ ਛੋਟਾ ਹੋਵੇ ਵੱਡਾ ਹੋਵੇ, ਹੱਕ ਨਹੀਂ ਰੱਖਦੇ, ਕੀ ਬਾਤ ਹੈ, ਇਹ ਨਹੀਂ ਕਰਦੇ। ਤੇ ਗੱਲ ਹੋ ਰਹੀ ਸੀ ਐਂਕਰ ਦੀ ਨਾਜ਼ਰੀਨ, ਹੁਣ ਐਂਕਰ ਇਮਰਾਨ ਅਸ਼ਰਫ ਸਾਹਿਬ ਐਂਕਰ ਨੇ ਇਹਨਾਂ ਦੇ ਪ੍ਰੋਗਰਾਮ। ਅੱਛਾ, ਕੀ ਮੈਂ ਤੁਹਾਨੂੰ ਉਸ ਬੰਦੇ ਦੀ ਖੂਬਸੂਰਤੀ ਦੱਸਾਂ ਜਿੱਥੇ ਉਹਨਾਂ ਨੇ ਕੰਮ ਕੀਤਾ, ਜਿਹੜਾ ਉਹਨਾਂ ਨੇ ਭੋਲੇ ਵਾਲਾ ਕਰੈਕਟਰ ਕਰ ਦਿੱਤਾ, ਅਮਰ ਹੋ ਗਿਆ ਕਰੈਕਟਰ, ਠੀਕ ਹੈ ਨਾ। ਉਸ ਤੋਂ ਬਾਅਦ ਐਂਕਰ ਨੇ ਬੈਠੇ ਨੇ ਪਿਆਰ ਕਰਦੇ ਸਾਰਿਆਂ ਦੇ ਨਾਲ। ਹੁਣ ਇੱਕ ਮੈਂ ਦੇਖਿਆ ਸੀ, ਉਹ ਜਨਾਬ ਸੋਫੇ ਟੱਪੀ ਜਾ ਰਿਹਾ, ਐਂਕਰ ਕਿੱਕਾਂ ਮਾਰੀ ਜਾ ਰਿਹਾ। ਉਹ ਮੇਰੇ ਮੌਲਾ ਕਿਹੜਾ ਐਂਕਰ ਹੁੰਦਾ, ਉਹਨੂੰ ਕੋਈ ਰੋਕਣ ਵਾਲਾ ਨਹੀਂ। ਪੂਰੇ ਚੈਨਲ 'ਚ ਇੱਕ ਬੰਦਾ ਐਸਾ ਸਮਝਦਾਰ ਨੇ ਜਿਹੜਾ ਕਹੇ ਓਏ ਕੀ ਕਰਨੇ ਆ ਭਾਈ, ਇੱਥੇ ਦੰਗਲ ਹੁੰਦੇ ਆ। ਉਹ ਯਾਰ ਉਹ ਇੰਝ ਹੁੰਦਾ ਜਿਵੇਂ ਅੱਲਾ ਮਾਫੀ ਦੇਵੇ ਨਾ, ਕੋਈ ਚਿੜੀਆ ਘਰ ਵੜੋ ਤੇ ਖੱਬੇ ਹੱਥ ਪਹਿਲਾਂ ਜੰਗਲਾ ਨਹੀਂ ਹੁੰਦਾ, ਉਹ ਵੀ ਆਰਾਮ ਨਾਲ ਬੈਠੇ ਹੁੰਦੇ ਕਿਸ ਟਾਈਮ। ਸ਼ੇਰ ਆਹੋ ਸ਼ੇਰ ਵਾਲਾ, ਉਹ ਵੀ ਐਂਕਰ ਬਣ ਗਏ ਨੇ ਭਾਈ, ਉਹ ਜਿਹੜੇ ਕਹਿੰਦੇ ਨੇ ਮੁਝੇ ਕਿਉਂ ਉਹ ਭਾਈ ਮੁਝੇ ਮਾਰੋ। ਅੱਛਾ ਉਹ ਵੀ ਐਂਕਰ ਬਣ। ਅੱਛਾ, ਗੱਲ ਪਤਾ ਕੀ ਨਾਜ਼ਰੀਨ, ਗੱਲ ਹੈ ਰੇਟਿੰਗ ਦੀ। ਅੱਜ ਟਾਈਮ ਚੱਲ ਕੀ ਰਿਹਾ, ਮਿਆਰ ਤੇ ਛੱਡ ਦਿਓ ਕਿ ਲੈਵਲ ਦੇਖਣਾ ਕਿ ਕੀ ਹੈ। ਅੱਜ ਕੱਲ੍ਹ ਰੇਟਿੰਗ ਦੇ, ਅਗਰ ਤੁਸੀਂ ਇੰਝ ਕਰਕੇ ਰੇਟਿੰਗ ਆਈ ਨਾ ਤੁਹਾਡੀ, ਤੈਨੂੰ ਚੈਨਲ ਨੇ ਫੜ ਇੱਧਰ ਸੜਕੋ ਆ ਜਾਓ ਕਰ ਲਓ ਕਿ ਇਸ ਟਾਈਮ ਚੱਲ ਰਿਹਾ, ਇਹਦੀ ਰੇਟਿੰਗ ਆ ਜਾਏਗੀ। ਮੈਂ ਤੈਨੂੰ ਦੱਸ ਰਿਹਾ ਨਾ, ਇੱਕ ਦੌਰ ਸੀ ਉਦੋਂ ਸ਼ੋਅ ਇਸ ਤਰ੍ਹਾਂ ਦੇ ਬਣਦੇ ਸੀ, ਸ਼ੋਅ ਦਾ ਫਾਰਮੈਟ ਇਸ ਤਰ੍ਹਾਂ ਦਾ ਬਣਦਾ ਸੀ, ਸ਼ੋਅ ਵੱਡਾ ਬਣਦਾ ਸੀ, ਉਹਦੇ 'ਚ ਜਿਹੜਾ ਐਕਟਰ ਆਈ ਜਾ ਰਿਹਾ ਨਾ, ਆਈ ਜਾ ਰਿਹਾ ਜੇ ਸ਼ੋਅ ਨੂੰ ਫਰਕ ਨਹੀਂ ਸੀ ਪੈਂਦਾ। ਹੁਣ ਸ਼ੋਅ ਹੁੰਦਾ ਇੱਕ ਟਿਕਟੋਕਰ ਤੇ, ਇੱਕ ਇੰਸਟਾ ਵਾਲੇ ਮੁੰਡੇ ਤੇ, ਇੱਕ ਯੂਟਿਊਬਰ ਤੇ, ਉਹ ਜਿੰਨੀ ਦੇਰ ਹੈਗਾ ਸ਼ੋਅ ਹੈਗਾ, ਜਿੰਦਰ ਨਹੀਂ ਹੈਗਾ ਫਰਕ। ਸ਼ੋਅ ਦੀ ਆਪਣੀ ਤੇ ਆਪ ਤੇ ਸ਼ੋਅ ਇੰਨਾ ਕੁ ਮੁਹਤਾਜ ਔਰ ਲਾਗਰ ਹੋ ਗਏ ਨੇ ਸ਼ੋਅ ਕਿ ਤੇਰੀ ਸੋਚ ਨਹੀਂ ਹੋਣੀ। ਆਪ ਬਜ਼ਾਤੇ ਖੁਦ ਜਿਹੜੇ ਸ਼ੋਅ ਸਾਜੀ ਦਿਲਦਾਰ ਪਰਵੇਜ਼ ਭੱਟੀ ਸਾਹਿਬ, ਪੰਜਰਤ, ਤੂੰ ਨਹੀਂ ਵੇਖਿਆ ਕਦੀ ਉਹਨਾਂ ਨੂੰ? ਰੁਤਰੰਗੇ ਲੜੀ ਹੈ। ਮੈਂ ਕਹਿੰਦਾ ਪਤਾ ਲੱਗੇਗਾ ਤੁਹਾਨੂੰ ਕੋਈ ਕਿ ਯਾਰ ਕੋਈ ਵੀ ਨਾ ਗੈਸਟ ਬੁਲਾਉਣ, ਉਹ ਪ੍ਰੋਗਰਾਮ ਸ਼ੁਰੂ ਕਰਨ, ਪ੍ਰੋਗਰਾਮ ਖਤਮ ਕਰ ਦੇਣ, ਤੈਨੂੰ ਮਜ਼ਾ ਆਉਂਦਾ ਰਹੇਗਾ। ਇਸ ਤਰ੍ਹਾਂ ਦੇ ਐਂਕਰ, ਹਾਂਜੀ, ਐਂਕਰ ਦੇ ਅੰਦਰ ਦੁਨੀਆ ਹੁੰਦੀ ਆ। ਆਰਟਿਸਟ ਕੱਲਾ ਐਕਟਰ ਹੁੰਦਾ ਵਾ, ਕਾਮੇਡੀਅਨ ਕੱਲਾ ਕਾਮੇਡੀਅਨ ਹੁੰਦਾ ਵਾ, ਠੀਕ ਹੈ ਜੀ, ਰਾਈਟਰ ਕੱਲਾ ਰਾਈਟਰ ਹੁੰਦਾ। ਐਂਕਰ ਦੇ ਅੰਦਰ ਪੂਰੀ ਦੁਨੀਆ ਹੁੰਦੀ ਹੈ। ਉਹ 2 ਮਿੰਟ ਚਾਹਵੇ ਤੇ ਕਾਮੇਡੀ ਕਰ ਦੇਵੇ, 2 ਮਿੰਟ ਚਾਹਵੇ ਤੇ ਰਵਾ ਦੇਵੇ, ਅਗਲੇ 2 ਮਿੰਟ ਚਾਹਵੇ ਤੇ ਸੀਰੀਅਸ ਗੱਲ ਤੇ ਕੋਈ ਮੈਸੇਜ ਦੇ ਦੇਵੇ, ਉਹਨੂੰ ਕਹਿੰਦੇ ਐਂਕਰ। ਕੀ ਬਾਤ। ਤੇ ਤੂੰ ਵੀ ਹੁਣ ਐ ਕਰ ਕਿ ਚਾਹ ਬਣਾ। ਅੱਛਾ, ਲੇਕਿਨ ਇੱਕ ਮਿੰਟ ਸਮਝ ਲੱਗੀ ਕਿ ਫਰੀਦ ਭਾਈ, ਐਂਕਰ ਕਹਿੰਦੇ ਬਹੁਤ ਵੱਡਾ। ਸੌਰੀ ਫॉर ਇੰਟਰਪਸ਼ਨ। ਅੱਛਾ ਨਾਜ਼ਰੀਨ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਠਹਿਰ ਜਾ ਇੱਕ ਮਿੰਟ, ਮੈਨੂੰ ਗੱਲ ਕਰਨ ਦੇ। ਸ਼ੋਅ ਇੱਕ ਮੈਂ ਕਰ ਰਿਹਾ ਐਕਸਪੈਰੀਮੈਂਟ, ਬੜਾ ਉੱਤੇ ਮੇਰਾ ਪੈਸਾ ਲੱਗ ਗਿਆ, ਤੁਹਾਡੀ ਪੁਰਜ਼ੋਰ ਫਰਮਾਇਸ਼ ਨਾ ਕਿ ਜੀ ਰੋਡ ਸ਼ੋਅ ਕਰੋ, ਲੇਕਿਨ ਮੈਨੂੰ ਇਹ ਸੀ ਕਿ ਰੋਡ ਸ਼ੋਅ ਤੇ ਮੈਨੂੰ ਸਿਕਿਉਰਿਟੀ ਨਹੀਂ ਗਈ। ਉਦੋਂ ਹੋਰ ਹਿਸਾਬ ਸੀ, ਉਦੋਂ ਮੈਂ ਨਵਾਂ ਇੱਕ ਸਿਲਸਿਲਾ ਸੀ। ਹੁਣ ਅੱਲਾ ਦਾ ਸ਼ੁਕਰ ਆ ਕਿ ਲੋਕ ਜਾਣਦੇ ਨੇ। ਤੇ ਜਨਾਬ ਗੱਲ ਇਹ ਹੈ ਕਿ ਮੈਂ ਇੱਕ ਸ਼ੋਅ ਸ਼ੁਰੂ ਕਰ ਰਿਹਾ ਆਊਟਡੋਰ ਫੈਮਲੀਜ਼ ਦੇ ਨਾਲ। ਮੈਨੂੰ ਸਟਾਰਟ ਤੇ ਨਾ 2-3 ਫੈਮਲੀਜ਼ ਚਾਹੀਦੀਆਂ ਨੇ ਜਿਹੜੀਆਂ ਮੈਨੂੰ ਈਮੇਲ ਕਰਨ, ਫੈਸਲਾਬਾਦ ਦੇ ਹੋਣ, ਲਾਗੇ ਤੇ ਵੀ ਕਿਤੋਂ ਆਉਣਾ ਹੋਇਆ ਤੇ ਆ ਜਾਣਾ। ਮੈਨੂੰ ਈਮੇਲ ਕਰੋ ਤੁਸੀਂ mrsajadjani@, ਠੀਕ ਹੈ। ਫੈਮਲੀਜ਼ ਚਾਹੀਦੀਆਂ ਨੇ, ਫੈਮਲੀਜ਼। ਤੇ ਮੈਂ ਚਾਹ ਰਿਹਾ ਕਿ ਜਿਹੜਾ ਪਹਿਲਾ ਸ਼ੋਅ ਮੈਂ ਗੇਮ ਸ਼ੋਅ ਆ ਜਿਹੜਾ ਮੈਂ ਖੇਲਣਾ ਨਾ, ਉਹ ਮੈਂ ਫੈਮਲੀਆਂ ਦੇ ਨਾਲ ਖੇਲਾਂ, ਠੀਕ ਹੈ ਨਾ। ਤੇ ਤੁਸੀਂ ਮੈਨੂੰ ਈਮੇਲ ਕਰਨਾ ਔਰ ਤੁਸੀਂ ਦੱਸਣਾ ਕਿ ਜੀ ਅਸੀਂ ਵਿਦ ਫੈਮਲੀ ਫੈਸਲਾਬਾਦ 'ਚ, ਫਿਰ ਮੈਂ ਤੁਹਾਨੂੰ ਈਮੇਲ 'ਚ ਦੱਸਾਂਗਾ ਕਿ ਕਿਹੜੇ ਮਾਲ 'ਚ ਕਿੱਥੇ ਕਿਸ ਟਾਈਮ ਮੈਂ ਕਰ ਰਿਹਾ, ਠੀਕ ਹੈ ਨਾ। ਹੈ ਨਾ ਕੱਪੜੇ ਉਸਤਾਦ ਜੀ ਮੈਂ ਆਪਣੀ ਫੈਮਿਲੀ ਦੇ ਨਾਲ ਕਰਨਾ ਚਾਹ ਰਿਹਾ ਸੀ। ਅੱਛਾ, ਮੈਂ ਇੱਕ ਗੱਲ ਕਰਨਾ ਚਾਹ ਰਿਹਾ ਸੀ, ਮੈਨੂੰ ਇਨਵਾਈਟ ਕਰ ਸਕਦੇ ਹੋ ਤੁਸੀਂ? ਪਹਿਲੇ ਮੈਨੂੰ ਨਾਮ ਦੱਸਣਾ ਕੀ ਮੈਂ ਇੱਕ ਮਿਸਾਲ ਆ, ਭੈਣ ਮੇਰੀ ਭਾਬੀ ਜਿਹੜੀ ਆ, ਉਹਨਾਂ ਨੂੰ ਸਾਹਮਣੇ ਬਿਠਾ ਕੇ ਮੈਂ ਉਹਨਾਂ ਦੇ ਨਾਲ ਸਵਾਲ ਪੁੱਛ ਚੱਕੀ ਜਾਵਾਂ, ਹਾਂਜੀ, ਤੇ ਜਿੱਤੀ ਜਾਵਾਂ ਜੇ ਹਾਰੀ ਜਾਵਾਂ, ਤੇ ਤੁਸੀਂ ਨਾਲ ਖੜੇ ਹੋ ਜਾਓਗੇ? ਮੈਂ ਨਾਲ ਬੈਠਾਂਗਾ ਉਹਦੇ। ਬਹਿ ਜਾਓਗੇ? ਹਾਂਜੀ ਉਸਤਾਦ ਜੀ।
ਮੈਂ ਨਜ਼ਰ ਵੇਖਾਂਗਾ ਕਿ ਹਜ਼ਾਰ ਹੀ ਹੈ ਕਿ ਕਿਹੜੀ ਹੈ ਤੇ ਫਿਰ ਮੈਂ ਤੀਰ ਤੇ ਫਿਰ ਮੈਂ ਲੈ ਕੇ ਜਾਊਂਗਾ ਫੈਸਲ ਸਾਹਿਬ ਇਹ ਗੱਲ ਨਹੀਂ, ਬੜੀ ਗੱਲ ਕਰਨ ਦੇ ਉਸਤਾਦ ਨਹੀਂ ਜੀ। ਨਹੀਂ ਇਹ ਜਿਹੜੀ ਫੈਮਿਲੀ ਨੂੰ ਬੁਲਾ ਰਹੇ ਉਸਤਾਦ ਜੀ, ਆਖਰ ਉਹ ਬੰਦੇ ਬੜੇ ਬੜੇ ਗੈਰਤਾਂ ਹੁੰਦਾ ਪਤਾ ਕੀ ਹੈ, ਹੁੰਦਾ ਕੀ ਹੈ, ਮੈਂ ਹੁੰਦਾ ਕੀ ਹੈ, ਸਾਡਾ ਨਾ ਦਿਮਾਗ ਚੱਲਦਾ। ਮੈਂ ਅੱਜ ਤੁਹਾਨੂੰ ਟੈਕਨੀਕਲ ਗੱਲ ਦੱਸ, ਸਾਡੇ ਦਿਮਾਗ 'ਚ ਨਾ ਇੱਕ ਗੱਲ ਹੁੰਦੀ ਨਾ, ਚਾਰ ਗੱਲਾਂ ਪਿੱਛੇ ਹੁੰਦੀਆਂ ਨੇ। ਲਾਈਕ ਸਾਨੂੰ ਰੈਫਰੈਂਸ ਮਿਲ ਜਾਂਦਾ, ਜਿੱਦਾਂ ਹੁਣੇ ਗੱਲ ਹੋਈ ਹੈ ਕਿ ਮੈਂ ਉਹਨੂੰ ਕਿਹਾ ਕਿ ਮੈਂ ਉਹਨਾਂ ਨੂੰ ਸਾਹਮਣੇ ਬਿਠਾ ਕੇ ਤੇ ਮੈਨੂੰ ਰੈਫਰੈਂਸ ਮਿਲ ਗਿਆ, ਤੈਨੂੰ ਸਾਹਮਣੇ ਬਿਠਾ ਕੇ ਤੱਕੀ ਜਾਵਾਂ, ਇਹ ਫੌਰਨ ਮੈਨੂੰ ਰੈਫਰੈਂਸ ਮਿਲ ਗਿਆ ਤੇ ਮੈਂ ਉਹ ਨਾਲ ਜੋੜ ਦਿੱਤੀ, ਬਸ ਇੱਥੇ ਤੱਕ ਗੱਲ ਹੁੰਦੀ ਹੈ। ਔਰ ਅਲਹਮਦੁਲਿਲਾ ਅਸੀਂ ਧੀਆਂ ਭੈਣਾਂ ਦਿਲ 'ਚ ਕਿਤੇ ਕੁਛ ਨਹੀਂ ਹੁੰਦਾ, ਹਾਂ ਸਿਰਫ ਇੱਕ ਇਹ ਜੋੜਨ ਦੀ ਗੱਲ ਹੁੰਦੀ, ਬਸ ਉਹ ਜੁੜ ਜਾਂਦੀ ਕਿਸ ਟਾਈਮ ਆ ਜਾਂਦੀ। ਇਰਾਦਾ ਤੁਹਾਨੂੰ ਸੋਚ ਕੇ ਇਦਾਂ ਦਾ ਕੁਛ ਨਹੀਂ ਹੁੰਦਾ, ਠੀਕ ਹੈ ਨਾ। ਹੁਣ ਅਗਰ ਮੈਂ ਕਹਿ ਰਿਹਾ ਨਾ ਤੈਨੂੰ ਸਾਹਮਣੇ ਬਿਠਾ ਕੇ ਤੇ ਨਾਲ ਮੈਂ ਕਹਿੰਦਾ ਤੱਕੀ ਜਾਵਾਂ ਡੋਲਣਾ, ਤੇ ਇਹ ਮੈਂ ਤੱਕੀ ਜਾਵਾਂ ਆਪਣੀ ਭੈਣ ਨੂੰ ਨਹੀਂ ਕਹਿ ਰਿਹਾ, ਇਹ ਮੈਂ ਮੇਰੇ ਜ਼ਿਹਨ 'ਚ ਆ ਗਿਆ ਤੇ ਮੈਂ ਇੱਕ ਫਿਕਰਾ ਜੋੜ ਦਿੱਤਾ, ਬਸ ਇਹਨੂੰ ਜ਼ਿਹਨ 'ਚ ਰੱਖੋ। ਅੱਛਾ 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 ਜੀ। ਜੇ ਵੀ ਨਾ ਕੱਪੜੇ ਕੁਪੜੇ ਪਾ ਕੇ, ਲੇਕਿਨ ਇਹ ਵੀ ਗਲਤ ਆ ਕਿ ਮੈਂ ਅਗਰ ਕਿਸੇ ਆਪਣੀ ਜਾਂ ਕਿਸੇ ਦੀ ਧੀ ਭੈਣ ਦੀ ਗੱਲ ਕਰ ਰਿਹਾ ਤਾਂ ਉੱਥੇ ਲਾਵਾਂ, ਇਹ ਗਲਤ ਆ। ਇਹ ਮੈਂ ਬੜੀ ਨਹੀਂ ਕਿਹਾ ਵਾ ਕਿ ਮੈਂ ਅੱਗੇ ਤੋਂ ਨਹੀਂ ਕਰਦਾ, ਪਰ ਮੇਰੇ ਕੋਲ ਨਹੀਂ ਹੁੰਦਾ। ਯਾਰ ਮੈਂ ਗੱਲ ਨਿਕਲਦੀ ਹੈ ਸਾਜੀ ਕੱਪੜੇ ਕੁਪੜੇ ਪਾ ਕੇ ਨਾ ਤੇ ਇਹ ਵੀ ਪਾਨ ਵਾਲੀ ਦੁਕਾਨ ਤੇ ਡਾਇਰੈਕਟਰ ਲੱਭਣ ਡਿਆ, ਇੱਕ ਬੰਦਾ ਇਹਨੂੰ ਨਹੀਂ ਇਹਨੇ ਸੁਣਿਆ ਤੇ ਇਹ ਹਰ ਪਾਨ ਵਾਲੇ ਕੋ ਜਾ ਕੇ ਨਾ ਖੜਾ ਹੋ ਰਿਹਾ ਜਾਣ ਕੇ, ਅਤੇ ਉੱਥੇ ਇੱਕ ਬੰਦਾ ਇਹਨੂੰ ਕਹਿੰਦਾ ਵਾਰਨਿਸ਼ ਦਾ ਕੰਮ ਕਰੋਗੇ, ਓ ਯਾਰ ਉਹ ਨਹੀਂ ਗੱਲ ਮੈਂ ਫਰਨੀਚਰ ਪਾਲਿਸ਼ ਕਰ ਲੋਗੇ। ਯਾਰ ਮੈਂ ਬਰਾਨ ਭਾਈ ਦੀ ਗੱਲ ਕਰ ਰਿਹਾ, ਬਰਾਨ ਸ਼ੁਰੂ ਸਾਜੀ ਇਹ ਤੁਸੀਂ ਗੋਗਾ ਪਸਰੂਰੀ ਨਾਂ ਰੱਖਿਆ ਨਾ ਤੇ ਰੌਲਾ ਪਾਉਂਦਾ, ਕਹਿੰਦਾ ਇਮਰਾਨ ਖਾਨ ਦਾ ਨਾਮ ਹੀ ਮੈਂ ਰੱਖਿਆ, ਗੋ ਖਾਨ ਮੈਂ ਰੱਖਿਆ। ਹਾਂ ਉਹ ਦੇਖੋ ਨਾ, ਹੁਣ ਮਤਲਬ ਗੱਲ ਇਹ ਹੈ ਕਿ ਮੈਂ ਉਹ ਜਦੋਂ ਉਹ ਇੱਕ ਇੰਟਰਵਿਊ ਦੇਖਿਆ ਨਾ ਤੇ ਉਹਨਾਂ ਨੇ ਕਿਹਾ ਜੀ ਪਸਰੂਰੀ ਨਾਂ ਦੇ ਉੱਤੋਂ ਵੀ ਮੁੱਕਰ ਗਿਆ, ਉਹਨੇ ਕਿਹਾ ਜੀ ਇਹ ਮੇਰਾ ਫਲਾਂ ਰੱਖਿਆ ਸੀ। ਉਸ ਤੋਂ ਬਾਅਦ ਉਹਨੇ ਕਿਹਾ ਤੁਹਾਨੂੰ ਸਪੋਰਟ ਕਿੰਨੇ ਕੀਤੀ, ਕਹਿੰਦਾ ਜੀ ਮੇਰੇ ਵੱਡੇ ਭਰਾ ਨੇ ਮੈਨੂੰ ਬਹੁਤ ਸਪੋਰਟ ਕੀਤੀ। ਮੈਂ ਕਿਹਾ ਚਲੋ ਠੀਕ, ਹੋ ਸਕਦਾ ਤੁਹਾਨੂੰ ਉਹ ਜਿਹੜਾ ਸ਼ੋਅ ਕੀਤਾ ਸੀ ਰਿਜ਼ਵਾਨ ਮੁਜ਼ਨ ਸਾਹਿਬ ਦੇ ਘਰ ਜਾ ਕੇ, ਉਹ ਵੀ ਬੜਾ ਅੱਛਾ ਹੋਇਆ ਸੀ। ਹਾਂਜੀ ਹਾਂਜੀ ਹਾਂ ਲੇਕਿਨ ਗੱਲ ਇਹ ਹੈ ਉਸਤਾਦ ਜੀ, ਚਲੋ ਮੈਂ ਨਹੀਂ ਚੰਗਾ, ਮੈਂ ਤੁਹਾਡਾ ਨਹੀਂ ਚੰਗੀ ਕੀਤੀ, ਜਿਹੜਾ ਮੇਰਾ ਹੱਕ ਬਣਦਾ ਉਹ ਤੇ ਦਿਓ ਨਾ। ਇਹ ਵੀ ਐਂਕਰ ਸੀ ਤੇ ਇਹਨੇ ਤੇ ਪੁੱਠਾ ਹੀ ਸਵਾਲ ਰੱਖਦਾ, ਕਹਿੰਦਾ ਨੁਸਰਤ ਫਤਿਹ ਅਲੀ ਖਾਨ ਜਾਂ ਅਕਰਮ ਰਾਈ। ਇਹ ਅਕਰਮ ਰਾਈ ਸਾਹਿਬ ਵੀ ਪਾਏ ਨਹੀਂ ਨਹੀਂ ਬਣਦਾ ਹੈ ਕਿ ਦੱਸੋ ਜੀ ਜਵੇਦ ਮੀਆਂ ਦਾਸ ਸਾਹਿਬ ਜਾਂ ਮਹਿਕਮਨ ਦੇਖੋ ਨਾ ਸਾਜੀ ਮੈਂ ਇਹ ਗੱਲ ਨਹੀਂ ਕਰ ਰਿਹਾ ਕਿ ਅਕਰਮ ਰਾਈ ਸਾਹਿਬ ਮਾੜੇ ਨੇ, ਮੈਂ ਇਹ ਗੱਲ ਤੂੰ ਕਈ ਵਾਰੀ ਕਿਹਾ ਵਾ, ਤੂੰ ਕਈ ਵਾਰੀ ਕਿਹਾ ਯਾਰ ਉਹਨੇ ਵੈਸੇ ਹੀ ਗੱਲ ਕੀਤੀ ਹੈ, ਵੈਸੇ ਗੱਲ ਟਰੱਕਾਂ ਪਿੱਛੇ ਹਰ ਦੂਸਰੇ ਟਰੱਕ ਪਿੱਛੇ ਉਹਨਾਂ ਦੀ ਤਸਵੀਰ ਲੱਗੀ ਸਰ ਮੈਂ ਇਹ ਮੰਨਣਾ ਵਾ, ਤੇਰੀ ਯਾਦ ਆਈ ਮੈਂ ਤੇਰੇ ਇੱਕ ਜਾਣ ਗੱਲ ਦੇ ਬਾਅਦ। ਕਰਨੇ ਇਹੀ ਬਹਿਸ ਅਸੀਂ ਅੱਗੇ ਕਰਨ ਦੇ ਸੀ ਕਿ ਵੇਖੋ ਕੰਪੈਰੀਟਿਵਲੀ ਤੁਸੀਂ ਇੱਕ ਲੈਵਲ ਸੈੱਟ ਕਰ ਰਹੇ ਹੋ, ਬੱਚੇ ਦੇ ਦਿਮਾਗ 'ਚ ਗੱਲ ਆ ਗਈ ਹੈ ਕਿ ਜਿਹੜੇ ਵੇਖਣ ਵਾਲੇ ਨੇ ਕਿ ਯਾਰ ਸਜਾਦ ਜਾਨੀ ਔਰ ਇਸ ਬੰਦੇ ਦਾ ਯਾਨੀ ਇਹਨਾਂ ਦਾ ਕੈਰੀਅਰ ਇੱਕੋ ਜਿਹਾ ਜਾਂ ਇਹਨਾਂ ਨੇ ਕੰਮ ਇੱਕੋ ਜਿਹਾ ਕੀਤਾ। ਸਰ ਗੱਲ ਇਹ ਕਿ ਤੁਸੀਂ ਇੱਕ ਪੀਸ ਚੁੱਕੋ ਨਾ, ਮਾਸਟਰਪੀਸ ਚਾਚਾ ਬੁੱਢਾ, ਵੇਖਣ ਵਾਲੇ ਸੁਣਨ ਵਾਲੇ ਸਾਰਿਆਂ ਲੋਕਾਂ ਨੇ ਇਸ ਚੀਜ਼ ਤੇ ਮੋਹਰ ਲਾਤੀ ਕਿ ਇਦੋਂ ਤੋਂ ਵੱਡਾ ਸ਼ਾਹਕਾਰ ਨਹੀਂ ਬਣੇਗਾ। ਉਸ ਤੋਂ ਬਾਅਦ ਤੁਸੀਂ ਆਇਓ ਬੱਟ ਐਂਡ ਭੱਟੀ ਦੇ, ਬੱਟ ਐਂਡ ਭੱਟੀ ਦੁਨੀਆ ਦਾ ਇੱਕ ਅਜੂਬਾ ਕੰਮ ਹੋਇਆ। ਉਸ ਤੋਂ ਬਾਅਦ ਤੁਸੀਂ ਰੋਡ ਸ਼ੋਅ ਤੇ ਆਇਓ, ਰੋਡ ਸ਼ੋਅ ਵੱਡੇ ਵੱਡੇ ਐਂਕਰਾਂ ਨੇ ਕਿਹਾ ਕਿ ਯਾਰ ਦਿਸ ਇਜ਼ ਅ ਨਿਊ ਟੈਲੈਂਟ ਜਿਹੜਾ ਸਾਰਾ ਕੁਝ ਬਾਹਰ ਕੱਢ ਕੇ ਨਾ ਰੱਖਦਾ ਪੂਰੇ ਪਾਕਿਸਤਾਨ ਦਾ। ਠੀਕ ਹੈ, ਹੁਣ ਤੁਸੀਂ ਤਿੰਨਾਂ ਕੰਮਾਂ ਤੇ ਸਿਰਫ ਬਹਿਸ ਕਰ ਲਓ ਨਾ, ਕਾਲ ਕਫਨ ਵਾਲੀ ਇਸ ਤਿੰਨਾਂ ਕੰਮਾਂ ਤੇ ਅਸੀਂ ਕਰ ਲਈਏ ਨਾ ਕਿ ਕੰਪੈਰ। ਹੁਣ ਜਵੇਦ ਮੀਆਂ ਦਾਦ ਤੇ ਤੁਸੀਂ ਕਿਹਾ ਕਿ ਯਾਰ ਇਦਾਂ, ਇਹੋ ਹੀ ਗੱਲ ਅਸੀਂ ਸੋਚ ਰਹੇ ਕਿ ਤਕਲੀਫ ਇਸ ਗੱਲ ਦੀ ਹੈ, ਸਾਨੂੰ ਤੁਸੀਂ ਇੱਕ ਟ੍ਰੈਂਡ ਸੈੱਟ ਕਰਕੇ ਦਿਓ ਕਿ ਯਾਰ ਨਸੀਮ ਵਿੱਕੀ ਜਾਂ ਸਖਾਵਤ ਨਾਜ਼ ਜਾਂ ਸਜਾਦ ਜਾਨੀ, ਸੁਹੇਲ ਅਹਿਮਦ ਸਾਹਿਬ ਜਾਂ ਅਮਾਨੁੱਲਾ ਸਾਹਿਬ, ਯਾਰ ਉਹ ਵੀ ਨਹੀਂ ਬਣਦਾ। ਸਖਾਵਤ ਨਾਜ਼ ਸਾਹਿਬ ਬਹੁਤ ਵੱਡੇ, ਨਸੀਮ ਵਿੱਕੀ ਸਾਹਿਬ ਬੜੇ ਸੀਨੀਅਰ ਆਰਟਿਸਟ ਨੇ, ਉਦੋਂ ਦਾ ਕੰਮ ਕਰਦੇ ਜਦੋਂ ਅਸੀਂ ਨਿੱਕੇ ਨਿੱਕੇ, ਮੇਰਾ ਹਾਲ ਅਸੀਂ ਉਹਨਾਂ ਨੂੰ ਦੇਖਦੇ ਹੁੰਦੇ ਸਾਂ। ਇਹ ਵੀ ਨਹੀਂ ਬਣਦਾ। ਸਰ ਮੈਂ ਮਿਸਾਲ ਦਿੱਤੀ ਉਹਨਾਂ ਨੂੰ ਯਾਰ, ਇਹ ਬੰਦਾ ਨਾ, ਇਹ ਬੰਦਾ ਜਿਸ ਬੰਦੇ ਨਾਲ ਉਹਨੇ ਮੇਰੇ ਨਾਲ ਮਿਲਾਇਆ ਨਾ, ਠੀਕ ਹੈ ਜੀ, ਉਸ ਬੰਦੇ ਨੇ ਅਗਰ 2 ਸਾਲ ਹੋ ਗਏ ਨਾ ਉਹਨੂੰ 76,000 ਸ਼ੋਅ ਕੀਤੇ, ਇਸ ਬੰਦੇ ਦੇ 10 ਸ਼ੋਅ ਦੇ ਨਾਲੋਂ ਵੱਡੇ ਨੇ ਜਿਹੜੇ ਨੇ ਮੁਜ਼ਾਕਰਾਤ ਕੀਤੇ ਨੇ। ਫੈਸਲ ਸਾਹਿਬ ਮਾਸ਼ਾਅੱਲਾ ਇੱਕ ਰੀਅਲ ਆਰਟਿਸਟ, ਜਿੱਦਾਂ ਇਹ ਨਜ਼ਰ ਆਇਆ ਨਾ 10-15 ਸ਼ੋਆਂ 'ਚ, ਹਾਂਜੀ, ਕਿ ਉੱਥੇ ਦੇ ਉਸਤਾਦ ਜੀ ਜਿਹੜੇ ਵੱਡੇ ਵੱਡੇ ਗੈਸਟ ਆ ਰਹੇ ਨੇ, ਉਹ ਕਹਿ ਰਹੇ ਨੇ ਹਮ ਆਪਕੋ ਦੇਖਤੇ ਹੈ। ਇਦਾਂ ਦੀ ਕੋਈ ਗੱਲ ਮੈਨੂੰ ਉਧਰ ਦਿਖਾ ਕਿਸੇ ਦੀ, ਉੱਠ ਕੇ ਮੱਥੇ ਚੁੰਮਦੇ ਨੇ। 10 ਸ਼ੋਅ ਸਿਰਫ ਇਹਦੇ ਇੱਕ ਸਾਈਡ ਤੇ, ਉਹਦੇ 10,000 ਸ਼ੋਅ ਇੱਕ ਸਾਈਡ ਤੇ। ਤਾਂ ਚਲੋ ਤੁਸੀਂ ਇਹਦੇ ਨਾਲ ਹੀ ਕਰ ਲਓ ਵੀ ਦੋਵਾਂ ਚੋਂ ਕੌਣ। ਤੁਸੀਂ ਇਦਾਂ ਕਰ ਲਓ ਜਿਵੇਂ ਬੰਦਾ ਕਹਿੰਦਾ ਉਹ ਨਹੀਂ ਤਾਂ ਕੌਣ ਬੇ, ਹਾਂ ਮਿੱਠਾਪੁਰੀਆ ਜਾਂ ਸਾਈਂ ਸੁਫਿਆਨ। ਯਾਰ ਨਹੀਂ ਫਰੀਦ ਗੱਲ ਪਤਾ ਕੀ, ਉੱਥੇ ਦੀ ਆਡੀਅנס ਮਿੱਠਾਪੁਰੀਆ ਸਾਜੀ ਸਾਡਾ ਮਿੱਠਾਪੁਰੀਆ ਹੀ ਇੱਕ, ਤੁਸੀਂ ਮਾਜ਼ਰਤ ਇੱਕ ਐਸੇ ਆਰਟਿਸਟ ਦੀ ਗੱਲ ਮਿੱਠੇਪੁਰੀ ਦੀ ਨਾ ਯਾਰ ਨਾ। ਸਰ ਵੇਖੋ ਮਿੱਠੇ ਨੂੰ ਤੂੰ ਕੀ ਸਮਝਦਾ?
ਰੱਬ ਮਿੱਠਾ ਤੇ ਜਿਹਨੂੰ ਇੱਜ਼ਤ ਖਜਾਊ ਕਰਨਾ ਕਰੈਕਟਰ ਆ ਨਹੀਂ, 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 ਮਤਲਬ ਕਿਸੇ ਬੰਦੇ ਨੂੰ ਵੀ ਨਾ ਤੁਸੀਂ ਇਹਨੂੰ ਕਹਿਣਾ ਨਾ ਭਾਈ ਇਹਨੂੰ ਖਜਾ ਦੇ ਉਹਨੇ ਲਾਗੇ ਬਹਿ ਕੇ ਹੌਲੀ 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 ਉਹ ਬੰਦੇ ਨੇ ਉੱਠ ਕੇ ਕਹਿਣਾ ਯਾਰ ਮੈਂ ਇਹਨੂੰ ਖਾਓ ਇੱਥੋਂ ਸਾਜੀ ਬੜੇ ਬੜੇ ਵੱਡੇ ਆਰਟਿਸਟਾਂ ਦੀ ਗੱਲ ਤੇ ਨਹੀਂ ਕਦੀ ਹਾਸਾ ਹੁੰਦਾ ਤੇ ਕਦੀ ਕਦੀ ਇਹਦੀ ਬਹੁਤ ਐਸੀ ਗੱਲ ਤੇ ਹਾਸਾ ਹੁੰਦਾ ਵੀ ਉਹ ਸ਼ੋਅ ਦੇ ਵਿੱਚ 5 ਮਿੰਟ ਹਾਸੇ ਮੈਨੂੰ ਹਾਸਾ ਹੁੰਦਾ ਉਹਨੂੰ ਕਿਸੇ ਦਾ ਨਹੀਂ ਪਤਾ ਪਿਛਲੇ ਸ਼ੋਅ ਚ ਹੋਇਆ ਉਹ ਜਿਹੜਾ ਬੜੇ ਰਾਤ ਬਦਲੀ ਗਾਲ ਤੇ ਉਹਦੇ ਚ ਉਹ ਜਾਨੀ ਕੀ ਯਾਰ ਤੁਸੀਂ ਸ਼ੋਅ ਦੇਖਣਾ ਜਾਨੀ ਕੀ ਚਾਹ ਓਏ ਬੈਠੇ ਕਹਿੰਦੇ ਜੀ ਰਾਹਤ ਭਾਈ ਆਪ ਕਿਆ ਕਰ ਮੈਂ ਕੋਈ ਘੰਟਾ ਹੱਸਿਆ ਤੇ ਮੈਂ ਕਿਹਾ ਯਾਰ ਇਹ ਕੀ ਰੋਣਾ ਵਾ ਕਹਿੰਦਾ ਜਿੰਨੇ ਮਰਜ਼ੀ ਦੇ ਦੋ ਮੈਨੂੰ ਕੀ ਪਤਾ। ਸਾਡੀ ਗੱਲ ਹੈ ਕਾਮੇਡੀ ਦੀ ਸਿਨਫ ਹੁੰਦੀ ਹੈ ਇੱਕ ਕੈਟਾਗਰੀ ਹੁੰਦੀ ਹੈ ਤੂੰ ਨਵੀਆਂ ਨਵੀਆਂ ਚੀਜ਼ਾਂ ਯਾਦ ਕਰੋ ਐ ਹੁਣ ਅਸੀਂ ਇੱਕ ਵਾਰੀ ਅਸੀਂ ਸਾਏ ਤੇ ਗੱਲਾਂ ਕੀਤੀਆਂ ਸੀ ਹਾਂਜੀ ਕਿ ਇਨਸਾਨ ਦਾ ਸਾਇਆ ਅਗਰ ਲਹਿਦਾ ਹੋਵੇ ਤੇ ਅਸੀਂ ਲਹਿਦਾ ਹੋਈਏ ਤੇ ਕਿੰਨੀਆਂ ਮਜ਼ਾ ਗੱਲਾਂ ਹੋਈਆਂ ਸੀ ਇਹ ਟੌਪਿਕ ਆ ਕਿ ਵੀ ਬੰਦਾ ਆਰਾਮ ਨਾਲ ਖੜਾ ਵਾ ਸਾਏ ਨੇ ਪਿੱਛੇ ਸਿਗਰਟ ਲਾਇਆ ਤੇ ਦੋਵੇਂ ਖਿੱਚ ਰਹੇ ਨੇ ਇਹ ਕਹਿੰਦੇ ਇਹਨੂੰ ਜਾ ਰਹੇ ਆ ਸਾਇਆ ਕਹਿੰਦਾ ਮੈਂ ਆਉਣ ਜਾਣਾ ਇੱਕ ਇਦਾਂ ਦੀਆਂ ਅਸੀਂ ਅੱਧਾ ਸ਼ੋਅ ਕੀਤਾ ਮਿੱਠਾ ਵੀ ਸੀ ਅੱਜ ਅਸੀਂ ਜਿਹੜੀ ਗੱਲ ਕੀਤੀ ਕਿ ਇਹ ਬੰਦਾ ਪੁੱਠਾ ਹੋ ਗਿਆ ਹਾਂਜੀ ਹਾਂਜੀ ਹਰ ਕੰਮ ਪੁੱਠਾ ਹੋ ਗਿਆ ਇਹ ਉੱਡਣ ਵਾਲੇ ਜਾਨਵਰ ਅਗਰ ਥੱਲੇ ਹੋਣ ਤੇ ਥੱਲੇ ਵਾਲੇ ਉੱਡਣ ਹੋਣ ਤੇ ਕੀ ਦੁਨੀਆ ਚ ਹੋਏਗਾ ਯੈਸ ਯਾਰ ਹਰ ਬੰਦੇ ਦੀ ਇੱਕ ਰਿਕੁਆਇਰਮੈਂਟ ਆ ਕਿ ਮੈਨੂੰ ਇਹ ਅੱਛਾ ਲੱਗਦਾ ਚਾਚੇ ਬੂਟੇ ਦੀ ਤੂੰ ਗੱਲ ਕੀਤੀ ਸਿਲੈਕਟਿਡ ਲੋਕ ਨੇ ਜਿਹੜੇ ਚਾਚੇ ਬੂਟੇ ਨੂੰ ਸਮਝਦੇ ਨੇ ਨਹੀਂ ਤੇ ਲੋਕੀ ਕਹਿੰਦੇ ਕੀ ਬਕਵਾਸ ਆ ਯਾਰ ਬੜੀਆਂ ਬੜੀਆਂ ਵੱਡੀਆਂ ਫਿਲਮਾਂ ਐਸੀਆਂ ਆਈਆਂ ਨੇ ਉਸਤਾਦ ਜੀ ਤੁਹਾਡਾ ਟੋਟਾ ਹੀ ਨਹੀਂ ਕੋਈ ਮੁਕਾਬਲਾ ਕਰ ਸਕਦਾ ਜਿਹੜੇ ਟੋਟੇ ਡਬਿੰਗ ਨਹੀਂ ਕੀਤੇ ਛੋਟੇ ਛੋਟੇ ਦਿਲੀਪ ਸਾਹਿਬ ਵਾਲਾ ਉਹਦਾ ਹੀ ਨਹੀਂ ਕੋਈ ਫੈਸਲ ਸਾਹਿਬ ਕੋ ਗੱਲ ਕਰਨਾ ਚਾਹ ਰਹੇ ਸੀ ਬੜੀ ਦੇਰ ਦੀ ਉਹਨਾਂ ਨੇ ਦੈਟਸ ਫਿਨਿਸ਼ ਯਾਰ ਅੱਲਾਹ ਪਾਕ ਸਭ ਨੂੰ ਹਦਾਇਤ ਦੇਵੇ ਜਿਹੜੇ ਗਲਤ ਨੇ ਜਿਹੜੇ ਰੋਂਗ ਨੇ ਉਹ ਇਮਰਾਨ ਸਾਹਿਬ ਦੀ ਗੱਲ ਕਰਨ ਦੇ ਸੀਗੇ ਨਾ ਉਸਤਾਦ ਜੀ ਯਾਰ ਫਰੀਦ ਭਾਈ ਅੱਲਾਹ ਪਾਕ ਨੇ ਇੰਨਾ ਕੁ ਨਵਾਜ਼ਿਆ ਹੀ ਨਾ ਉਹ ਬੰਦਾ ਛੋਟੇ ਜਿਹੇ ਬੱਚੇ ਕੋਲ ਵੀ ਪੁੱਛੇਗਾ ਯਾਰ ਉਹ ਮੈंने ठीक किया ना यार कोई बात हो मुझे बताना ਸਾਰਿਆਂ ਨੂੰ ਪੁੱਛਦਾ ਵਾ ਇੰਨੀ ਕੁ ਮੁਹੱਬਤ ਕਰਦਾ ਵਾ ਰਫੀ ਸਾਹਿਬ ਦਾ ਸਟਾਈਲ ਸੀ ਇਹ ਮੁਹੱਬਤ ਮੁਹੰਮਦ ਰਫੀ ਨਾਮ ਆ ਤੇ ਗਾਣਾ ਗਾ ਕੇ ਬਾਹਰ ਆ ਕੇ ਸਾਰਿਆਂ ਨੂੰ ਪੁੱਛਣਾ ਕਿ ਠੀਕ ਗਾਇਆ ਮੈंने कैसा गाया मैंने ਤੇ अगर उस्ताद जी नाराजगी केड़ी गल मैंने फैसल भाई आपसे नहीं बोलना मैं कहा क्या हुआ यार मुझे सालगिरह नहीं विश किया आपने मैंने नहीं बोलना मैंने ते एंज जिवें बच्चे नहीं करदे उंज करन दे मैं गया ਭਾਈ ਸਾਹਿਬ ਕੈਸਰ ਦੀ ਇੱਕ ਗੱਲ ਯਾਦ ਆਉਂਦੀ ਫੈਸਲ ਸਾਹਿਬ ਕਹਿੰਦੇ ਹੁੰਦੇ ਨੇ ਕਿ ਉਹ ਅਕਸਰ ਇੱਕ ਗੱਲ ਕਰਦੇ ਹੁੰਦੇ ਸੀ ਕਿ ਕਹਿੰਦੇ ਯਾਰ ਜਿਹੜਾ ਸੱਚ ਦਾ ਗਾਣਾ ਨਾ ਕਿਸੇ ਵੀ ਕੰਮ ਨੂੰ ਲੈ ਕੇ ਉਹਨਾਂ ਕਿ ਜੋ ਸੱਚ ਹੁੰਦਾ ਨਾ ਉਹ ਤਾਂ ਕਿਆਮਤ ਚੱਲਦਾ ਲਾਈਕ ਤੁਸੀਂ ਵੇਖ ਲਓ ਮੁਹੰਮਦ ਰਫੀ ਗਾ ਗਏ ਨੇ ਅੱਜ ਵੀ ਲੋਕ ਸੁਣਨ ਵਾਲੇ ਬੈਠੇ ਨੇ ਮੁਹੰਮਦ ਰਫੀ ਸਾਹਿਬ ਦੇ ਯਾਰ ਉਹ ਮਤਲਬ ਐਸਾ ਮੈਂ ਤਦ ਹੀ ਕਹਿ ਰਿਹਾ ਨਾ ਉਸਤਾਦ ਜੀ ਐਸਾ ਦੌਰ ਚੇਂਜ ਹੋ ਰਿਹਾ ਹੁਣ ਐਂਕਰ ਵਾਲੀ ਅਗਰ ਇਹ ਆ ਗਈ ਆ ਐਂਕਰ ਵਾਲਾ ਇਹ ਨਿਜ਼ਾਮ ਅਗਰ ਸ਼ੁਰੂ ਹੋ ਗਿਆ ਤੇ ਅਗਲੇ ਦਿਲ ਕਰੇ 1.5-2 ਸਾਲਾਂ ਦੇ ਵਿੱਚ ਪਤਾ ਨਾ ਲੱਗੇ ਵੀ ਸ਼ੋਅ ਹੋ ਰਿਹਾ ਵਾ ਜਾਂ ਕੋਈ ਕਰਤਬ ਹੋ ਰਿਹਾ ਯਾਰ ਏਦਾਂ ਹੀ ਜਿੰਨੀ ਸਿਆਣਿਆਂ ਦੀ ਮਿਸਾਲ ਆ ਨਾ ਹੁਣ ਸਾਗ ਇਹ 7-8 ਦਿਨ ਚੱਲ ਜਾਂਦਾ ਵਾ ਉਹ ਕੰਟੈਂਟ ਨਹੀਂ ਹੈਗਾ ਯਾਰ ਮੈਂ ਤੈਨੂੰ ਦੱਸਦਾ ਫੈਸਲ ਹਾਂ ਕੰਟੈਂਟ ਨਹੀਂ ਹੈਗਾ ਬਿਲਕੁਲ ਸਜਾਦ ਜਾਨੀ ਨੂੰ ਬੁਲਾ ਲਓ ਇਹ ਠੀਕ ਗੱਲਾਂ ਕਰਦਾ ਕੰਟੈਂਟ ਨਹੀਂ ਹੈਗਾ ਸ਼ੋਅ ਦਾ ਫਾਰਮੈਟ ਨਹੀਂ ਹੈਗੇ ਸਕ੍ਰਿਪਟ ਨਹੀਂ ਹੈਗੇ ਕਰਨਾ ਕੀ ਆ ਉਹ ਨਹੀਂ ਹੈਗਾ ਤੂੰ ਚਲਾ ਗਿਆ ਤੇ ਜਿੰਨੀ ਕਿ ਤੇਰੀ ਵਰਥ ਆ ਉਸ ਹਿਸਾਬ ਨਾਲ ਸ਼ੋਅ ਚੰਗਾ ਹੋ ਜਾਣਾ ਮੈਂ ਚਲਾ ਗਿਆ ਮੇਰੀ ਵਰਥ ਦੇ ਹਿਸਾਬ ਨਾਲ ਸ਼ੋਅ ਇਹਦੀ ਇਹ ਚਲਾ ਗਿਆ ਅਸੀਂ ਨਹੀਂ ਹੈਗੇ ਕੋਈ ਬੰਦਾ ਸਾਡੇ ਤੋਂ ਅੱਛਾ ਆ ਗਿਆ ਤਾਂ ਸ਼ੋਅ ਹੋਰ ਅੱਛਾ ਸਹੇਲਾ ਮੈਂ ਸਾਹਿਬ ਬੈਠੇ ਨੇ ਤਾਂ ਸ਼ੋਅ ਹੋਰ ਅੱਛਾ ਹੋ ਗਿਆ ਕੰਟੈਂਟ ਨਹੀਂ ਹੈਗਾ ਸ਼ੋਅ ਦੀ ਆਪਣੀ ਕੋਈ ਵੈਲਿਊ ਨਹੀਂ ਇੱਕ ਬੰਦੇ ਦੀ ਵਜ੍ਹਾ ਤੋਂ ਸ਼ੋਅ ਉੱਤੇ ਥੱਲੇ ਹੋਈ ਜਾਂਦਾ ਹਰ ਐਪੀਸੋਡ ਸ਼ੋਅ ਦਾ ਫਾਰਮੈਟ ਕੋਈ ਨਹੀਂ ਕਿ ਸ਼ੋਅ 'ਚ ਕੀ ਐਸਾ ਗੇਮ ਰੱਖੀਏ ਸ਼ੋਅ 'ਚ ਕਿਹੜੀ ਐਸੀ ਗੱਲ ਰੱਖੀਏ ਕੋਈ ਬੰਦਾ ਨਾਰਮਲ ਬੈਠਾ ਹੋਵੇ ਅੱਛਾ ਵੱਡਾ ਬੈਠਾ ਹੋਵੇ ਦਰਮਿਆਨਾ ਬੈਠਾ ਹੋਵੇ ਛੋਟਾ ਬੈਠਾ ਹੋਵੇ ਫਾਰਮੈਟ ਹੀ ਇੰਨਾ ਪਾਵਰਫੁਲ ਆ ਕਿ ਸਾਜੀ ਲੋਕ ਫਾਰਮੈਟ ਦੀ ਵਜ੍ਹਾ ਤੋਂ ਸ਼ੋਅ ਵੇਖਦੇ ਨੇ ਐਕਟਰਾਂ ਨੂੰ ਨਹੀਂ ਵੇਖਦੇ ਸਹੀ ਬਾਤ ਫਾਰਮੈਟ ਦੀ ਵਜ੍ਹਾ ਤੋਂ ਸ਼ੋਅ ਵੇਖਿਆ ਜਾਏ ਫਾਰਮੈਟ ਇਦਾਂ ਦਾ ਹੋਵੇ ਆਈ ਥਿੰਕ ਉਸਤਾਦ ਜੀ ਬਹਰਾਲ ਉਸਤਾਦ ਜੀ ਮੈਨੂੰ ਇੱਕ ਦੁੱਖ ਵਾ ਮੈਂ ਤੇ ਚਲੋ ਮਿੱਠੇਪੁਰੀਏ ਨੂੰ ਐਡਾ ਅੱਛਾ ਕਹਿ ਦਿੱਤਾ ਉਸਤਾਦ ਜੀ ਮੈਨੂੰ 4 ਸਾਲ ਤੋਂ ਸਾਰਿਆਂ ਨੂੰ ਦੱਸਦਾ ਫਿਰਦਾ ਫਰੀਦ ਫਿੱਕਾ ਵਾ ਉਸਤਾਦ ਜੀ ਇਹ ਗੱਲ ਮਾੜੀ ਨਹੀਂ ਹੈਗੀ ਇਦਾਂ ਮਾੜੀ ਗੱਲ ਹੈ ਚਲੋ ਮੈਂ ਹੈ ਵਾਂ ਤੂੰ ਜੋ ਲੋਕਾਂ ਨੂੰ ਕਹਿਣਾ ਫਿਰਨਾ ਕਿ ਯਾਰ ਫਰੀਦ ਫਿੱਕਾ ਵਾ ਸੱਚ ਵੀ ਬੋਲਣ ਲੱਗ ਪਿਆ ਫਰੀਦ ਨਹੀਂ ਯਾਰ ਤੂੰ ਇੱਕ ਹਿਡਨ ਟੈਲੈਂਟ ਆ ਪਤਾ ਨਹੀਂ ਤੂੰ ਕਦੋਂ ਸਾਹਮਣੇ ਆਣਾ ਲੇਕਿਨ ਟੈਲੈਂਟ ਤੇ ਆਲਵੇਜ਼ ਹਿਡਨ ਹਿਡਨ ਆਲਵੇਜ਼ ਯਾਰ ਮਰਨ ਤੱਕ ਮੈਂ ਹਿੱਲ ਰਹਿਣਾ ਤੂੰ ਉਸ ਮੋਡ 'ਚ ਚਲ ਗਿਆ ਲਓ ਜੀ ਉਸਤਾਦ ਜੀ ਤੁਸੀਂ ਕਿਸੇ ਚੋਜ ਨਾ ਮੈਨੂੰ ਆਪਣੇ ਬਾਰੇ 'ਚ ਪੁੱਛਣਾ ਚਾਰਾਂ ਦੇ ਤੁਹਾਨੂੰ ਮੈਂ ਪੂਰਾ A to Z ਤੁਹਾਡਾ ਨਕਸ਼ਾ ਖਿੱਚ ਕੇ ਦਿਆਂਗਾ ਚਲੋ ਠੀਕ ਹੋ ਗਿਆ ਅਗਲੀ ਜੀ ਗੱਲ ਜਿੱਦਾਂ ਉਹ ਗੱਲ ਮੈਂ ਪਤਾ ਨਹੀਂ ਸਹੀ ਹੈ ਕਿ ਨਹੀਂ ਸੁਣੀ ਆ ਕਿ ਮਾਸਟਰ ਅਬਦੁੱਲਾ ਸਾਹਿਬ 뮤직 ਡਾਇਰੈਕਟਰ ਸੀ ਨਾ ਤਰਜ਼ਾਂ ਬਣਾਉਂਦੇ ਤੇ ਸਿੰਗਰ ਦਾ ਇੱਕ ਗਲਾ ਹੁੰਦਾ ਹੈ ਜਿਹਨੇ ਗਾਉਣਾ ਹੁੰਦਾ ਤੇ ਹਰ ਸਿੰਗਰ ਦੀ ਇੱਕ ਕੈਪੈਸਿਟੀ ਹੁੰਦੀ ਹੈ 뮤직 ਡਾਇਰੈਕਟਰ ਨੂੰ ਪਤਾ ਹੁੰਦਾ ਕਿ ਇਹ ਤਰਜ਼ ਇਹਨੇ ਗਾਉਣੀ ਹੈ ਇਹ ਨਹੀਂ ਗਾ ਸਕਦਾ ਇਹ ਗਾ ਲੇਗਾ ਇਹਦਾ ਗਲਾ ਇਦਾਂ ਦਾ ਆਕਾਰ ਹੁੰਦੇ ਨੇ ਕਿੰਨੇ 12 ਅੱਗੇ ਕਿੰਨੇ 16 ਜਿੰਨੇ ਵੀ
ਤੇ ਉਹ ਜਨਾਬ ਮਾਸਟਰ ਅਬਦੁੱਲਾ ਸਾਹਿਬ ਨੇ ਤਰਜ਼ ਬਣਾਈ ਤੇ ਮੈਡਮ ਕੁਰਸੀ ਤੇ ਬੈਠੇ ਸੀ ਤੇ ਉਹਨਾਂ ਨੇ ਕਿਹਾ, ਮੈਡਮ ਨੂੰ ਕਿਹਾ ਕਿ ਥੱਲੇ ਆ ਕੇ, ਮਤਲਬ ਇਹ ਜ਼ਰੂਰੀ ਨਹੀਂ ਵੀ ਹਕੀਕਤ ਹੋਵੇ, ਮੈਂ ਸੁਣੀ ਆ ਕਿ ਥੱਲੇ ਆ ਤੇ ਤਰਜ਼ ਕਹਿ, ਤੇ ਮੈਡਮ ਨੇ ਜਾਣ ਕੇ ਕੋਈ ਮਜ਼ਾਕ ਨਾਲ ਕਿਹਾ ਕਿ ਨਹੀਂ ਮੈਨੂੰ ਕੰਮ ਨਾਲ ਲਾ ਲਓ, ਜੇ ਲਾਇਆ ਜਾਂਦਾ ਤੇ ਥੱਲੇ, ਮਤਲਬ ਮੈਨੂੰ ਕੋਈ ਚੀਜ਼ ਐਸੀ ਦਿਓ। उन्होंने कहा अच्छा चल 27 कह, मैडम 27 कह रही, मैडम को कही नहीं जा रही, यानी मैडम गाना कह रही है, मैडम को कहा नहीं जा रहा। मास्टर अब्दुल्ला साहब दी वो थल्ले बह गई, उन्हें कहा की है ਇਹਦੇ ਚ, ਉਹਨੇ ਕਿਹਾ ਇਹਦੇ ਚ ਤੇਰੇ ਗਲੇ ਚ 11 ਆਕਾਰ ਬੋਲਦੇ ਆ, ਇਹਦੇ ਚ ਇਹ ਉਹ ਗਾਏਗਾ ਜਿਹਦੇ 12 ਬੋਲਦੇ ਹੋਣਗੇ। ਵਾਹ ਵਾਹ ਵਾਹ, ਸਮਝ ਆ ਰਹੀ ਹੈ? ਇਦਾਂ ਮੈਂ ਤੁਹਾਨੂੰ ਦੱਸਾਂਗਾ। ਚਲੋ ਠੀਕ, ਉਸਤਾਦ ਜੀ ਨੇ ਦੱਸ ਦੇਣਾ ਤੁਸੀਂ ਕਿੰਨੇ ਆਕਾਰ ਕਿ ਤੁਹਾਡੇ ਕਿੰਨੇ ਕਿੰਨੇ ਆਕਾਰ ਬੋਲਦੇ ਇੱਧਰ ਤੇ ਮਿੱਟੀ ਤੇ ਤੁਸੀਂ ਘਰ ਕਿੰਨਾ ਬੋਲਦੇ ਹੋ। ਕਹਿੰਦੇ ਫੈਸਲ ਲੇਟ ਆ ਕੇ ਕਹਿੰਦਾ ਹੁੰਦਾ, ਮੈਂ ਕੋਈ ਵੀ ਗੱਲ ਕਰਨਾ ਯਾਰ ਪਾਣੀ ਪਿਲਾ, ਓਏ ਪਾਣੀ ਪਿਲਾ, ਮੈਂ ਟੂਟੀ ਖੋਲੇ ਤੇ ਜੇ ਸਾਗਾ ਸਫਾਈ ਕਰੀ। ਮੈਂ ਸਾਰਾ ਤੁਹਾਨੂੰ ਦੱਸਾਂਗਾ ਕਿ ਕੀ ਜਿਹੜੇ ਕਿੱਥੇ ਕਿੱਥੇ ਦਿੰਦੇ ਨੇ ਤੇ ਕੀ ਕੀ ਇਹ ਸਮਝਦੇ ਨੇ ਕਿ ਸ਼ਾਇਦ ਉਸਤਾਦ ਨੂੰ ਪਤਾ ਨਹੀਂ ਲੱਗਣ ਦਿਆ ਤੇ ਅਸੀਂ ਇਦਾਂ ਕਰ ਰਹੇ ਹਾਂ ਤੇ ਅਸੀਂ ਇਦਾਂ ਕਰ ਰਹੇ, ਤੇ ਉਸਤਾਦ ਨੂੰ ਪਤਾ ਹੀ ਨਹੀਂ ਵੀ ਅਸੀਂ ਫੌਤਗੀ ਦਾ ਕਹਿ ਕੇ ਤੇ ਮੈਂ ਕਿੱਥੇ ਬੜਿਆ ਵਾਂ। ਤੇ ਲੇਕਿਨ ਸਾਜੀ ਕੰਡ ਪਿੱਛੇ ਕਿਸੇ ਨੂੰ ਕਹਿਣਾ ਜੀ ਫਿੱਕਾ ਆਰਟਿਸਟ ਆ, ਇਹ ਗੱਲ ਮੂੰਹ ਤੇ ਕਰੇ ਨਾ ਤੇ ਮੈਂ ਫਿਰ ਉਹਨੂੰ ਦੱਸਾਂ ਖੰਡ ਪਿੱਛੇ ਸ਼ਾਇਦ ਮਿੱਠਾ ਲੱਭਣ ਲੱਭ ਕੇ ਕਿਸੇ ਨੂੰ ਜਾਵੇ। ਆ ਵੇਖਿਆ, ਆ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਸੀ, ਇਹ ਉਹ ਗੱਲ ਕੰਨ ਪਿੱਛੇ ਨਹੀਂ ਭਾਈ। ਨਹੀਂ ਲੇਕਿਨ ਉਸਤਾਦ ਜੀ ਮੇਰੀ ਜੈਨੂਇਨ ਵਿਸ਼ ਹੈਗੀ ਹੈ, ਉਹ ਜਿਹੜਾ ਤੁਸੀਂ ਰੋਡ ਸ਼ੋਅ ਕਰਨਾ ਹੈਗਾ ਉਹ ਰੋਡ ਸ਼ੋਅ ਨਹੀਂ ਆ ਸਾਜੀ, ਉਹ ਫੈਮਿਲੀ ਸ਼ੋ ਤੁਸੀਂ ਦੇਖਣਾ ਕਿ ਮੈਂ ਉਹ ਚ ਕਰਦਾ ਕੀ। ਠੀਕ ਹੈ, ਉਹ ਮੇਰੀ ਵਿਸ਼ ਹੈ ਉਸਤਾਦ ਜੀ, ਮੈਂ ਤੇ ਮੇਰੀ ਵਾਈਫ ਅਸੀਂ ਗੈਸਟ ਬਣ ਕੇ ਤੁਹਾਡੇ ਨਾਲ ਪਹਿਲਾ ਸ਼ੋਅ ਨਹੀਂ ਨਹੀਂ, ਪਹਿਲਾਂ ਮੈਂ ਆਵਾਮ ਦੇ ਨਾਲ ਹੀ ਕਰਾਂਗਾ, ਉਹਦੇ ਵਿੱਚ ਤੁਹਾਨੂੰ ਹੀ ਆ ਜਾਗਾ ਨਾ, ਇੱਕੋ ਨਹੀਂ ਨਾ ਫੈਮਿਲੀ ਬਣੀ, 3-4 ਫੈਮਲੀਆਂ ਬਹਿਣੀਆਂ ਨੇ, ਤੁਸੀਂ ਵੀ ਬਹਿ ਜਾਣਾ। ਸਵਾਲ ਜਵਾਬ ਤੇ ਉਹਦੇ ਪੈਸੇ ਸਾਨੂੰ ਦੇਣੇ ਨੇ ਤੁਸੀਂ। ਤੂੰ ਵੀ ਬਹਿ ਜਾਏਗੀ ਭਾਬੀ, ਨਹੀਂ ਆਏਗੀ ਸਾਹਮਣੇ। ਨਹੀਂ ਮੈਂ ਦੂਸਰੀ ਲਾਉ। ਅੱਛਾ ਮੇਰੀ ਗੱਲ ਸੁਣੋ ਉਸਤਾਦ ਜੀ, ਇਹਦਾ ਫੈਸਲਾ ਕਿਦੋਂ ਕਰਨਾ ਜਿਹੜਾ ਇੱਕ ਮਿੰਟ ਤੂੰ ਐਂ ਬੁੱਢੀ ਆਪਣੇ ਤੋਂ ਸਾਹਮਣੇ ਬਿਠਾ ਕੇ। ਮੈਂ ਲੈ ਆਵਾਂਗਾ। ਇੱਕ ਮਿੰਟ ਉਸਤਾਦ ਜੀ, ਕਿੱਥੋਂ ਹੁਣ ਵੇਖੋ ਨਾ, ਲੈ ਆਵਾਂਗੇ, ਲੱਭ ਜਾਂਦੀਆਂ ਬੁੱਢੀਆਂ ਤੇ ਉਹ ਵਾਸਤੇ ਲੱਭ ਜਾਂਦੀ ਆ। ਉਹ ਸਹੀ ਉਹਨੇ ਕਿਹਾ ਮੈਂ ਦੂਸਰੀ ਲੈ ਆਵਾਂਗਾ ਤੇ ਇਹ ਗਲਤ। ਯਾਰ ਮਜ਼ਾਕ ਕੀਤਾ ਵਾ, ਅੱਲਾ ਮਾਫੀ ਦੇ, ਐਸਾ ਕੁਝ ਕੀ ਕਰਦੇ ਹੋ ਸਾਡੀ ਨਾਲੇ ਓਵਰਸੀਜ਼ ਮੈਨੂੰ ਕਹਿੰਦੇ ਆ ਜਿਹੜਾ 500 ਟੀ ਟਾਈਮ ਜਦੋਂ ਹੋ ਜਾਣਾ ਨਾ, ਤੈਨੂੰ ਕਿੱਥੋਂ ਕਹਿੰਦੇ ਇਹ 60 ਤੇ ਕੋ ਕਿਹੜਾ ਰਾਬਤਾ ਹੁੰਦਾ? ਪਾਕਿਸਤਾਨੀ ਤਾਜੀ ਪੂਰੀ ਓਵਰਸੀਜ਼ਾਂ ਦੀ, ਉਹ ਕਹਿੰਦੇ ਦੱਸੋ ਸਾਨੂੰ ਕੀ ਹੈ, ਕਿੰਨੀ ਟਿਕਟ ਬਸ ਆਹੋ ਉਸਤਾਦ ਜੀ, ਸੰਗਤ ਆਉਣੀ ਹੋ ਭਾਜਨ ਮੈਂ ਦੱਸ ਦਿੱਤਾ ਵਾ ਕਿ ਬੁਕਿੰਗ ਕਰ ਲਓ ਜਲਦੀ ਓਵਰਸੀਜ਼ ਦੱਸੋ ਕਿਉਂ ਹਾਂ ਮੈਨੂੰ ਕਿਹਾ ਆ ਉਹਨਾਂ ਨੇ, ਕਹਿੰਦੇ ਤੈਨੂੰ ਕਿੱਦਾਂ ਰਾਬਤਾ ਕਰਨਾ? ਉਹ ਮੇਰੀ ਹੋਈ ਗੱਲਬਾਤ Satellite ਤੇ? ਹਾਂ ਮਲੇਸ਼ੀਆ ਚੋਂ, ਕਹਿੰਦੇ ਸਾਨੂੰ ਟੂਲ ਪਲਾ ਦੇ, ਅਸੀਂ ਭਾਣ ਨੂੰ ਪਾਣੇ ਤੁਹਾਨੂੰ, ਕਹਿੰਦੇ ਆਹੋ ਆ ਜਾਣੇ ਆ। ਬੁਲਾਵਾ ਤੁਸੀਂ ਦੇ ਦਿਓ ਜੀ। ਚਲੋ ਠੀਕ ਹੈ। ਸਾਜੀ ਇਹ ਮੈਨੂੰ ਫਿੱਕਾ ਕਹਿੰਦਾ ਤੇ ਉਹਦਾ ਤੇ ਜਵਾਬ ਓ ਯਾਰ ਮੈਂ ਦੇ ਦਿਆਂਗਾ ਜਵਾਬ ਉਹਨੂੰ, ਕਿਤੇ ਨਹੀਂ ਤਾਂ ਭਾਗ ਨੂੰ ਪੁੱਛਾਂਗੇ ਵੀ ਤੂੰ ਕਿਉਂ ਫਿੱਕਾ ਕਹਿਣਾ, ਸਾਬਤ ਕਰ। ਇਹ ਲੋਕੀ ਤਾਂ ਜਦੋਂ ਤੁਸੀਂ ਕੁਝ ਕਹਿੰਦੇ ਉਹਨੂੰ ਸਾਬਤ ਕਰਨਾ ਪੈਂਦਾ ਸਾਡੀ ਹੋ ਜਾਏ ਨਾ ਉਹ ਦੇ ਕਰੂ। ਇਹ ਸਾਬਤ। ਅੱਛਾ ਮੈਂ ਹੈ ਵਾ ਵੈਸੇ ਕਦੀ ਉਸਤਾਦ ਜੀ ਅੱਜ ਤੱਕ ਆਰਟਿਸਟ ਨਹੀਂ ਬਣੇ ਸੀ। ਓ ਯਾਰ ਸਾਨੂੰ ਪਤਾ ਹੀ ਨਹੀਂ ਕਿਆ ਲੱਗਾ ਤੂੰ ਬੈਠੇ ਨੂੰ ਕਹਿਣਾ, ਤੂੰ ਬੈਠੇ ਨੂੰ ਕਹਿ ਯਾਰ ਇਹ ਤਾਂ ਕੋਈ ਬਾਤ ਨਹੀਂ, ਤੇਰਾ ਕਮਰਾ, तेरी किताबें, तेरे लोग, कभी हमें भी बुला ना और बता हम कितने फिक्के हैं। मैं सही ਇਹਨੂੰ ਬਕਾਇਦਾ ਤੌਰ ਤੇ ਨਾ ਮੈਂ ਖਿੱਚਿਆ ਤਿੰਨਾਂ ਜਣਿਆਂ ਨੂੰ, ਮੈਂ ਕਿਹਾ ਯਾਰ ਕੋਈ ਕੱਲ ਦਾ ਨਾ ਮੁਸ਼ਾਰਾ ਵੀ ਸਾਡਾ ਠੀਕ ਨਹੀਂ ਹੋਇਆ। ਹਾਂ ਦੋਵੇਂ ਮੁਸ਼ਾਰੇ ਨਹੀਂ ਠੀਕ ਹੋਏ। ਇੱਕ ਕਰੈਕਟਰ ਕਹਿੰਦਾ ਉਹਨਾਂ ਨੂੰ ਕੋਈ ਆਪ ਕਰ ਲਿਆ ਕਰਨ ਫਿਰ ਠੀਕ ਹੈ। ਚਲੋ ਸਰ ਮੈਂ ਤੁਹਾਨੂੰ ਇੱਕ ਮੁਸ਼ਾਰਾ ਕਰਕੇ ਦਿਖਾ ਦਾਂਗਾ। ਤੇ ਮੈਂ ਸਹੀ ਕਿਹਾ, ਮੇਰੇ ਕੋਲ ਕਿਹੜਾ ਅੱਗੇ ਸਹੀ ਹੋਇਆ ਮੈਨੂੰ ਦੱਸੋ। ਨਹੀਂ ਤੇ ਫਿਰ ਇੰਜ ਤਾਂ ਨਾ ਕੋਈ ਨਹੀਂ ਯਾਰ ਅੱਲਾ ਬੜਾ ਅੱਛਾ। ਤੁਸੀਂ ਭਾਈ ਸ਼ਾਇਰ ਇੱਕ ਗੱਲ ਸਿਹਤ ਅਫਜ਼ਾ ਗੱਲ ਹੈ ਕਿ ਅਸੀਂ ਆਪਸ ਵਿੱਚ ਆਪਣੇ ਕੰਮ ਨੂੰ ਡਿਸਕਸ ਕਰ ਰਹੇ ਕਿ ਯਾਰ ਸਹੀ ਨਹੀਂ ਹੋਇਆ। ਉਹ ਸਾਡੀ ਸੀ ਵੇਖੋ ਬੈਠ ਕੇ ਨਾ ਗੱਲ ਹੋ ਰਹੀ ਹੈ ਕਿ ਯਾਰ ਮੁਸ਼ਾਰਾ ਠੀਕ ਨਹੀਂ ਹੋਇਆ। ਚਲੋ ਇੱਕ ਗੱਲ ਆ, ਅਸੀਂ ਸੁੱਟਨੇ ਵਾ ਆਪਣੇ ਵੀਵਰਸ ਤੇ ਜੇ ਉਹ ਸਹੀ ਹੋਇਆ ਉਹਨਾਂ ਤੁਹਾਨੂੰ ਦੱਸ ਦੇਣਾ ਵਾ, ਨਾ ਸਹੀ ਉਹ ਬੜੇ ਬਰੀਕ ਨੇ ਉਹਨਾਂ ਨੇ ਦੱਸ ਦੇਣਾ। ਚਲੋ ਜੀ ਓਕੇ ਜੀ ਨਾਜ਼ਰੀਨ, ਲੋ ਜੀ ਆਪਣਾ ਖਿਆਲ ਰੱਖੋ, ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ ਤੇ ਰੱਬ ਰਾਖਾ।